ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ੂਜ਼ਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਅੱਜ 25 ਜੁਲਾਈ 2025 10 ਸਾਵਨ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਕਿੰਗ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਾਂਗੇ ਔਰ ਦੁਆ ਵੀ ਕਰਾਂਗੇ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੇ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਸਿਆਟਲ ਤੋਂ, ਵਾਸ਼ਿੰਗਟਨ ਸਟੇਟ ਤੋਂ ਵੀਰ ਸੁਰਜੀਤ ਸਿੰਘ ਸੱਗੂ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸੁਰਜੀਤ ਸਿੰਘ ਸੱਗੂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਹਿੰਦੂਤਵਾਦੀ ਵਿਚਾਰਧਾਰਾ ਵਿੱਚ ਸਿੱਖਾਂ, ਮੁਸਲਮਾਨਾਂ, ਈਸਾਈਆਂ, ਬੋਧੀਆਂ, ਦਲਿਤਾਂ ਸਮੇਤ ਸਭ ਲਈ ਨਫ਼ਰਤ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਔਰ ਮੋਦੀ ਦੀ ਚਹੇਤੀ RSS ਦੀ ਪੋਸਟਰ ਗਰਲ ਕੰਗਨਾ ਰਣੌਤ ਨੇ ਪੰਜਾਬ ਦੇ ਖਿਲਾਫ ਆਪਣੀ ਫਿਰਕੂ ਨਫ਼ਰਤ ਦਾ ਪ੍ਰਗਟਾਵਾ ਕੀਤਾ ਹੈ ਔਰ ਉਸ ਦਾ ਕਹਿਣਾ ਹੈ ਕਿ ਹਿਮਾਚਲ ਵਿੱਚ ਡਰੱਗਸ ਜਿਹੜੀਆਂ ਨੇ ਪੰਜਾਬ ਤੋਂ ਆ ਰਹੀਆਂ ਨੇ ਅਤੇ ਹਿਮਾਚਲ ਦੀ ਜਵਾਨੀ ਮਰ ਰਹੀ ਹੈ। ਅਸਲ ਵਿੱਚ ਕੰਗਨਾ ਰਣੌਤ ਹਿੰਦੂਤਵੀ ਨਫ਼ਰਤ ਦੀ ਨੁਮਾਇੰਦਾ ਹੈ ਔਰ ਜਿਹੜੀ ਆਪਣੀਆਂ ਕਾਵਾਂ ਦੀ ਬੋਲੀ ਬੋਲਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਸੁਰਜੀਤ ਸਿੰਘ ਸੱਗੂ, ਜਿਹੜੇ ਸਿਆਟਲ ਵਾਸ਼ਿੰਗਟਨ ਸਟੇਟ 'ਚ ਰਹਿੰਦੇ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਇਹ ਸਾਰੇ ਵੀਰਾਂ ਦੇ ਐਫਰਟ ਦੀ ਬਦੌਲਤ ਹੀ ਟੀਵੀ 84 ਪਿਛਲੇ ਆਲਮੋਸਟ 13 ਸਾਲਾਂ ਤੋਂ ਆਪਣੇ ਆਪ ਨੂੰ ਪੰਥਕ ਨੁਮਾਇੰਦੇ ਦੇ ਤੌਰ ਤੇ ਪੰਥਕ ਨੈਰੇਟਿਵ, ਖਾਲਿਸਤਾਨੀ ਨੈਰੇਟਿਵ ਸਿਰਜਣ ਵੱਲ ਅੱਗੇ ਵਧਿਆ ਔਰ ਅੱਜ ਖੁਸ਼ੀ ਦੀ ਗੱਲ ਹੈ ਕਿ 3-4 ਹੋਰ ਚੈਨਲ ਵੀ ਜਿਹੜੇ ਬੇਸ਼ੱਕ ਉਹਨਾਂ ਦਾ ਇੱਕ ਆਪਣਾ ਨਜ਼ਰੀਆ ਹੈ ਇਸ਼ੂਜ਼ ਨੂੰ ਦੇਖਣ ਦਾ, ਲੇਕਿਨ ਅਲਟੀਮੇਟਲੀ ਖਾਲਿਸਤਾਨ ਦੀ ਕਾਇਮੀ ਵੱਲ ਔਰ ਖਾਲਿਸਤਾਨ ਦੇ ਕਨਸੈਪਟ ਨੂੰ ਪ੍ਰਮੋਟ ਕਰਨ ਵੱਲ ਜਿਹੜਾ ਹੈ ਉਹ ਫੁੱਲ ਟਾਈਮ ਕੰਮ ਕਰਦੇ ਨੇ ਔਰ ਅਸੀਂ ਵੀਰ ਸੁਰਜੀਤ ਸਿੰਘ ਸੱਗੂ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ। ਦੇਖੋ, ਹਾਲਾਂ ਇਹ ਮੈਨੂੰ ਬਹੁਤਾ ਭਾਉਂਦਾ ਨਹੀਂ ਹੁੰਦਾ ਕਿ ਮੈਂ ਕਿਸੇ ਇੰਡੀਵਿਜੂਅਲ ਨੂੰ ਜਿਹਦੀ ਕੋਈ ਅਦਰਵਾਈਜ਼ ਔਕਾਤ ਵੀ ਨਾ ਹੋਏ ਔਰ ਬਦ ਅਖਲਾਕੀ, ਬਦ ਕਲਾਮੀ ਔਰ ਜਿਸ ਨੂੰ ਕੱਖੋਂ ਹੌਲਾ ਜਿਸ ਦਾ ਵਜੂਦ ਹੋਏ ਉਸ ਦੀ ਗੱਲ ਕਰਾਂ। ਪਰ ਗੱਲ ਕਈ ਵਾਰ ਪਰਸਨ ਦੀ ਜਾਂ ਇੱਕ ਪਰਸਨ ਨੂੰ ਕ੍ਰਿਟਿਸਾਈਜ਼ ਕਰਨ ਦੀ ਨਹੀਂ ਹੁੰਦੀ, ਇਹ ਨੁਮਾਇੰਦਗੀ ਹੁੰਦੀ ਹੈ ਉਸ ਥਾਟ ਦੀ, ਉਸ ਵਿਚਾਰਧਾਰਾ ਦੀ ਜਿਨ੍ਹਾਂ ਨੇ ਇਸ ਕਿਸਮ ਦੇ ਹਲਕੇ ਇਨਸਾਨ ਨੂੰ ਅੱਗੇ ਲਿਆਂਦਾ ਹੁੰਦਾ, ਉਸ ਦੀ ਪੁਸ਼ਤ ਪਨਾਹੀ ਹੁੰਦੀ ਹੈ ਔਰ ਜਿਹੜੇ ਸਿਰਫ ਚੁੱਪ ਵੀ ਕਰ ਜਾਂਦੇ ਨੇ ਉਸ ਸਾਰੇ ਦੇ ਉੱਤੇ, ਅਸਲ ਦੇ ਵਿੱਚ ਉਹ ਵੀ ਆਪਣੀ ਚੁੱਪ ਦੇ ਨਾਲ ਉਸ ਵਿਚਾਰਧਾਰਾ ਦੀ ਹਮਾਇਤ ਕਰ ਰਹੇ ਹੁੰਦੇ ਨੇ ਜਿਸ ਦੀ ਸਪੋਕਸਪਰਸਨ ਇਸ ਵੇਲੇ, ਜੇ ਅਸੀਂ ਹਿੰਦੂਤਵਾ ਦੇ
ਹਵਾਲੇ ਨਾਲ ਕਹੀਏ। ਬੇਸ਼ੱਕ ਉਹਨਾਂ ਦਾ ਆਪਣਾ ਨੈਟਵਰਕ ਹੈ, ਮੋਹਨ ਭਾਗਵਤ ਵੀ ਕਦੇ ਮੂੰਹ ਖੋਲ੍ਹਦਾ ਹੈ, ਮੋਦੀ, ਅਮਿਤ ਸ਼ਾਹ, ਇਹ ਤਾਂ ਹੇਟਡ ਦੇ ਨਾਲ ਤੁਸੀਂ ਇਹਨਾਂ ਦਾ ਸਾਰੀਆਂ ਇਲੈਕਸ਼ਨ ਸਪੀਚਸ ਦੇ ਵੇਲੇ ਤੁਸੀਂ ਦੇਖੋਗੇ, ਪਿਛਲੀ ਇਲੈਕਸ਼ਨ ਵੀ ਐਕਸਕਲੂਸਿਵਲੀ ਮੁਸਲਿਮ ਹੇਟਡ ਦੇ ਉੱਤੇ ਜਿਹੜੀ ਆ ਉਹ ਰਨ ਕੀਤੀ। ਕਦੋਂ ਉਹਨਾਂ ਨੇ ਕੀ ਕਰਨਾ ਹੈ, ਲੇਕਿਨ ਜਦੋਂ ਵੀ ਕੋਈ ਥੋੜ੍ਹਾ ਬਹੁਤ ਠਹਿਰਾਵ ਆਉਂਦਾ ਕਿਸੇ ਚੀਜ਼ ਦੇ ਵਿੱਚ, ਫਿਰ ਉਸ ਗੈਪ ਨੂੰ ਫਿਲ ਕਰਨ ਦੇ ਲਈ ਕੋਈ ਨਾ ਕੋਈ ਹੋਰ ਸ਼ੋਸ਼ਾ ਛੱਡ ਦਿੱਤਾ ਜਾਂਦਾ ਹੈ। ਬਿਲਕੁਲ। ਔਰ ਕੰਗਣਾ ਰਣੌਤ, ਮੈਂ ਉਹ ਲਫ਼ਜ਼ ਨਹੀਂ ਕਹਿ ਸਕਦਾ ਜਿਹੜੇ ਕਿ ਇਹਨਾਂ ਦੇ ਹੀ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਨੇ ਆਪਣੇ ਮਲਟੀਪਲ ਇੰਟਰਵਿਊਜ਼ ਦੇ ਵਿੱਚ ਕਹੇ ਕਿ ਮੋਦੀ ਜਿਹੜਾ ਹੈ ਉਹ ਕੰਗਣਾ ਰਣੌਤ ਨਾਲ ਉਹਦੇ ਕੀ ਸੰਬੰਧ ਨੇ, ਕਿਵੇਂ ਉਹਨੇ ਤਾਂ ਕਿਹਾ ਵੀ ਇਹ ਛੁਪ ਕੇ ਮਿਲਦਾ ਰਹਿੰਦਾ ਸੀ। ਔਰ ਵੈਸੇ ਵੀ ਨਰਿੰਦਰ ਮੋਦੀ ਦੇ ਅਖਲਾਕ ਤੇ ਜੋ ਸੁਬਰਾਮਨੀਅਮ ਸਵਾਮੀ ਨੇ ਖੁੱਲ੍ਹ ਕੇ ਕਿਹਾ, ਉਹਨੇ ਕਿਹਾ ਵੀ ਇਹ 10 ਜਾਂ 11 ਵਾਰ ਜਿਹੜਾ ਹੈ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ ਚੀਨ ਗਿਆ। ਉਦੋਂ ਐਸ ਜੈ ਸ਼ੰਕਰ ਉੱਥੇ ਐਂਬੈਸਡਰ ਸੀ ਇੰਡੀਆ ਦਾ, ਔਰ ਉਹ ਜਿਹੜਾ ਜੋ ਉੱਥੇ ਆਸ਼ੀ ਲਈ ਜਾਂਦਾ ਸੀ, ਔਰ ਇਹੀ ਰਿਲੇਸ਼ਨਸ਼ਿਪ ਐਸ ਜੈ ਸ਼ੰਕਰ ਫੋਰਨ ਮਿਨਿਸਟਰ ਔਰ ਮੋਦੀ ਦਾ ਹੈ। ਔਰ ਚੀਨ ਨੇ ਉਹ ਸਾਰੇ ਉਸ ਦੇ ਜਿਹੜੇ ਦੌਰਿਆਂ ਦੇ ਦੌਰਾਨ ਉਸ ਦੀ ਕਰਤੂਤ ਹੈ, ਉਹਨਾਂ ਕੋਲ ਰਿਕਾਰਡ ਨੇ, ਇਸੇ ਲਈ ਇਹ ਚੀਨ ਦੇ ਸਾਹਮਣੇ ਬੋਲਦਾ ਨਹੀਂ ਹੈ, ਜ਼ਬਾਨ ਨਹੀਂ ਖੋਲ੍ਹਦਾ। ਜੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਵੀ ਚਾਈਨਾ ਨੇ ਲਈ ਤਾਂ ਉਸਨੇ ਕਿਹਾ ਵੀ ਨਾ ਕੋਈ ਆਇਆ, ਨਾ ਕੋਈ ਘੁਸਾ, ਨਾ ਕੋਈ ਗਿਆ। ਔਰ ਅਸੀਂ ਹੁਣ ਦੇਖ ਰਹੇ ਹਾਂ ਕਿ ਪਿਛਲੇ 5 ਸਾਲ 'ਚ ਇੱਕ ਨੌਟੰਕੀ ਕਰਨ ਤੋਂ ਬਾਅਦ, ਕਿਉਂਕਿ 20 ਜੂਨ ਨੂੰ ਗਲਵਾਨ ਵੈਲੀ ਦੇ ਵਿੱਚ ਟਕਰਾਅ ਤੋਂ ਬਾਅਦ ਹੁਣ ਇਸ ਜੁਲਾਈ ਦੇ ਮਹੀਨੇ ਚੀਨ ਵੱਲ ਪੂਰਾ ਰੁਖ ਹੈ। SCO ਦੀ ਮੀਟਿੰਗ 'ਚ ਐਸ ਜੈ ਸ਼ੰਕਰ ਵੀ, ਰਾਜਨਾਥ ਸਿੰਘ ਵੀ, ਅਜੀਤ ਡੋਵਲ ਵੀ ਗਏ, ਔਰ ਚਾਈਨਾ ਦੇ ਵੀਜ਼ੇ ਵੀ ਖੋਲ੍ਹ ਦਿੱਤੇ ਗਏ ਨੇ। ਔਰ ਗਰਮਜੋਸ਼ੀ ਦੇ ਨਾਲ ਜਿਹੜਾ ਹੈ ਉਹ ਚੀਨ ਦੇ ਗੁਣ ਵੀ ਹੁਣ ਗਾਣ ਦੀ ਸ਼ੁਰੂਆਤ ਉਹਨਾਂ ਦੇ ਜਿਹੜੇ ਨਾਨ ਸਟੇਟ ਐਕਟਰ ਮੀਡੀਆ ਤੇ ਬਿਠਾਏ ਹੋਏ ਨੇ, ਉਹ ਇਹ ਕਹਿ ਰਹੇ ਨੇ ਜੀ ਕਿ ਅਸੀਂ ਚੀਨ ਵੱਲ ਮੂੰਹ ਕਰਕੇ ਹੁਣ ਅਮਰੀਕਾ ਨੂੰ ਜ਼ਬਰਦਸਤ ਡਿਪਲੋਮੈਟਿਕ ਜਿਹੜਾ ਹੈ ਉਹ ਝਟਕਾ ਦਿੱਤਾ ਹੈ। ਸੋ ਉਹ ਤੁਸੀਂ ਜਿਹਨੂੰ ਅਮਰੀਕਾ 'ਚ ਕਹਿੰਦੇ ਨੇ ਕਿ ਈਵਨ ਮਰਡਰਰਸ ਹੈਵ ਦੇਅਰ ਅਟਰਨੀਜ਼, ਕਿ ਜਿਹੜੇ ਕਾਤਲ ਹੁੰਦੇ ਨੇ ਉਹਨਾਂ ਦੇ ਵਕੀਲ ਵੀ ਤਾਂ ਡਿਫੈਂਡ ਕਰ ਰਹੇ ਹੁੰਦੇ ਨੇ ਕਾਤਲ ਨੂੰ, ਕੋਈ ਨਾ ਕੋਈ ਆਰਗੂਮੈਂਟ ਉਹਨਾਂ ਦੇ ਕੋਲ ਵੀ ਹੁੰਦਾ। ਜੇ ਤੁਸੀਂ ਆਪਣੀ ਹਿਊਮਿਲੇਸ਼ਨ, ਆਪਣੀ ਡਿਫੀਟ ਨੂੰ ਵੀ ਵਿਜੇ ਕਹਿਣਾ ਹੈ, ਵਿਕਟਰੀ ਕਹਿਣਾ ਹੈ, ਤੇ ਉਹਨੂੰ ਸੈਲੀਬ੍ਰੇਟ ਕਰਨ ਦੀ ਕਾਲ ਦੇਣੀ ਹੈ, ਤੇ ਫਿਰ ਇਸ ਦਾ ਤਾਂ ਕੋਈ ਇਲਾਜ ਨਹੀਂ ਹੈ। ਇਹ ਤਾਂ ਸਿਆਣੇ ਬੰਦੇ ਚੰਗੀ ਤਰ੍ਹਾਂ ਸਮਝ ਜਾਂਦੇ ਨੇ ਕਿ ਭਾਈ ਇਹ ਕਰੈਕਟਰ ਕੀ ਨੇ। ਬਿਲਕੁਲ। ਅਸੀਂ ਦੇਖਦੇ ਹਾਂ ਕਿ ਹਿੰਦੂਤਵਾ, ਜਦੋਂ ਅਸੀਂ ਆਈਡੀਓਲੋਜੀ ਦੀ ਗੱਲ, ਕਿਉਂਕਿ ਕੰਗਨਾ ਰਣੌਤ ਲੇਟਲੀ ਪਿਛਲੇ 24 ਘੰਟੇ ਦੇ ਵਿੱਚ ਇਸ ਲਈ ਵਾਪਸ ਖਬਰਾਂ ਦੇ ਵਿੱਚ ਹੈ। ਹਾਲਾਂਕਿ ਕਈ ਜਿਹੜੇ ਕਹਿਣਗੇ ਕਿ ਜੀ ਉਹਨੂੰ ਜਿਹੜਾ ਉਹ ਮੀਡੀਆ ਦੇ ਵਿੱਚ ਰਹਿਣ ਦਾ ਸ਼ੌਕ ਹੈ, ਇਸ ਲਈ ਉਹ ਸਮੇਂ-ਸਮੇਂ ਕੋਈ ਨਾ ਕੋਈ ਵਿਵਾਦਤ ਗੱਲ ਸ਼ੁਰੂ ਕਰ ਦਿੰਦੀ ਹੈ। ਗੱਲ ਇਹ ਸਾਰੀ ਗਲਤ ਨਹੀਂ ਹੈ, ਲੇਕਿਨ ਇਸ ਕਰੈਕਟਰਿਸਟਿਕ ਨੂੰ ਹੀ ਹਿੰਦੂ ਤਵੀਆਂ ਨੇ ਜਿਹੜਾ ਆਪਣੇ ਸਮੇਂ-ਸਮੇਂ ਜਿਸ ਕਿਸਮ ਦੇ ਲੋਕ, ਜੇ ਗਿਰਧਰ ਸਿੰਘ ਉਹਨਾਂ ਦਾ ਵਜ਼ੀਰ ਹੈ, ਜਾਂ ਅਸਾਮ ਦਾ ਚੀਫ ਮਿਨਿਸਟਰ ਜਿਹੜਾ ਕਦੇ ਕਾਂਗਰਸੀ ਸੀ, ਉਹਦੇ ਤੋਂ ਮੁਸਲਮਾਨਾਂ ਦੇ ਖਿਲਾਫ ਘੁਆਉਣਾ ਹੈ, ਜਾਂ ਪਿਛਲੀ ਪਾਰਲੀਮੈਂਟ ਦੇ ਵਿੱਚ ਸਾਧਵੀ ਪ੍ਰਗਿਆ ਜਿਸ ਨੂੰ ਜਿਹੜੀ ਖੁੱਲ੍ਹ ਕੇ ਨਫ਼ਰਤ ਦੇ ਨਾਲ, ਔਰ ਸਮਝੌਤਾ ਐਕਸਪ੍ਰੈਸ ਜਿਹਦੇ 'ਚ ਕਈ ਮੁਸਲਮਾਨ ਮਾਰੇ ਗਏ ਸੀ ਭਾਰਤ ਦੀ ਟੈਰੀਟਰੀ 'ਚ, ਜਿਨ੍ਹਾਂ ਨੂੰ ਉਹਨਾਂ ਨੇ ਪਲਾਨ ਕੀਤਾ, ਸਾਧਵੀ ਪ੍ਰਗਿਆ, ਕਰਨਲ ਪ੍ਰੋਹਤ, ਇਹ ਸਾਰੇ ਉਸ ਗੈਂਗ ਦਾ ਹਿੱਸਾ ਸੀ ਜਿਹੜੇ RSS ਨੇ ਆਪਣਾ ਜਿਹੜਾ ਉਹਨਾਂ ਦਾ ਇੱਕ ਮਿਲੀਟੈਂਟ ਵਿੰਗ ਦੇ ਥੱਲੇ ਉਸ ਗਰੁੱਪ ਨੂੰ ਉਭਾਰਿਆ ਹੋਇਆ ਸੀ, ਔਰ ਉਹ ਉਹਦੇ ਤੋਂ ਬੁਲਾਉਂਦੇ ਸੀ। ਔਰ ਉਸ ਬਾਰੇ ਵੀ ਜਿਹੜਾ ਉਹ ਸਭ ਨੇ ਚੁੱਪ ਰਹਿਣਾ, ਜੇ ਇੱਕ ਅੱਧਾ ਦੇਣਾ ਵੀ ਪਿਆ ਤੇ ਕਹਿਣਾ ਜੀ ਅਸੀਂ ਪਾਰਟੀ ਸਹਿਮਤ ਨਹੀਂ ਹੈ, ਇਹ ਨਿੱਜੀ ਵਿਚਾਰ ਹੋ ਸਕਦੇ ਨੇ। ਇਸੇ ਤਰ੍ਹਾਂ ਜਿਹੜੀ ਇੱਕ ਇਹਨਾਂ ਦੀ ਜਨਰਲ ਸੈਕਟਰੀ BJP ਦੀ, ਜਿਹਨੇ ਪ੍ਰੋਫਿਟ ਮੁਹੰਮਦ ਬਾਰੇ ਜਿਹੜਾ ਬੜੀ ਘਟੀਆ ਟਿੱਪਣੀ ਕੀਤੀ ਸੀ, ਪਰ ਉਸ ਮੌਕੇ ਦੇ ਉੱਤੇ ਕਿਉਂਕਿ ਇੱਕਦਮ ਜਿਹੜਾ ਕਤਰ ਨੇ ਔਰ UAE ਨੇ ਔਰ ਬੜਾ ਫੋਰਸਫੁਲ ਉਹਨਾਂ ਨੇ ਰਿਐਕਸ਼ਨ ਦਿੱਤਾ ਸੀ, ਸੋ ਉਹਨੂੰ ਉਹਨਾਂ ਨੇ ਰਿਜ਼ਾਈਨ ਕਰਵਾਇਆ ਸੀ। ਇੱਕੋ ਇੱਕ ਘਟਨਾ ਇਹ ਸਾਰੇ ਪੀਰੀਅਡ 'ਚ ਮੈਂ ਦੇਖ ਸਕਦਾ ਹਾਂ ਕਿ ਜਿਹਦੇ 'ਚ ਕਿ ਜਿਸ ਨੇ ਕੋਈ ਇਸ ਕਿਸਮ ਦਾ ਗੈਰ ਜ਼ਿੰਮੇਵਾਰ ਬਿਆਨ ਦਿੱਤਾ ਉਹਨੂੰ BJP ਨੂੰ, ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਵੀ ਇਹਦੇ ਨਾਲ ਈਵਨ ਉਹਨਾਂ ਨੇ ਡਿਪਲੋਮੈਟਿਕ ਸੰਬੰਧ ਵੀ ਭਾਰਤ ਨਾਲੋਂ ਤੋੜਨ ਦੀ ਧਮਕੀ ਦਿੱਤੀ ਸੀ। ਪਰ ਬਾਈ ਐਂਡ ਲਾਰਜ ਪਹਿਲਾਂ ਤਾਂ ਜੇ ਹਿੰਦੂਤਵਾ ਦੀ ਆਈਡੀਓਲੋਜੀ ਵੱਲ ਦੇਖਣਾ ਹੋਏ, ਔਰ
ਇਹ ਕਿਉਂਕਿ ਵਰਾ 2025 ਚੱਲ ਰਿਹਾ ਹੈ, ਬਿਲਕੁਲ 1925 ਦੇ ਵਿੱਚ 100 ਸਾਲ ਹੋ ਗਏ ਨੇ ਆਰਐਸਐਸ ਨੂੰ ਹੋਂਦ ਚ ਆਇਆ। ਔਰ ਇਹ ਉਹ ਪੀਰੀਅਡ ਹੈ ਜਿਨ੍ਹਾਂ ਨੂੰ ਥੋੜਾ ਬਹੁਤ ਪੜ੍ਹਨ ਦਾ ਸ਼ੌਕ ਹੈ, ਉਹ 19th ਸੈਂਚੁਰੀ ਐਂਡ ਦੇ ਵਿੱਚ ਦੇਖ ਸਕਦੇ ਨੇ ਕਿ ਵੀ ਕਿਵੇਂ ਇੱਕ ਉਭਾਰ ਜਿਸ ਦੇ ਵਿੱਚ ਕਲਚਰਲ ਹਿੰਦੂਤਵਾ ਨੂੰ ਜਿਹੜਾ ਹੈ ਉਹ ਪ੍ਰਮੋਟ ਕਰਨ ਦੀ ਲਾਈਨ ਆਈ, ਉਸ ਦਾ ਰੂਹਾਨੀ ਬੇਸ ਬਣਾਉਣ ਦੀ ਗੱਲ ਆਈ, ਬਿਲਕੁਲ ਜਿਸ ਦੇ ਵਿੱਚ ਸੇਂਟ ਔਰਬਿੰਦੋ ਔਰ ਇਸ ਤੋਂ ਇਲਾਵਾ ਰਾਮਾ ਕ੍ਰਿਸ਼ਨਾ ਪਰਮਹੰਸ ਜਿਸ ਦਾ ਚੇਲਾ ਸਵਾਮੀ ਵਿਵੇਕਾਨੰਦ ਅਮਰੀਕਾ ਚ ਆਇਆ, ਫਿਰ ਸੇਂਟ ਔਰਬਿੰਦੋ ਤੋਂ ਇਲਾਵਾ ਰਵਿੰਦਰਨਾਥ ਟੈਗੋਰ ਜਿਹਦਾ ਪਿਓ ਭਾਵੇਂ ਬ੍ਰਹਮੋ ਸਮਾਜ ਨਾਲ ਜੁੜੇ ਹੋਏ ਸੀ। ਔਰ ਇਹ ਸਾਰੇ ਜਿਹੜੇ ਨੇ ਇਹਨਾਂ ਨੇ ਕੋਈ ਜੀਓਗ੍ਰਾਫੀਕਲ ਬਾਉਂਡਰੀਜ਼ ਨਹੀਂ, ਭਾਰਤ ਦੀ ਆਤਮਕ ਜਿਹੜੀ ਹੈ ਉਹ ਰੂਹਾਨੀਅਤ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਔਰ ਜਿਹੜਾ ਕਾਸਟ ਸਿਸਟਮ ਸੀ ਉਸ ਦੇ ਬਾਰੇ ਵੀ ਜਿਵੇਂ ਬ੍ਰਹਮੋ ਸਮਾਜ ਜਾਂ ਦੂਸਰਿਆਂ ਨੇ ਥੋੜੀ ਜਿਹੀ ਸੌਫਟ ਲਾਈਨ ਲੈਣ ਦੀ ਕੋਸ਼ਿਸ਼ ਕੀਤੀ। ਫਿਰ ਅਸੀਂ ਦੇਖਦੇ ਹਾਂ ਕਿ ਵੀ ਪੋਲੀਟੀਕਲ ਲੈਵਲ ਦੇ ਉੱਤੇ ਇਸ ਸਾਰੇ ਨੂੰ ਗੋਪਾਲ ਕ੍ਰਿਸ਼ਨ ਗੋਖਲੇ, ਬਾਲ ਗੰਗਾਧਰ ਤਿਲਕ, ਕਿਉਂਕਿ ਜੇ ਤੁਸੀਂ ਗਾਂਧੀ ਜਾਂ ਦੂਸਰੇ ਦਾ ਉਭਾਰ ਤਾਂ 20th ਸੈਂਚੁਰੀ 'ਚ ਹੁੰਦਾ ਹੈ ਔਰ ਉਦੋਂ ਕੀ ਆਰਐਸਐਸ ਦੀ ਆਈਡੀਓਲੋਜੀ ਵੀ ਖੜੀ ਹੁੰਦੀ ਹੈ। ਸੋ ਇਹ ਲੋਕਮਾਨਿਆ ਤਿਲਕ ਗੰਗਾ ਜਿਹੜਾ ਹੈ ਉਹ, ਔਰ ਇਹ ਸਾਰੇ ਰਾਸ ਬਿਹਾਰੀ ਬੋਸ ਵੀ ਬਾਅਦ ਦੇ ਵਿੱਚ ਆਉਂਦਾ ਹੈ, ਪਰ ਉਸ ਵੇਲੇ ਉਸ ਦੇ ਲਈ 3 ਸ਼ਬਦ ਜਿਹੜਾ ਹੈ ਲਾਲ ਬਾਲ ਪਾਲ ਕਿਹਾ ਜਾਂਦਾ ਸੀ, ਬਾਲ ਗੰਗਾਧਰ ਤਿਲਕ ਔਰ ਲਾਲਾ ਲਾਜਪਤ ਰਾਏ ਲਈ ਸੀ। ਕਿਉਂਕਿ ਜਦੋਂ ਜਸਵੰਤ ਸਿੰਘ ਕੰਵਲ ਜਿਹੜਾ ਉਸ ਢੁੱਡੀਕੇ ਪਿੰਡ ਨਾਲ ਹੀ ਸੰਬੰਧ ਰੱਖਦਾ ਸੀ ਜਿੱਥੋਂ ਦਾ ਲਾਲਾ ਲਾਜਪਤ ਰਾਏ ਸੀ, ਉਹਨੇ ਜਸਵੰਤ ਸਿੰਘ ਕੰਵਲ ਨੇ ਮੁੱਖ ਤੌਰ ਤੇ ਕਿਹਾ ਵੀ ਮੈਂ ਲਾਲਾ ਲਾਜਪਤ ਰਾਏ ਨੂੰ ਨਫ਼ਰਤ ਕਰਦਾ। ਹੁਣ ਨਫ਼ਰਤ ਬਿਲਕੁਲ ਰਾਈਟਲੀ, ਕਿਉਂਕਿ ਬਹੁਤ ਵਾਰ ਜਦੋਂ ਜਿਸ ਲਾਜਪਤ ਰਾਏ ਨੂੰ ਹਿੰਦੂਤਵੀ ਮੀਡੀਆ ਨੇ, ਜਿਹੜਾ ਪਹਿਲਾਂ ਲਾਹੌਰ 'ਚ ਬੈਠਾ ਸੀ ਬਾਅਦ ਦੇ ਵਿੱਚ ਜਲੰਧਰ ਆ ਗਏ, ਜਿਨ੍ਹਾਂ ਦੇ ਵਿੱਚ ਆਰੀਆ ਸਮਾਜੀ ਸੀ ਸਾਰੇ, ਜਿਨ੍ਹਾਂ ਦੇ ਵਿੱਚ ਵੀਰ ਪ੍ਰਤਾਪ, ਮਿਲਾਪ ਔਰ ਪੰਜਾਬ ਕੇਸਰੀ ਬਾਅਦ ਸ਼ੁਰੂ ਹੋਇਆ, ਪਹਿਲਾਂ ਹਿੰਦ ਸਮਾਚਾਰ ਸੀ, ਇਹਨਾਂ ਨੇ ਉਸ ਲਾਲਾ ਲਾਜਪਤ ਰਾਏ ਨੂੰ ਪੰਜਾਬ ਕੇਸਰੀ, ਕੇਸਰੀ ਜਿਹੜਾ ਹੈ ਇਹ ਸੰਸਕ੍ਰਿਤ ਦੇ ਵਿੱਚ ਵੀ ਔਰ ਸਾਡੇ ਉਸ ਖਿੱਤੇ 'ਚ ਵੀ ਸ਼ੇਰ ਦੇ ਲਈ ਇੱਕ ਲਫ਼ਜ਼ ਜਿਹੜਾ ਹੈ ਉਹ ਕੇਸਰੀ ਵੀ ਹੈ। ਸੋ ਉਹਨਾਂ ਨੂੰ ਇਹ ਚੁੱਭਦਾ ਸੀ ਕਿ ਪੰਜਾਬ ਦੇ ਲੋਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨੇ, ਤੇ ਉਹਨਾਂ ਨੇ ਆਪਣਾ ਜਿਹੜਾ ਆਰੀਆ ਸਮਾਜੀ ਹਿੰਦੂਤਵੀ ਵਿਚਾਰਧਾਰਾ ਦੇ, ਜੇ ਤੁਸੀਂ ਪਿਓ ਕਹਿਣਾ ਹੋਏ, ਫਾਊਂਡਿੰਗ ਤਾਂ 1925 'ਚ ਹੁੰਦੀ ਹੈ ਔਰ ਉਸ 'ਚ ਜਿਹੜਾ ਡਾਕਟਰ ਹੈਡਗਵੇਅਰ ਔਰ ਬਾਅਦ ਦੇ ਵਿੱਚ ਜਿਹੜਾ ਗੋਲਵਲਕਰ ਔਰ ਦੂਸਰੇ ਉਹਨੂੰ ਲੀਡ ਕਰਦੇ ਨੇ, ਪਰ ਪੰਜਾਬ ਦੀ ਧਰਤੀ ਦੇ ਉੱਤੇ 19th ਸੈਂਚੁਰੀ ਦੇ ਵਿੱਚ ਜਦੋਂ 19th ਸੈਂਚੁਰੀ ਐਂਡ 'ਚ ਦਿਆਨੰਦ ਆਉਂਦਾ ਹੈ ਔਰ ਉਹ ਆਰੀਆ ਸਮਾਜ ਨੂੰ ਫਾਊਂਡ ਕਰਦਾ ਹੈ। ਔਰ ਤੁਹਾਨੂੰ ਜੇ ਤੁਸੀਂ ਹਿੰਦੂਤਵੀ ਵਿਚਾਰਧਾਰਾ 'ਚੋਂ ਸਨਾਤਨ ਔਰ ਆਰੀਆ ਸਮਾਜ ਇਸ ਨੂੰ ਵਕਤੀ ਤੌਰ ਤੇ ਪਾਸੇ ਰੱਖ ਲਓ ਤਾਂ ਫਿਰ ਤੁਹਾਨੂੰ ਜਿਹੜੀ ਇਸ ਸਮਾਜ ਦੀ ਨਫ਼ਰਤ ਹੈ ਉਹਦਾ ਆਧਾਰ ਦਿਆਨੰਦ ਮਿਲ ਜਾਏਗਾ, ਜਿਸ ਨੇ ਸਤਿਆਰਥ ਪ੍ਰਕਾਸ਼ ਨਾਂ ਦੀ ਕਿਤਾਬ ਦੇ ਵਿੱਚ ਈਸਾਈ, ਮੁਸਲਮਾਨ, ਸਿੱਖ ਗੁਰੂ ਸਾਹਿਬਾਨ ਉਹਨਾਂ ਦੇ ਬਾਰੇ ਬਹੁਤ ਮੰਦ ਸ਼ਬਦਾਵਲੀ ਵਰਤੀ। ਔਰ ਈਵਨ ਗਾਂਧੀ ਵਰਗਾ ਜਿਹੜਾ ਖੁਦ ਸੌਫਟ ਹਿੰਦੂਤਵਾ ਨੂੰ ਅੱਗੇ ਤੋਰਨ ਵਾਲਾ ਸੀ, ਉਸਨੇ ਵੀ ਇਹ ਕਿਹਾ ਕਿ ਇਸ ਸੇ ਨਿਰਾਸ਼ਾਜਨਕ ਪੁਸਤਕ मैंने दूसरी और कोई नहीं पढ़ी है। लेकिन ਅੱਜ ਵੀ ਉਹ ਸਤਿਆਰਥ ਪ੍ਰਕਾਸ਼ ਐਗਜ਼ਿਸਟ ਕਰਦਾ। ਔਰ ਉਹ ਜਿਹੜੇ ਪੰਜਾਬ ਦੇ ਵਿੱਚ ਆਰੀਆ ਸਮਾਜ ਨੇ ਨਫ਼ਰਤ ਦੇ ਬੀਜ ਬੀਜੇ, ਔਰ ਜਿਸ ਆਰੀਆ ਸਮਾਜ ਦੀ ਇਸ ਨਫ਼ਰਤ ਦੀ ਵਿਚਾਰਧਾਰਾ ਨੂੰ ਜਿਹੜੇ ਅਪਰ ਕਲਾਸ ਔਰ ਲੋਅਰ ਕਲਾਸ ਹਿੰਦੂ ਖੱਤਰੀ ਸੀ ਪੰਜਾਬ ਦਾ, ਖਾਸ ਤੌਰ ਤੇ ਜਿਹੜਾ ਲਹਿੰਦੇ ਪੰਜਾਬ ਦਾ ਸੀ, ਜਿੰਨੇ ਤੁਸੀਂ ਖੰਨੇ ਔਰ ਮਲਹੋਤਰੇ ਔਰ ਸੇਠੀ ਔਰ ਦੂਸਰੇ ਪਾਠ ਦੇਖੋਗੇ, ਔਰ ਇਹਨਾਂ ਦੇ ਵੱਡੇ ਤਬਕੇ ਨੇ ਇੱਕ ਜਿਹੜਾ ਹੈ ਉਸ ਆਰੀਆ ਸਮਾਜ ਦੀ ਵਿਚਾਰਧਾਰਾ ਨੂੰ ਜਿਹੜਾ ਹੈ ਉਹ ਬਹੁਤ ਚੰਗੀ ਤਰ੍ਹਾਂ ਅਡਾਪਟ ਹੀ ਨਹੀਂ ਕੀਤਾ। ਜੇ ਤੁਸੀਂ ਦੇਖੋਗੇ ਕਿ ਜਿਸ ਗੁਜਰਾਤ ਦੇ ਵਿੱਚ ਦਿਆਨੰਦ ਪੈਦਾ ਹੋਇਆ ਉਹਦੇ ਤੁਹਾਨੂੰ ਆਰੀਆ ਸਮਾਜੀ ਨਹੀਂ ਮਿਲਣਗੇ, ਉਹਦੇ ਬਾਹਰ ਨਹੀਂ ਸੀ, ਹੋਰ ਕਿਤੇ ਉਹਦੇ ਪੈਰ ਨਹੀਂ ਲੱਗੇ। ਪੰਜਾਬ ਦੇ ਹਿੰਦੂਆਂ ਨੇ, ਔਰ ਹਿੰਦੂਆਂ 'ਚ ਵੀ ਜਿਵੇਂ ਮੈਂ ਕਿਹਾ ਵੀ ਅਪਰ ਕਲਾਸ ਖੱਤਰੀ ਖਾਸ ਤੌਰ ਦੇ ਉੱਤੇ, ਉਹਨਾਂ ਨੇ ਉਸ ਨੂੰ ਨਾ ਸਿਰਫ ਅਡਾਪਟ ਕੀਤਾ। ਜੇ ਤੁਸੀਂ ਦੇਖੋ ਕਿ ਡੀਏਵੀ ਕਾਲਜਾਂ ਔਰ ਸਕੂਲਾਂ ਦਾ, ਹੁਣ ਡੀਏਵੀ ਦਿਆਨੰਦ ਐਂਗਲੋ ਵੈਦਿਕ ਕਾਲਜ ਜਾਂ ਸਕੂਲ, ਉਹਦਾ ਇੱਕ ਜਾਲ ਵਿਛਾਇਆ। ਔਰ ਪੰਜਾਬ ਦੇ ਵਿੱਚ ਜਿਹੜੀ ਸਿੱਖਾਂ ਦੇ ਖਿਲਾਫ ਨਫ਼ਰਤ ਦਾ ਆਧਾਰ, ਔਰ ਇਹ ਉਹ ਕਲਾਸ ਸੀ ਅਪਰ ਮਿਡਲ ਕਲਾਸ ਹਿੰਦੂਆਂ ਦੀ ਜਿਹੜੀ ਵਪਾਰੀ ਸੀ,
ਜਿਨ੍ਹਾਂ ਦੇ ਕੋਲ ਐਜੂਕੇਸ਼ਨ ਵੀ ਆਈ। ਔਰ ਜਿਹੜਾ 47 ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਜਿਹੜੀ ਸਾਜ਼ਿਸ਼ ਜਿਹਦੇ ਥੱਲੇ ਸਭ ਤੋਂ ਪਹਿਲਾਂ ਪੰਜਾਬ ਦੇ ਹਿੰਦੂਆਂ ਨੂੰ ਵੀ ਇਹ ਕਾਲ ਦਿੱਤੀ ਗਈ ਕਿ ਬਈ ਤੁਸੀਂ ਆਪਣੀ ਮਾਂ ਬੋਲੀ ਹਿੰਦੀ ਲਿਖਾਓ, ਪੰਜਾਬੀ ਨਹੀਂ ਲਿਖਾਉਣੀ ਹੈ। ਔਰ ਇਹ ਇਮੀਡੀਏਟਲੀ ਬਾਅਦ 1947 ਚ ਜਿਹੜੀ ਹੈ ਉਹ ਤਕਸੀਮ ਹੁੰਦੀ ਹੈ ਪੰਜਾਬ ਦੀ। 4 ਸਾਲ ਬਾਅਦ ਪਹਿਲੀ ਸੈਂਸਸ, ਪਹਿਲੀ ਮਰਦਮਸ਼ੁਮਾਰੀ 1951 ਦੇ ਵਿੱਚ ਹੁੰਦੀ ਹੈ। ਔਰ ਪੰਜਾਬ ਦਾ ਹਿੰਦੂ ਪੰਜਾਬੀ ਬੋਲ ਕੇ ਜਿਹੜਾ ਹੈ ਉਹ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾ ਰਿਹਾ ਹੁੰਦਾ। ਇਹੀ ਟ੍ਰੈਂਡ ਫਿਰ 1961 ਤੱਕ, ਕਿਉਂਕਿ 1950 ਤੋਂ 1960 ਦੇ ਵਿਚਾਲੇ ਪੰਜਾਬੀ ਸੂਬੇ ਦਾ ਮੋਰਚਾ ਜ਼ੋਰ ਸ਼ੋਰ ਨਾਲ ਲੱਗਦਾ। ਪਰ ਇਹ ਕਿਉਂਕਿ ਜਿਹੜੀ ਅਪਰ ਮਿਡਲ ਕਲਾਸ ਹਿੰਦੂਆਂ ਦੀ ਆਰੀਆ ਸਮਾਜੀ ਸੀ, ਇਹ ਬਹੁਤ ਜ਼ਿਆਦਾ ਇਫੈਕਟਿਵ ਸੀ, ਐਜੂਕੇਸ਼ਨ ਦੇ ਵਿੱਚ ਵੀ ਬੈਠੇ ਹੋਏ ਸੀ, ਮਿਨਿਸਟਰੀਅਲ ਬਰਥ ਦੇ ਵਿੱਚ ਵੀ ਬੈਠੇ ਹੋਏ ਸੀ, ਔਰ ਹਰ ਪਾਸੇ ਇਹਨਾਂ ਦਾ ਜਿਹੜੀ ਹੈ ਉਹ ਪੂਰੀ ਜਕੜ ਪਕੜ ਸੀ। ਸੋ ਇਹਨਾਂ ਨੇ ਹਰ ਲੈਵਲ ਤੋਂ ਜਿਹੜਾ ਹੈ ਉਹ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ। ਔਰ ਜਦੋਂ ਅਸੀਂ ਈਵਨ ਕੈਰੋਂ ਤੋਂ ਪਹਿਲਾਂ, ਕੈਰੋਂ ਤਾਂ ਬਾਅਦ ਦੇ ਵਿੱਚ ਇਹਨਾਂ ਨੇ ਲਿਆਂਦਾ, ਜਿਹੜੇ ਗੋਪੀ ਚੰਦ ਭਾਰਗਵ ਜਾਂ ਭੀਮ ਸੈਨ ਸੱਚਰ, ਇਹ ਜਿਹੜੇ ਚੀਫ ਮਿਨਿਸਟਰ ਪੰਜਾਬ ਦੇ ਲਿਆਂਦੇ ਗਏ, ਔਰ ਜਿਨ੍ਹਾਂ ਦੇ ਥੱਲੇ ਜਿਵੇਂ ਗੋਪੀ ਚੰਦ ਭਾਰਗਵ ਦੇ ਥੱਲੇ 10 ਅਕਤੂਬਰ 1948 ਨੂੰ ਜਿਹੜਾ ਚੰਦੂ ਲਾਲ ਤ੍ਰਿਵੇਦੀ ਗਵਰਨਰ ਦਾ ਨਾਂ ਤਾਂ ਲਿਆ ਜਾਂਦਾ ਹੈ, ਪਰ ਚੀਫ ਮਿਨਿਸਟਰ ਤਾਂ ਗੋਪੀ ਚੰਦ ਭਾਰਗਵ ਸੀ। ਔਰ ਇਹ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਜਿਹੜਾ ਆਰਡੀਨੈਂਸ ਹੈ ਉਸ ਪੀਰੀਅਡ 'ਚ ਜਾਰੀ ਹੁੰਦਾ। ਸੋ ਇਹ ਨਫ਼ਰਤ ਔਰ ਹਰ ਲੈਵਲ ਦੇ ਉੱਤੇ। ਔਰ ਜੇ ਅਸੀਂ ਅੱਗੇ ਜਾ ਕੇ ਦੇਖੀਏ ਕਿ ਜਦੋਂ ਪੰਜਾਬੀ ਸੂਬਾ ਬਣਾਉਣ ਦੇ ਲਈ ਮਜਬੂਰ ਵੀ ਹੋ ਜਾਂਦੀ ਹੈ ਹਕੂਮਤ ਲਾਲ ਬਹਾਦਰ ਸ਼ਾਸਤਰੀ ਦੇ ਪੀਰੀਅਡ ਤੱਕ ਪਹੁੰਚਦਿਆਂ 1965 ਦੀ ਭਾਰਤ ਪਾਕਿਸਤਾਨ ਜੰਗ ਤੋਂ ਬਾਅਦ, ਤੇ ਇਹ ਸਾਰੀ ਆਰੀਆ ਸਮਾਜੀ ਫਿਰਕੂ ਲੌਬੀ ਜਿਹੜੀ ਹਿੰਦੂਤਵਾ ਦੀ ਵਿਚਾਰਧਾਰਾ ਦੀ ਅੱਜ ਵੱਡੀ ਝੰਡਾ ਬਰਦਾਰ ਬਣੀ ਹੋਈ ਹੈ, ਇਹ ਗੁਲਜ਼ਾਰੀ ਲਾਲ ਨੰਦਾ ਅਗੇਨ ਆਰੀਆ ਸਮਾਜੀ ਪੰਜਾਬੀ ਹਿੰਦੂ ਖੱਤਰੀ, ਉਹਦੇ ਕੋਲ ਜਾਂਦੇ ਨੇ ਸਾਰੇ ਜਗਤ ਨਾਰਾਇਣ, ਵਰਿੰਦਰ, ਯਸ਼ ਕੇ ਜੀ ਤੁਸੀਂ ਤਾਂ ਸਾਨੂੰ ਭੇੜੀਆਂ ਦੇ ਸਾਹਮਣੇ ਸੁੱਟ ਦਿੱਤਾ ਹੈ। ਤੇ ਉਹਨਾਂ ਨੂੰ ਕਹਿੰਦਾ ਲਾਲਾ ਜੀ ਫਿਕਰ ਮਤ ਕਰੋ, हम इन्हें ऐसा लूला लंगड़ा पंजाबी सूबा देंगे कि ये छोड़ के भागेंगे। और ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਕਿਤੇ ਅਨਪ੍ਰੈਸੀਡੈਂਟਡ ਸੀ। ਜਦੋਂ ਤੁਸੀਂ ਡਿਵੀਜ਼ਨ ਆਫ ਪੰਜਾਬ ਤੋਂ ਬਾਅਦ ਦੇਖਦੇ ਹੋ ਕਿ ਪਾਣੀਆਂ ਨੂੰ ਸੈਂਟਰ ਨੇ ਆਪਣੇ ਕਬਜ਼ੇ 'ਚ ਕਰ ਲਿਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਸੈਕਸ਼ਨ 78, 79, 80 ਨੂੰ ਤੁਸੀਂ ਦੇਖੋਗੇ, ਇਹ ਕਿਤੇ ਨਹੀਂ ਹੋਇਆ। ਜਿੰਨੇ ਸੂਬੇ, ਜੇ ਮਹਾਰਾਸ਼ਟਰ ਬਣਿਆ ਬੰਬਈ ਸਟੇਟ ਚੋਂ ਨਿਕਲ ਕੇ, ਤੇ ਕੈਪੀਟਲ ਤਾਂ ਬੰਬਈ ਉਹਦੇ ਕੋਲ ਰਹੀ, ਗੁਜਰਾਤ ਨੂੰ ਆਪਣੀ ਬਣਾਉਣੀ ਪਈ। ਪਰ ਇੱਥੇ ਚੰਡੀਗੜ੍ਹ ਬਾਹਰ, ਪੰਜਾਬੀ ਬੋਲਦੇ ਇਲਾਕੇ ਬਾਹਰ, ਔਰ ਐਸਾ ਲੂਲਾ ਲੰਗੜਾ ਦਿੱਤਾ। ਉਹਨਾਂ ਨੇ ਕਿਹਾ ਵੀ ਆਪ ਹੀ ਸੇ ਕਹਿਣਗੇ ਨਹੀਂ ਸਾਨੂੰ ਨਹੀਂ ਚਾਹੀਦਾ, ਅਸੀਂ ਜਿਹੜਾ ਹੈ ਉਹ ਮਹਾਂ ਪੰਜਾਬ ਦੇ ਦਿਓ ਸਾਨੂੰ, ਕਿ ਵੀ ਅਸੀਂ ਹਿੰਦੂਆਂ 'ਚ ਜਜ਼ਬ ਹੋਣ ਨੂੰ ਤਿਆਰ ਹੈ। ਪਰ ਜੇ ਉਹਦੀ ਹੋਂਦ ਬਣ ਵੀ ਗਈ ਔਰ ਉਹਨੂੰ ਵਿਦਨ ਫਿਊ ਈਅਰਸ ਉਹ ਇੱਕ ਬ੍ਰੈਡ ਬਾਸਕਟ ਬਣ ਕੇ ਪੰਜਾਬ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਦੇ ਨਾਂ ਥੱਲੇ ਜੋ ਕੁਝ ਹੁੰਦਾ ਹੈ, ਤੇ ਫਿਰ ਤੁਸੀਂ ਦੇਖਦੇ ਹੋ ਕਿ 70ਵੇਂ ਤੱਕ ਪਹੁੰਚਦੇ ਆ ਕੀ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ, ਕਿਵੇਂ ਨਕਲੀ ਗੁਰੂਡਮ ਖੜਾ ਕੀਤਾ ਜਾਂਦਾ ਹੈ, ਕਿਵੇਂ ਨਿਰੰਕਾਰੀਆਂ ਦੇ ਮਗਰ ਜਿਹੜਾ ਸਾਰਾ ਭਾਰਤ ਖਲੋ ਜਾਂਦਾ ਹੈ, ਸਣੇ ਉਹਨਾਂ ਦੀ ਸੈਂਟਰ ਕੈਬਨਿਟ ਔਰ ਦੂਜੇ ਦੇ। ਔਰ ਫਿਰ ਇੰਦਰਾ ਗਾਂਧੀ ਵਾਪਸ ਜਦੋਂ ਆਉਂਦੀ ਹੈ ਐਮਰਜੈਂਸੀ ਤੋਂ ਬਾਅਦ, ਫਿਰ ਕਿਹੜੀ ਪਲੈਨਿੰਗ ਔਰ ਕਿਵੇਂ ਜੂਨ 84 ਘੱਲੂਘਾਰ ਔਰ ਪਿਛਲੇ 41 ਵਰਿਆਂ ਦੀ ਕਹਾਣੀ ਇਹ ਸਾਡੇ ਸਾਹਮਣੇ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਕਿਉਂਕਿ ਆਰਐਸਐਸ ਦਾ ਜਨਮ 1925 ਚ ਹੁੰਦਾ ਹੈ, ਲਾਲਾ ਲਾਜਪਤ ਰਾਏ ਉਸ ਖਿੱਤੇ ਦੇ ਵਿੱਚ ਆਰੀਆ ਸਮਾਜੀ ਮੂਲ ਦਾ ਜਿਹੜਾ ਹੈ, ਇਹ ਬੇਸ਼ੱਕ ਬਹੁਤ ਵਾਰ ਇਹ ਦੁਹਰਾਇਆ ਜਾਂਦਾ ਔਰ ਕਈ ਵਾਰੀ ਪਾਕਿਸਤਾਨ ਦੇ ਸਕਾਲਰ ਵੀ ਮੁਹੰਮਦ ਅਲੀ ਜਿਨ੍ਹਾਂ ਨੂੰ ਇਹ ਕਹਿ ਕੇ ਕਾਇਦੇ ਆਜ਼ਮ ਨੇ ਜਿਹੜੇ ਕਿ ਵੀ ਉਹਨਾਂ ਨੇ ਟੂ ਨੇਸ਼ਨ ਥਿਊਰੀ ਦਿੱਤੀ। ਨਹੀਂ, ਟੂ ਨੇਸ਼ਨ ਥਿਊਰੀ ਜੇ ਤੁਸੀਂ ਧਿਆਨ ਨਾਲ ਦੇਖੋਗੇ ਉਹਨਾਂ ਦੇ ਵਿੱਚ ਲਾਜਪਤ ਰਾਏ ਹੈ, ਉਹਨਾਂ ਦੇ ਵਿੱਚ ਸਾਵਰਕਰ ਹੈ ਜਿਹੜਾ ਬਾਅਦ 'ਚ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਵੀ ਬਣਿਆ, ਔਰ ਉਹਦੇ 'ਚ ਫਿਰ ਜਦੋਂ ਗੋਲਵਲਕਰ ਜਿਹਨੇ ਆਰਐਸਐਸ ਫਾਊਂਡ ਕੀਤਾ, ਉਹਦੀ ਜਦੋਂ ਤੁਸੀਂ ਬੰਚ ਆਫ ਥਾਟਸ ਕਿਤਾਬ ਦੇਖੋਗੇ ਤੇ ਉਹਨੇ ਇਹ ਜਿਹੜੀ ਸਾਰੀ ਮੈਜੋਰਿਟੀ ਵਰਸਸ ਮਾਈਨੋਰਿਟੀ ਦੀ ਲਾਈਨ ਹੈ ਉਹਨੂੰ ਬੜਾ ਕਲੀਅਰਲੀ, ਜਿਵੇਂ ਸਾਵਰਕਰ, ਹਾਲਾਂਕਿ ਸਾਵਰਕਰ ਕੋਈ ਆਰੀਆ ਸਮਾਜੀ ਨਹੀਂ ਸੀ, ਉਹ ਤਾਂ ਏਥੀਅਸਟ ਸੀ, ਨਾਸਤਕ ਵਾਂਗ ਸੀ, ਪਰ ਇਹ ਟਰਮ ਹਿੰਦੂਤਵਾ ਉਹਨੇ ਕੋਇਨ ਕੀਤੀ ਔਰ ਉਹਨੇ ਜਿਹੜਾ ਇਸ ਨੂੰ ਬਿਲਕੁਲ ਕਲੀਅਰਲੀ ਕਿਹਾ ਵੀ ਇਹ ਜਿਹੜਾ ਮੁਸਲਮਾਨਾਂ ਔਰ ਈਸਾਈਆਂ ਦੇ ਲਈ ਸਿੱਧੀ ਲਾਈਨ ਹੈ, ਜਾਂ ਜਜ਼ਬੋ ਨਹੀਂ ਤਾਂ ਇਹਨਾਂ ਦਾ ਹਸ਼ਰ ਉਹੀ ਕਰੋ ਜੋ ਸਪੈਨਿਸ਼ ਇਨਕੁਇਜ਼ੀਸ਼ਨ ਦੇ ਵੇਲੇ
1492 ਤੋਂ ਬਾਅਦ ਸਪੇਨ 'ਚ ਮੁਸਲਮਾਨਾਂ ਦੇ ਨਾਲ ਹੋਇਆ ਸੀ। ਔਰ ਇਹੀ ਲਾਈਨ ਨੂੰ ਇਹ ਫੋਲੋ ਕਰ ਰਹੇ ਨੇ ਜਦੋਂ ਇਹਨਾਂ ਦੇ ਹੱਥ 'ਚ 2014 ਦੀ ਪੋਲੀਟੀਕਲ ਪਾਵਰ ਆਈ। ਦੂਸਰੇ ਪਾਸੇ ਸਾਵਰਕਰ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਸੀ ਕਿ ਸਿੱਖਾਂ ਦਾ ਕੀ ਕੀਤਾ ਜਾਏ, ਕਿਵੇਂ ਹੋਏ। ਗੋਲਵਲਕਰ ਜਾਂ RSS ਦੇ ਬਾਰੇ ਕਲੀਅਰ ਸੀ ਕਿ ਉਹਨਾਂ ਦਾ ਕਹਿਣਾ ਸੀ ਕਿ ਸਿੱਖ ਬੋਧੀ ਜੈਨੀ, ਕਿਉਂਕਿ ਇਹ ਇਸ ਧਰਤੀ ਤੇ ਹੀ ਪੈਦਾ ਹੋਏ ਨੇ, ਇਹਨਾਂ ਦੀ ਇਹ ਪੁੰਨ ਧਰਤੀ ਇਹੀ ਹੈ, ਇਸ ਲਈ ਇਹ ਹਿੰਦੂ ਸਮੁੰਦਰ ਦੀਆਂ ਲਹਿਰਾਂ ਨੇ ਔਰ ਅਲਟੀਮੇਟਲੀ ਇਹਨਾਂ ਨੇ ਹਿੰਦੂ ਸਮੁੰਦਰ ਦੇ ਵਿੱਚ ਹੀ ਜਜ਼ਬ ਹੋਣਾ। ਸੋ ਉਹਨਾਂ ਨੇ ਸਿੱਖਾਂ ਨੂੰ, ਬੋਧੀਆਂ ਜੈਨੀਆਂ ਨੂੰ ਡੈਥ ਕਿਸ ਦੇ ਨਾਲ ਮਾਰਨ ਦੀ ਲਾਈਨ ਰੱਖੀ ਔਰ ਉਹ ਬਰਾਬਰ ਸ਼ਾਸਤਰ ਤੇ ਸ਼ਸਤਰ ਦਾ ਜਿਹੜਾ ਬੈਲੈਂਸ ਹੈ ਉਹ ਇਹਨਾਂ ਨੇ ਪੂਰਾ ਬਣਾ ਕੇ ਰੱਖਿਆ। ਔਰ ਅੱਜ ਜਦੋਂ ਅਸੀਂ ਇਸ ਸਾਰੇ ਚੈਲੰਜ ਨੂੰ ਦੇਖਦੇ ਹਾਂ, ਜੇ ਅਸੀਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਤੋਂ ਪਹਿਲਾਂ ਜੂਨ 84 ਦੀ ਗੱਲ ਕਰੀਏ ਤੇ ਫਿਰ ਤੁਸੀਂ ਦੇਖੋਗੇ ਕਿ ਬੇਸ਼ੱਕ RSS ਦੀ ਸ਼ੁਰੂਆਤ ਇੱਕ ਸਮਾਜਿਕ ਸੰਗਠਨ ਦੇ ਤੌਰ ਤੇ ਹੁੰਦੀ ਹੈ, ਕੋਈ ਪੋਲੀਟੀਕਲ ਪਾਰਟੀ ਨਹੀਂ ਸੀ। ਪੋਲੀਟੀਕਲ ਪਾਰਟੀ ਉਹਨਾਂ ਨੇ ਉਸ ਤੋਂ ਪਹਿਲਾਂ ਵਕਤਨ ਹਿੰਦੂ ਮਹਾਸਭਾ ਜਿਹੜੀ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਆਉਂਦੀ ਸੀ ਉਹਦੀ ਹਮਾਇਤ ਤੇ ਸੀ। ਔਰ 50ਵਿਆਂ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਭਾਰਤੀ ਜਨਸੰਘ ਨਾਂ ਦੀ ਜਿਹੜੀ ਹੈ ਉਹ ਪੋਲੀਟੀਕਲ ਜਥੇਬੰਦੀ ਫਲੋਟ ਕੀਤੀ, ਜਿਹਦਾ ਪਹਿਲਾ ਪ੍ਰੈਜ਼ੀਡੈਂਟ ਸ਼ਾਮਾ ਪ੍ਰਸਾਦ ਮੁਖਰਜੀ ਸੀ। ਉਹੀ ਮੁੜ ਕੇ ਭਾਰਤੀ ਜਨਤਾ ਪਾਰਟੀ, ਜਦੋਂ ਜਨਤਾ ਪਾਰਟੀ ਬਣੀ ਜੈ ਪ੍ਰਕਾਸ਼ ਨਾਰਾਇਣ ਦੀ, ਜਨਸੰਘ ਉਹਦਾ ਹਿੱਸਾ ਬਣਿਆ। ਬਾਅਦ ਦੇ ਵਿੱਚ ਉਹਦੇ ਨਾਲ ਭਾਰਤੀਆ ਲਾ ਕੇ ਆਪਣੀ ਪਾਰਟੀ ਬਣਾ ਕੇ 2014 'ਚ ਉਹਨਾਂ ਨੇ ਪਾਵਰ ਗ੍ਰੈਬ ਕੀਤੀ। ਹੁਣ ਇਸ ਸਾਰੇ ਪੀਰੀਅਡ 'ਚ ਪੰਜਾਬ 'ਚ, ਕਿਉਂਕਿ ਅਸੀਂ ਸਿੱਖ ਕੰਟੈਕਸਟ ਦੇ ਵਿੱਚ ਗੱਲ ਕਰ ਰਹੇ ਹਾਂ, ਔਰ ਕੰਗਣਾ ਰਣੌਤ ਦਾ ਉਹ ਬਿਆਨ ਜਿਹੜਾ ਉਹਨੇ ਕੱਲ ਪਾਰਲੀਮੈਂਟ ਦੇ ਬਾਹਰ ਦਿੱਤਾ, ਜਿਹਦੇ 'ਚ ਉਸਨੇ ਇਹ ਦੋਸ਼ ਦਿੱਤਾ ਕਿ ਜਿਹੜੀਆਂ ਹਿਮਾਚਲ ਦੇ ਵਿੱਚ ਡਰੱਗਸ ਆ ਰਹੀਆਂ ਉਹ ਵਾਇਆ ਪੰਜਾਬ ਆ ਰਹੀਆਂ। ਔਰ ਇਸ ਤੋਂ ਪਹਿਲਾਂ ਕਿ ਮੈਂ ਇਸ ਦੀ ਜਿਹੜਾ ਅੱਗੇ ਗੱਲ ਕਰਾਂ, ਮੈਂ ਐਗਜ਼ੈਕਟ ਉਹਦੇ ਲਫ਼ਜ਼ ਦੁਹਰਾਉਣਾ ਚਾਹੁੰਦਾ ਕਿ ਵੀ ਉਹਨੇ ਕਿਹਾ ਕਿ ਵੀ ਇਹ ਜਿਹੜੀ ਡਰੱਗਸ ਦੀ ਸਮੱਸਿਆ ਹਿਮਾਚਲ 'ਚ ਇੰਨੀ ਕਿ ਗੰਭੀਰ ਹੈ ਕਿ ਜੇ ਇਸ ਦੇ ਉੱਤੇ ਠੀਕ ਕਦਮ ਨਾ ਲਏ ਗਏ ਤਾਂ ਇਹ ਬਹੁਤ ਮੰਦਹਾਲੀ 'ਚ ਹੋਏਗੀ। ਔਰ ਉਹਨੇ ਕਿਹਾ ਵੀ ਇਹ ਬਿਲਕੁਲ ਪੰਜਾਬ ਵਾਂਗ ਹੋ ਰਿਹਾ, ਜਿੱਥੇ ਕੁਝ ਪਿੰਡ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਸਿਰਫ ਵਿਧਵਾਵਾਂ ਨੇ ਜਾਂ ਯੰਗ ਔਰਤਾਂ ਨੇ, ਕੋਈ ਮੁੰਡੇ ਨਹੀਂ ਬਚੇ। ਹਿਮਾਚਲ ਵੀ ਇਹੀ ਹਾਲਤ ਵੱਲ ਜਾ ਰਿਹਾ। ਫਿਰ ਉਹਨੇ ਕਿਹਾ ਕਿ ਵੀ ਪੰਜਾਬ ਤੋਂ ਆਉਣ ਵਾਲੀਆਂ ਡਰੱਗਸ ਜਿਹੜੀਆਂ ਨੇ ਉਹ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕਰ ਰਹੀਆਂ ਨੇ ਔਰ ਬਹੁਤ ਸਾਰੇ ਐਡਿਕਟ ਹੋ ਚੁੱਕੇ ਨੇ। ਔਰ ਉਹ ਜਿਹੜੇ ਨੇ ਆਪਣੇ ਪੇਰੈਂਟਸ ਕੋਲੋਂ ਜਿਹੜੀ ਹੈ ਜੂਲਰੀ, ਕਾਰਸ ਔਰ ਦੂਸਰੀਆਂ ਚੀਜ਼ਾਂ ਜਿਹੜੀਆਂ ਖੋਹ ਕੇ ਵੇਚਦੇ ਨੇ ਤਾਂ ਕਿ ਉਹ ਡਰੱਗਸ ਬਾਏ ਕਰ ਸਕਣ। ਹੁਣ ਇਹ ਕੰਗਣਾ ਦੀ ਬਕਵਾਸ ਸਿਰਫ ਇੱਕ ਲੈਵਲ ਦੇ ਉੱਤੇ ਪਾਰਲੀਮੈਂਟ ਦੇ ਬਾਹਰ ਖਲੋ ਕੇ ਨਹੀਂ, ਇਸ ਤੋਂ ਠੀਕ 2-3 ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਗਵਰਨਰ ਸ਼ਿਵ ਪ੍ਰਤਾਪ ਸ਼ੁਕਲਾ ਨੇ ਵੀ ਇਸ ਲਾਈਨ ਦਾ ਬਿਆਨ ਦਿੱਤਾ। ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਕਾਂਗਰਸ ਦੀ ਹੈ, ਪਰ ਕਿਉਂਕਿ ਗਵਰਨਰ ਤਾਂ BJP ਦਾ ਲਾਇਆ ਹੋਇਆ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਜਿਹੜਾ ਤਾਵਨ ਕਰਕੇ ਹੁੰਦਾ ਇਹਨਾਂ ਦਾ ਕੋਈ ਵੀ ਪਾਰਟ, ਕਿਨੇ ਬੋਲਣਾ ਹੈ, ਕਿਨੇ ਉਸ 'ਤੇ ਚੁੱਪ ਰਹਿਣਾ ਹੈ, ਕਿਨੇ ਹਲਕਾ ਜਿਹਾ ਜਿਹੜਾ ਟੈਪ ਆਉਂਦਾ ਰਿਸਟ ਦੇਣਾ ਹੈ, ਕਿਨੇ ਫਿਰ ਜਿਹੜਾ ਉਹ ਅਗਲੀ ਵਾਰੀ ਤੱਕ ਉਹਨੂੰ ਥੋੜ੍ਹੀ ਜਿਹੀ ਰਾਹਤ ਦੇਣੀ ਹੈ। ਸ਼ਿਵ ਪ੍ਰਤਾਪ ਸ਼ੁਕਲਾ ਨੇ ਵੀ ਜਿਹੜਾ ਕੁਝ ਦਿਨ ਪਹਿਲਾਂ ਹੀ ਸਟੇਟਮੈਂਟ ਦਿੱਤੀ ਕਿ ਵੀ ਇਹ ਜਿਹੜਾ ਉਹਨੇ ਕਿਹਾ ਕਿ ਵੀ ਜੇ ਹਿਮਾਚਲ ਦੇ ਵਿੱਚ ਡਰੱਗਸ ਬੜੀ ਤੇਜ਼ੀ ਨਾਲ ਆ ਰਹੀਆਂ, ਇਹ ਉਡਤਾ ਪੰਜਾਬ ਬਣ ਜਾਏਗਾ ਅਗਲੇ 5 ਸਾਲਾਂ 'ਚ। ਹੁਣ ਸਾਨੂੰ ਪਤਾ ਹੈ ਵੀ ਉਡਤਾ ਪੰਜਾਬ ਫਿਲਮ ਵੀ ਕਿਹਨੇ ਬਣਵਾਈ, ਕਿਵੇਂ ਪੰਜਾਬ ਨੂੰ ਬਦਨਾਮ ਕਰਨ ਦੇ ਲਈ, ਇਹ ਦੱਸਣ ਦੇ ਲਈ ਕਿ ਜੀ ਪੰਜਾਬ ਤਾਂ ਸਾਰਾ ਡਰੱਗੀ ਹੈ। ਔਰ ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਅਸੀਂ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਪੰਜਾਬ 'ਚ ਕਿਵੇਂ ਡਰੱਗਸ ਲਿਆਂਦੀਆਂ ਗਈਆਂ। ਇਕੱਲਾ ਪੰਜਾਬ ਦੇ ਹਵਾਲੇ ਨਾਲ ਤਾਂ ਹੁਣ ਗੱਲ ਹੋ ਰਹੀ ਹੈ ਮਨੀਪੁਰ, ਜਿੱਥੇ ਫਰੀडम ਮੂਵਮੈਂਟ ਸੀ, ਉੱਥੇ ਕਿਵੇਂ ਡਰੱਗਸ ਲਿਆਂਦੀਆਂ ਗਈਆਂ। ਔਰ ਸਭ ਤੋਂ ਜ਼ਿਆਦਾ ਜੇ ਡਰੱਗ ਐਡਿਕਟ ਅੱਜ ਵੀ ਨੇ ਉੱਥੋਂ ਦੇ 28-29 ਸੂਬਿਆਂ 'ਚੋਂ ਤਾਂ ਮਨੀਪੁਰ 'ਚ ਨੇ। ਅੱਜ ਹਾਲਾਤ ਕਸ਼ਮੀਰ ਦੇ ਵੀ ਉਹੀ ਪੈਦਾ ਕਰ ਦਿੱਤੇ ਗਏ ਨੇ, ਕਿਉਂਕਿ ਕਸ਼ਮੀਰ 'ਚ ਵੀ ਇਹਨਾਂ ਨੂੰ ਲੱਗਾ ਕਿ ਵੀ ਜ਼ੁਲਮ ਵੀ ਕਰ ਲਿਆ। 2019 'ਚ ਜਿਹੜਾ ਸਿੱਧਾ ਫੌਜ ਨੇ ਕੰਟਰੋਲ ਲੈ ਲਿਆ, ਯੂਨੀਅਨ ਟੈਰੀਟਰੀ ਬਣਾ ਦਿੱਤੀ। 5 ਸਾਲ ਹੋ ਗਏ ਨੇ 2019 ਨੂੰ। ਔਰ ਹੁਣ ਕਸ਼ਮੀਰ ਵਾਦੀ ਦੇ ਪਿੰਡਾਂ ਦੇ ਵਿੱਚ ਵੀ ਬਹੁਤ ਬੁਰਾ ਹਾਲ ਹੈ। ਉਹੀ ਤਜਰਬਾ ਜੋ ਉਹਨਾਂ ਨੇ ਮਨੀਪੁਰ 'ਚ ਕੀਤਾ ਸੀ ਪੰਜਾਬ ਦੇ ਵਿੱਚ ਡਰੱਗਸ ਲਿਆਂਦੀਆਂ। ਨਹੀਂ ਤਾਂ ਕੋਈ ਸਧਾਰਨ ਬੰਦਾ ਵੀ ਇਹ ਪੁੱਛ ਸਕਦਾ ਹੈ। ਹੁਣ ਜੇ ਤੁਸੀਂ
ਪੰਜਾਬ ਨੂੰ ਬਲੇਮ ਕਰਨਾ ਹੈ ਕਿ ਜੀ ਪੰਜਾਬ 'ਚ ਡਰੱਗਸ ਕੌਣ ਲਿਆ ਰਿਹਾ, ਕਿੱਥੋਂ ਆ ਰਹੀਆਂ ਨੇ। ਬਿਲਕੁਲ। ਪੰਜਾਬ ਦਾ ਜਿਹੜਾ ਲੈਂਡ ਬਾਰਡਰ ਹੈ 500-600 ਕਿਲੋਮੀਟਰ ਦਾ, ਜਿਹੜਾ ਪਾਕਿਸਤਾਨ ਨਾਲ ਲੱਗਦਾ ਹੈ, ਉਹਦੇ ਤੇ ਤਾਂ ਤਾਰ ਲਾਈ ਹੋਈ ਹੈ ਕੰਡਿਆਲੀ, ਉਸ ਦੇ ਉੱਤੇ ਕਰੰਟ ਛੱਡਿਆ ਹੋਇਆ ਹੈ। 2-2 ਮੀਲ ਤੱਕ ਖੱਬੇ ਸੱਜੇ ਸਰਵੇਲੈਂਸ। ਹੁਣ ਤਾਂ ਉਹ ਜਿਹੜੇ ਨੇ SUV ਜਿਹੜੇ ਨੇ, ਉਹ SUV ਕਿ ਕੀ ਉਹਨੂੰ ਕਹਿੰਦੇ ਨੇ, ਜਿਹੜੇ ਡਰੋਨ ਨੇ, ਉਹਨੂੰ ਪੂਰਾ ਜਿਹੜਾ ਉਸ ਨੂੰ ਸਰਵੇ ਕਰਦੇ ਨੇ। ਸੋ ਉਸ ਬਾਰਡਰ ਦੇ ਉੱਤੇ ਤਾਂ ਨਾ ਕੋਈ ਪਰਿੰਦਾ ਨਾ ਕੋਈ ਚਰਿੰਦਾ ਉੱਥੋਂ ਤਾਂ ਲੰਘ ਹੀ ਨਹੀਂ ਸਕਦਾ ਹੈ। ਹਾਂ, ਗੁਜਰਾਤ ਜਾਂ ਰਾਜਸਥਾਨ ਦੇ ਨਾਲ ਕੋਈ ਉੱਥੇ ਤਾਰ ਨਹੀਂ ਲੱਗੀ ਹੋਈ, ਕੋਈ ਦੂਜੇ ਨਹੀਂ, ਉਹ ਤਾਂ ਇਹਨਾਂ ਦੀਆਂ ਗਵਰਨਡ ਸਟੇਟਸ ਨੇ। ਗੁਜਰਾਤ ਦੇ ਵਿੱਚ ਵੀ BJP ਦੀ ਹਕੂਮਤ ਹੈ ਔਰ ਰਾਜਸਥਾਨ ਦੇ ਵਿੱਚ ਵੀ ਹਕੂਮਤ ਹੈ। ਔਰ ਪਿਛਲੇ ਦਿਨਾਂ 'ਚ ਖੁਦ ਹੀ ਇਹਨਾਂ ਦੇ ਮੀਡੀਆ ਦੇ ਵਿੱਚ ਇੱਕ ਵੱਡੀ ਖਬਰ ਸੀ ਕਿ ਕਿਵੇਂ ਕਿੰਨੇ ਹਜ਼ਾਰ ਕਰੋੜ ਦੀ ਜਿਹੜੀ ਡਰੱਗ ਹੈ ਉਹ ਗੁਜਰਾਤ ਦੀ ਪੋਰਟ ਤੋਂ 21,000 ਕਰੋੜ ਦੀ ਗੁਜਰਾਤ ਪੋਰਟ ਤੋਂ ਫੜੀ ਗਈ ਸੀ, ਜਿਹਦਾ ਕਬਜ਼ਾ ਅਡਾਨੀ ਦੇ ਕੋਲ ਹੈ। ਸੋ ਸਭ ਤੋਂ ਵੱਡਾ ਸੋਰਸ ਜਾਂ ਡਰੱਗ ਸਪਲਾਈ ਜਿਹਦੇ 'ਚ ਸਾਰੇ ਹੀ ਅੰਬਾਨੀ ਅਡਾਨੀ ਜਿਹੜੇ ਪੋਰਟਸ ਦੇ ਉੱਤੇ ਬੈਠੇ ਹੋਏ ਨੇ, ਜਿਹੜੀ ਇਹਨਾਂ ਦੀ ਹਕੂਮਤ ਹੈ, ਇਹਨਾਂ ਦੇ ਮਹਿਕਮੇ ਨੇ, ਤਾਂ ਸਾਰੇ ਮੁਲਵਸ ਨੇ। ਪੰਜਾਬ ਦੇ ਵਿੱਚ ਵੀ ਜਿਹੜੀ ਡਰੱਗ ਡਿਸਟ੍ਰੀਬਿਊਸ਼ਨ ਜਾਂ ਦੂਜੀ ਤੀਜੀ ਜਿਸ ਲੈਵਲ ਦੇ ਉੱਤੇ ਸੀ ਹੈ ਭਗਵੰਤ ਮਾਨ ਦੀ ਸਰਕਾਰ ਵੇਲੇ ਵੀ ਬਾਤ, ਇਹਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ ਕੋਈ ਡਰੱਗ ਫਰੀ ਹੈ। ਪੰਜਾਬ ਰਾਦਰ ਵਰਸਟ ਤੋਂ ਵਰਸਟ ਹੋਣ ਵੱਲ ਧੱਕਿਆ ਹੋਇਆ। ਪਰ ਇਸ ਸਾਰੇ ਦਾ ਜ਼ਿੰਮੇਵਾਰ ਕੌਣ ਹੈ? ਜ਼ਾਹਰ ਹੈ ਕਿ ਸੈਂਟਰਲ ਦੀਆਂ ਏਜੰਸੀਆਂ। ਹਾਂ, ਇਹ ਇੱਕ ਵੱਖਰੀ ਕਹਾਣੀ ਹੈ ਜਦੋਂ ਅਸੀਂ ਅਮਰੀਕਾ ਦੇ ਵਿੱਚ ਨੇਟਿਵ ਅਮਰੀਕਨਸ ਤੋਂ ਬਾਅਦ, ਨੇਟਿਵ ਅਮਰੀਕਨਸ ਨੂੰ ਤਾਂ ਸ਼ਰਾਬ ਪਿਆ ਕੇ ਜਿਹੜਾ ਉਹ ਰਿਜ਼ਰਵੇਸ਼ਨਸ ਦੇ ਵਿੱਚ ਕਰਕੇ ਉਹਨਾਂ ਦਾ ਅੱਜ 1 ਤੋਂ 1.5 ਮਿਲੀਅਨ ਉਹਨਾਂ ਦੀ ਸਾਰੀ ਆਬਾਦੀ ਹੋਏਗੀ ਇਸ ਮੁਲਕ 'ਚ ਆ ਗਏ। ਫਿਰ ਜਦੋਂ ਗੁਲਾਮੀ ਖਤਮ ਹੋਈ ਅਮਰੀਕਾ 'ਚ, ਪ੍ਰੋਕਲਾਮੇਸ਼ਨ ਹੋਈ ਅਬਰਾਹਿਮ ਲਿੰਕਨ ਦੇ ਵੇਲੇ, ਕਾਲਿਆਂ ਦਾ ਡਰ ਵੀ ਸਤਾਉਣ ਲੱਗਾ ਇਹਨਾਂ ਨੂੰ, ਜ਼ਿਆਦਾ ਬਿਲਟ ਅਪ ਸੀ, ਸਟਰੋਂਗਰ ਵੀ ਸੀ, ਦੂਜੇ ਵੀ ਸੀ। ਇਹ ਅਕਸਰ ਜਿਹੜੇ ਇਹਨਾਂ ਦੇ ਕਾਲਿਆਂ ਦੇ ਇੰਟੈਲੈਕਚੁਅਲ ਨੇ ਉਹਨਾਂ ਵੱਲੋਂ ਇਹ ਕਿਹਾ ਜਾਂਦਾ, ਕਿੰਨਾ ਠੀਕ ਹੈ ਪਤਾ ਨਹੀਂ, ਲੇਕਿਨ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਡਰੱਗਸ ਜਿਹੜੀਆਂ ਨੇ ਬਲੈਕ ਨੇਬਰਹੁੱਡ ਦੇ ਵਿੱਚ ਗੋਰਿਆਂ ਨੇ ਲਿਆਂਦੀਆਂ ਤਾਂ ਕਿ ਕਾਲਿਆਂ ਨੂੰ ਜਿਹੜਾ ਇਸ 'ਚ ਇਹ ਤਾਂ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਬਹੁਤ ਸਾਰੇ ਹੁਣ ਉਹੀ ਇੱਕ ਪਾਸੇ ਹੈਰੋਇਨ ਹੈ ਜਿਹਦਾ ਇਸਤੇਮਾਲ ਜਿਹੜਾ ਉਹ ਜ਼ਿਆਦਾ ਗੋਰੇ ਕਰਦੇ ਨੇ, ਮਹਿੰਗੀ ਹੈ, ਲੇਕਿਨ ਦੂਸਰੇ ਪਾਸੇ ਜਿਹੜੀ ਕ੍ਰੈਕ ਕੋਕੇਨ ਹੈ ਉਹ ਕਾਲੇ ਜ਼ਿਆਦਾ ਇਸਤੇਮਾਲ ਕਰਦੇ ਨੇ। ਲੇਕਿਨ ਉਸ ਦੇ ਲਈ ਇੱਕੋ ਜਿਹੇ ਕਾਨੂੰਨ ਦੀ ਥਾਂ ਦੇ ਉੱਤੇ ਡਿਫਰੈਂਟ ਕਾਨੂੰਨ ਸੀ। ਜਿਹੜੇ ਕ੍ਰੈਕ ਕੋਕੇਨ ਨਾਲ ਫੜੇ ਜਾਂਦੇ ਸੀ ਉਹ 10 ਸਾਲ ਦੀ ਕੈਦ ਹੈ, ਹੈਰੋਇਨ ਦੀ ਘੱਟ ਹੈ, ਕਾਫੀ ਉਹ ਕੰਪੇਅਰ ਕਰਦੇ ਨੇ। ਉਹ ਕਹਿੰਦੇ ਨੇ ਵੀ ਲਿਆਂਦੇ ਤਾਂ ਸੀ ਇਹ ਡਰੱਗ ਇਹਨਾਂ ਨੇ ਸਾਡੇ ਨੇਬਰਹੁੱਡ ਨੂੰ ਦੇ ਵਿੱਚ ਕਿ ਤਾਂ ਕਿ ਇਹਨਾਂ ਨੂੰ ਜਿਵੇਂ ਨੇਟਿਵ ਅਮਰੀਕਨਸ ਨੂੰ ਸਵਾਦਤਾ ਹੈ ਸ਼ਰਾਬ ਔਰ ਦੂਜੇ ਦੇ ਥੱਲੇ ਇਹਨਾਂ ਨੂੰ ਵੀ ਜਿਹੜਾ ਕਰ ਦਿਓ। ਪਰ ਇਵੈਂਚੁਅਲੀ ਉਹ ਕਾਲਿਆਂ ਦੇ ਨੇਬਰਹੁੱਡ 'ਚੋਂ ਨਿਕਲ ਕੇ ਜਦੋਂ ਇਹਨਾਂ ਦੇ ਮਹੱਲਿਆਂ 'ਚ ਵੀ ਆ ਗਈ, ਫਿਰ ਵਕਤ ਪੈ ਗਿਆ ਕਿ ਵੀ ਡਰੱਗ ਕਿਉਂਕਿ ਦੁਨੀਆ 'ਚ ਜਿੰਨੀ ਡਰੱਗ ਪ੍ਰੋਡਿਊਸ ਹੁੰਦੀ ਹੈ, ਕੋਕੇਨ, ਹੈਰੋਇਨ, ਦੂਜੀ, ਸਭ ਤੋਂ ਵੱਡੀ ਮੰਡੀ ਤਾਂ ਅਮਰੀਕਾ ਹੈ। 50% ਦੀ ਜਿਹੜੀ ਹੈ ਅਮਰੀਕਾ ਦੇ ਵਿੱਚ ਹੀ ਜਿਹੜੀ ਹੈ ਉਹ ਖਪਤ ਹੈ ਉਸ ਦੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜੇ ਇਹਨਾਂ ਨੇ ਮਨੀਪੁਰ ਦੀ ਫਰੀडम ਸਟਰਗਲ ਨੂੰ ਕਿਲ ਕਰਨ ਦੇ ਲਈ ਲਿਆਂਦੇ ਆ ਤਾਂ ਉਹ ਨਿਕਲ ਕੇ ਅਸਾਮ ਵੀ ਪਹੁੰਚ ਗਈ, ਗੁਆਂਢੀ ਸੂਬਿਆਂ 'ਚ ਵੀ ਆ ਗਈ। ਜੇ ਪੰਜਾਬ ਦੇ ਵਿੱਚ ਲਿਆਂਦੀ ਗਈ ਡਰੱਗ, ਔਰ ਇਹ ਤੁਸੀਂ ਦੇਖੋਗੇ ਕਿ ਵੀ 84 ਤੋਂ 94 95 ਤੱਕ ਤਾਂ ਡਰੱਗ ਤਾਂ ਕੋਈ ਨਵੀਂ ਨਹੀਂ ਹੈ ਬਿਮਾਰੀ, ਅਮਰੀਕਾ 'ਚ 60ਵਿਆਂ ਤੋਂ ਚੱਲ ਰਹੀ ਹੈ, ਹਿੱਪੀਆਂ ਦੇ ਪੀਰੀਅਡ ਦੇ ਵਿੱਚੋਂ ਸਾਰਾ ਪਾਰਟ ਸੀ। ਪਰ ਜੇ ਪੰਜਾਬ ਦੇ ਹਵਾਲੇ ਨਾਲ ਦੇਖਣਾ ਹੋਏ ਵੀ 1995 96 ਤੋਂ ਬਾਅਦ ਹੀ ਕਿਵੇਂ ਸਿਸਟਮੈਟਿਕਲੀ ਪੰਜਾਬ 'ਚ ਕਿਹਨੇ ਕ੍ਰੀਏਟ ਕੀਤਾ। ਇਕੱਲਾ ਇਹ ਨਹੀਂ ਹੈ ਕਿ ਵੀ ਇਹ ਬਾਰਡਰ ਪਾਰ ਕੋ ਅਫਗਾਨਿਸਤਾਨ ਤੋਂ ਆਉਣ ਵਾਲੀ ਜਾਂ ਗੋਲਡਨ ਟ੍ਰਾਇੰਗਲ ਜਿਹਨੂੰ ਅਫਗਾਨਿਸਤਾਨ, ਪਾਕਿਸਤਾਨ, ਈਰਾਨ ਕਹਿੰਦੇ ਨੇ, 70% ਜਿਹੜੀਆਂ ਨੇ ਉਹ ਤਾਂ ਹੁਣ ਸਿੰਥੈਟਿਕ ਡਰੱਗਸ ਨੇ ਜਿਹੜੀਆਂ ਬਣਦੀਆਂ ਹੀ ਉੱਥੇ ਨੇ, ਉਹਨਾਂ ਸਟੇਟਾਂ 'ਚ ਨੇ। ਇਸ ਦੇ ਉੱਤੇ ਕਿੰਨੀਆਂ ਰਿਪੋਰਟਾਂ, ਕਿੰਨੀ ਇਹਨੂੰ ਐਜ਼ ਏ ਪੋਲੀਟੀਕਲ ਜਿਹੜੀ ਹੈ ਵੈਪਨ ਤਾਂ ਯੂਜ਼ ਹੁੰਦਾ ਹੈ। ਕਦੇ ਹੁਣ ਬਿਕਰਮ ਮਜੀਠੀਆ ਅੰਦਰ ਦਿੱਤਾ ਹੋਇਆ, ਉਸ ਤੋਂ ਪਹਿਲਾਂ ਸ਼ਸ਼ੀਕਾਂਤ ਨੇ ਜਿਹੜਾ ਉਹ ਕਾਂਗਰਸ ਤੇ ਇਲਜ਼ਾਮ ਲਾਏ ਸੀ, ਉਹਨਾਂ ਨੇ ਪਹਿਲਾਂ ਅਕਾਲੀਆਂ ਤੇ ਲਾਇਆ ਜਾਂ ਆਮ ਆਦਮੀ ਪਾਰਟੀ ਤੇ ਲੱਗ ਰਹੇ ਨੇ ਵੀ ਇਹ ਵੱਡੇ ਪੈਮਾਨੇ ਦੇ ਉੱਤੇ ਡਰੱਗ ਵੇਚ ਰਹੇ ਨੇ ਔਰ ਦੂਸਰੇ ਕਰ ਰਹੇ ਨੇ। ਹਿਮਾਚਲ 'ਚ ਕਾਂਗਰਸ ਦੀ ਸਰਕਾਰ ਹੈ, ਕੋਈ ਦੋ ਰਾਵਾਂ ਨਹੀਂ ਨੇ ਕਿ ਜੇ ਹਿਮਾਚਲ 'ਚ ਡਰੱਗਸ ਨੇ ਔਰ ਉਹਨਾਂ ਦਾ ਪਸਾਰ, ਕਿਉਂਕਿ ਵੱਡੀ ਮਨੀ ਇਨਵੋਲਵ ਹੈ। 1 ਕਿਲੋ ਹੈਰੋਇਨ 1 ਕਰੋੜ
ਦੀ ਆਮਦਨੀ ਦਾ ਜ਼ਰੀਆ ਜੀ। ਲੇਕਿਨ ਜਿਸ ਲੈਵਲ ਦੇ ਉੱਤੇ ਇਹੀ ਕੰਗਣਾ ਰਣੌਤ ਇਹਨਾਂ ਦੀ ਪੋਸਟਰ ਗਰਲ ਹੈ ਜਿਹਨੇ ਫਾਰਮਰ ਮੂਵਮੈਂਟ ਨੂੰ ਰਿਡੀਕਿਊਲ ਕੀਤਾ ਸੀ, ਬਿਲਕੁਲ ਉਹਨੇ ਕਿਹਾ ਜੀ ਕਿਰਾਏ ਤੇ ਲਿਆਂਦੀਆਂ ਹੋਈਆਂ ਮਾਈਆਂ ਨੇ ਔਰ ਦੂਸਰੇ ਨੇ। ਜੇ ਹੁਣ ਈਵਨ ਦਲਜੀਤ ਦੋਸਾਂਝ, ਹਾਲਾਂ ਉਹਦਾ ਇਹਨਾਂ ਦਾ ਕਲਾਕਾਰਾਂ ਦੀ ਇੱਕ ਆਪਣੀ ਲਾਈਨ ਹੁੰਦੀ ਹੈ, ਉਹਨੇ ਜਿਸ ਮੁੱਦੇ ਦੇ ਉੱਤੇ ਜਿਹੜੀ ਉਸ ਦੀ ਫਿਲਮ ਰਿਲੀਜ਼ ਹੋਈ ਪਾਕਿਸਤਾਨੀ ਐਕਟਰੈਸ ਦੇ ਨਾਲ, ਉਹਦੇ ਉੱਤੇ ਵੀ ਇਹਨੇ ਇਹ ਕਿਹਾ ਵੀ ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਕਿ ਵੀ ਇਹ ਇਹਨਾਂ ਦੇ ਉੱਤੇ, ਕਿਉਂਕਿ ਕਿਸਾਨੀ ਮੂਵਮੈਂਟ ਦੇ ਵੇਲੇ ਵੀ ਦਲਜੀਤ ਦੋਸਾਂਝ ਔਰ ਕੰਗਣਾ ਰਣੌਤ ਜਿਹੜੇ ਨੇ ਉਹ ਟਵੀਟ ਇਹਦਾ ਇਹ ਤੇ ਉਹਦਾ ਉਹ ਇਸ ਦੇ ਉੱਤੇ ਰਿਹਾ ਔਰ ਉਹ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਵੀ ਜਿਨ੍ਹਾਂ ਨੂੰ ਨੇ ਕਿੱਥੇ ਜਾਣਾ ਔਰ ਦੇਸ਼ ਭਗਤੀ ਕੀ ਹੈ ਔਰ ਦੂਸਰੀ ਕੀ ਹੈ। ਸੋ ਮਤਲਬ ਇਹ ਹੈ ਕਿ ਵੀ ਇਹ ਰਿਪੀਟਡਲੀ ਔਰ ਇਸ ਦੇ ਉੱਤੇ ਕੰਗਣਾ ਰਣੌਤ ਦੀ ਇਸ ਜਿਹੜੀ ਹੈ ਬਿਆਨਬਾਜ਼ੀ ਦੇ ਉੱਤੇ ਹਰਪਾਲ ਸਿੰਘ ਚੀਮਾ ਜਿਹੜਾ ਆਮ ਆਦਮੀ ਪਾਰਟੀ ਦਾ ਫਾਈਨੈਂਸ ਮਿਨਿਸਟਰ ਹੈ, ਉਹਨੇ ਵੀ ਕਾਫੀ ਸਟਰੋਂਗਲੀ ਰਿਐਕਟ ਕੀਤਾ ਹੈ ਔਰ ਇਸ ਦੇ ਉੱਤੇ ਈਵਨ ਪ੍ਰਗਟ ਸਿੰਘ ਜਿਹੜਾ ਕਾਂਗਰਸ ਦੇ ਲੀਡਰ ਹੈ, ਉਹਨੇ ਵੀ ਸਟਰੋਂਗਲੀ ਰਿਐਕਟ ਕੀਤਾ ਹੈ ਔਰ ਉਹਦੇ 'ਚ ਉਹਨੇ ਜਿਹੜਾ ਇਹਨੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਈ ਜਿਹੜੀ ਡਰੱਗ ਮੈਨੇਸ ਹੈ ਉਹ ਤਾਂ ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ ਔਰ ਜਿਹੜੀਆਂ ਬੀਜੇਪੀ ਰੂਲਡ ਸਟੇਟਾਂ ਨੇ ਉਹਨਾਂ 'ਚ ਵਰਸਟ ਫਾਰਮ 'ਚ ਹੈ ਔਰ ਉਹਨੇ ਕਿਹਾ ਵੀ ਡਰੱਗਸ ਜਿਹੜੀਆਂ ਭਾਰਤ ਦੇ ਵਿੱਚ ਪੁਸ਼ ਹੋ ਰਹੀਆਂ ਹੋਈ ਗੁਜਰਾਤ ਤੋਂ ਰਹੀਆਂ ਨੇ ਜਿਹੜਾ ਇਹਨਾਂ ਦਾ ਸੂਬਾ ਹੈ ਔਰ ਉਹਨੇ ਨਾਲ ਦੀ ਨਾਲ ਕਿਹਾ ਵੀ ਇਹ ਨਫ਼ਰਤ ਤੋਂ ਇਲਾਵਾ ਇਸ 'ਚੋਂ ਹੋਰ ਕੁਝ ਵੀ ਨਿਕਲਣ ਵਾਲਾ ਨਹੀਂ ਹੈ ਔਰ ਨਫ਼ਰਤ ਫੈਲਾਈ ਜਾ ਰਹੀ ਹੈ। ਇਹੀ ਲਾਈਨ ਪ੍ਰਗਟ ਸਿੰਘ ਨੇ ਕਹੀ ਹੈ। ਉਹਨਾਂ ਨੇ ਕਿਹਾ ਕਿ ਵੀ ਕੰਗਣਾ ਰਣੌਤ ਨੂੰ ਕਿਹਾ ਵੀ ਤੂੰ ਕੁਐਸਚਨ ਕਰ ਮੋਦੀ ਨੂੰ ਔਰ ਗੁਜਰਾਤ ਗਵਰਨਮੈਂਟ ਨੂੰ ਡਰੱਗ ਇਸ਼ੂ ਦੇ ਉੱਤੇ ਕਿ ਗੁਜਰਾਤ ਚੋਂ ਜਾਂ ਦੂਜਾ ਇਹ ਕਿਵੇਂ ਆ ਰਹੇ। ਹੁਣ ਬਾਰਡਰਸ ਦੇ ਉੱਤੇ ਤਾਂ ਬਾਰਡਰ ਸਿਕਿਉਰਿਟੀ ਫੋਰਸ ਹੋਏ ਜਾਂ ਫੌਜ ਲਾਈ ਹੋਈ ਹੈ ਉਹ ਤਾਂ ਇੰਡੀਅਨ ਸੈਂਟਰਲ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਕੰਗਣਾ ਰਣੌਤ ਦੀ ਇਹ ਲਾਈਨ ਹੈ ਉਹਦੇ 'ਚ ਡੀਪ ਰੂਟਡ ਪ੍ਰੈਜੂਡਿਸ ਹੈ ਅਗੇਂਸਟ ਪੰਜਾਬ ਸਟੇਟ। ਡੀਪ ਰੂਟਡ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਹ ਹਿੰਦੂਤਵੀ ਹੇਟਰੇਡ ਦੀ ਇੱਕ ਰਿਪਰੈਜ਼ੈਂਟੇਟਿਵ ਹੈ। ਇਹ ਇਕੱਲਾ ਇਹ ਨਹੀਂ ਹੈ ਵੀ ਇੱਕ ਜਿਹੜੀ ਹੈ ਬਦ ਕਲਾਮ ਔਰ ਜਿਹਦੀ ਸੰਗਲ ਖੁੱਲੀ ਹੈ ਉਹ ਔਰਤ ਜਿਹੜੀ ਹੈ ਇਸ ਕਿਸਮ ਦੀ ਜਿਹੜੀ ਹੈ ਉਹ ਬਿਆਨਬਾਜ਼ੀ ਕਰਦੀ ਹੈ। ਇਹ ਰਿਪਰੈਜ਼ੈਂਟ ਕਰਦੀ ਹੈ ਉਸ ਹਿੰਦੂਤਵਾ ਥਾਟ ਨੂੰ। ਔਰ ਉਹਨੇ ਕਿਹਾ ਕਿ ਵੀ 21,000 ਕਰੋੜ ਦੀਆਂ ਡਰੱਗਸ ਤਾਂ ਗੁਜਰਾਤ ਦੇ ਪੋਰਟ ਤੋਂ ਫੜੀਆਂ ਗਈਆਂ, ਉਹ ਕਿਹਨੇ ਲਿਆਂਦੀਆਂ ਔਰ ਗੁਜਰਾਤ ਤੋਂ ਕਿਵੇਂ ਉਹ ਪੰਜਾਬ ਜਾਂ ਹਿਮਾਚਲ ਤੱਕ ਪਹੁੰਚਦੀਆਂ ਨੇ। ਔਰ ਨਾਲ ਹੀ ਉਹਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ ਇਸ ਦੇ ਉੱਤੇ ਜਿਹੜਾ ਇਹ ਇਗਨੋਰੈਂਸ ਨਹੀਂ ਹੈ ਇਸ ਦੀ, ਪਰ ਇਹ ਡੈਲੀਬਰੇਟ ਇਨਸਲਟ ਹੈ। ਇਹ ਨਹੀਂ ਹੈ ਵੀ ਉਹਨੂੰ ਪਤਾ ਨਹੀਂ ਹੈ ਵੀ ਕੰਗਣਾ ਨੂੰ ਇਹ ਜਾਣ ਬੁੱਝ ਕੇ ਇਨਸਲਟ ਕਰਨਾ ਹੈ। ਬਲੇਮਿੰਗ ਪੰਜਾਬ ਜਿਹੜੀ ਹੈ ਹਰ ਚੀਜ਼ ਲਈ ਪੰਜਾਬ ਨੂੰ ਬਲੇਮ ਕਰੋ, ਇਹ ਬੀਜੇਪੀ ਜਾਂ RSS ਦਾ ਓਲਡ ਪੋਲੀਟੀਕਲ ਸਕ੍ਰਿਪਟ ਹੈ ਤਾਂ ਕਿ ਜਿਹੜੀ ਅਸਲੀ ਇਸ਼ੂ ਨੇ ਉਹਨਾਂ ਤੋਂ ਧਿਆਨ ਡਿਫਲੈਕਟ ਕੀਤਾ ਜਾਏ। ਔਰ ਇਹ ਜਿਹੜੀ ਉਹਨੇ ਕਿਹਾ ਵੀ ਕੰਗਣਾ's repeated targeting of ਪੰਜਾਬ and its people reveals her deep rooted bias। ਹੁਣ ਡੀਪ ਰੂਟਡ ਬਾਇਸ ਉਹਨੂੰ ਤਾਂ ਇਹ ਵੀ ਨਹੀਂ ਪਤਾ ਹੈ ਕਿ ਵੀ ਪਹਿਲਾ ਪ੍ਰਾਈਮ ਮਿਨਿਸਟਰ ਕੌਣ ਸੀ। ਉਹਨੂੰ ਇੱਕ ਪੁੱਛਿਆ, ਕਹਿੰਦੇ ਸੁਭਾਸ਼ ਚੰਦਰ ਬੋਸ ਪਹਿਲਾ ਪ੍ਰਾਈਮ ਮਿਨਿਸਟਰ ਸੀ। ਇਸ ਲੈਵਲ ਦਾ ਉਹਦਾ ਜਿਹੜਾ ਉਹ ਹਾਲ ਹੈ ਉਹਨੂੰ ਕੋਈ ਨਹੀਂ। ਸੋ ਲੇਕਿਨ ਜਿਸ ਬਾਇਸ ਦੇ ਥੱਲੇ ਉਸ ਨੂੰ ਜਿਹੜਾ ਉਹ ਬੀਜੇਪੀ ਦੇ ਟਿਕਟ ਦਿੱਤੀ ਗਈ, MP ਬਣਾਇਆ ਗਿਆ ਔਰ ਇਸ ਸਾਰੇ ਨੂੰ ਜੇ ਅਸੀਂ ਕੁੱਲ ਮਿਲਾ ਕੇ ਦੇਖਣਾ ਹੋਏ ਔਰ ਇਕੱਲਾ ਇਹ ਨਹੀਂ ਹੈ ਜੇ ਤੁਸੀਂ ਇਹ ਠੀਕ ਹੈ ਵੀ ਕੋਈ ਇੱਕ ਦੋ ਸੋਸ਼ਲ ਮੀਡੀਆ ਤੇ ਕੋਈ ਹਿੰਦੂ ਸੱਜਣ ਆ ਜਾਣ ਜਿਹੜੇ ਕਹਿਣ ਜੀ ਸਿੱਖ ਤਾਂ ਸਾਰੇ ਭਾਰਤ ਨੂੰ ਖਵਾ ਰਹੇ ਨੇ, ਸਿੱਖਾਂ ਨੇ ਇਤਿਹਾਸ ਬਦਲ ਕੇ ਰੱਖਿਆ, ਦਰਾ ਖੈਬਰ ਤੱਕ ਪਹੁੰਚੇ, ਉਹ ਤੁਹਾਨੂੰ ਵਿਰਲਾ ਟਾਵੇਗਾ ਆਪਣੇ ਉਹਦੇ ਤੇ ਜਿਹੜੇ ਨੇ ਉਹ ਢੋਲ ਵਜਾ ਰਹੇ ਹੁੰਦੇ ਨੇ ਕਿ ਦੇਖੋ ਜੀ ਸਿੱਖਾਂ ਬਾਰੇ ਕੀ ਕਹਿ ਰਹੇ ਕੀ। ਅਦਰਵਾਈਜ਼ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਕਿ ਤੁਹਾਨੂੰ ਹਰ ਪਲੇਟਫਾਰਮ ਤੋਂ ਨਫ਼ਰਤ ਤੋਂ ਬਿਨਾਂ ਹੋਰ ਕੁਝ ਨਹੀਂ ਮਿਲੇਗਾ। ਹਾਲਾਂਕਿ ਮੇਰੇ ਕੋਲ 4 ਖਬਰਾਂ ਨੇ ਜਿਹਦੇ 'ਚ ਕੋਈ ਚੋਰੀ 'ਚ ਫੜਿਆ ਗਿਆ ਹਿੰਦੂ ਕਪਲ, ਕੋਈ ਫਰਾਡ 'ਚ ਫੜਿਆ ਗਿਆ, ਕੋਈ ਸ਼ਾਪਲਿਫਟਿੰਗ ਚੁੱਕੇ ਗਏ, ਕੋਈ ਹੋਰ ਹੈ। ਮੈਨੂੰ ਇਹ ਲੱਗਦਾ ਵੀ ਹੁੰਦਾ ਕਿ ਵੀ ਮੈਂ ਇੱਕ ਸੈਗਮੈਂਟ ਹੀ ਇਹਨਾਂ ਦਾ ਬਣਾ ਦਿਆਂ ਵੀ ਇਹ ਜਿਹੜੇ ਕ੍ਰਿਮੀਨਲ ਕੀ ਨੇ। ਫਿਰ ਮੈਨੂੰ ਲੱਗਦਾ ਕਿ ਵੀ ਗੱਲ ਅਲਟੀਮੇਟਲੀ ਤਾਂ ਉਸ ਆਈਡੀਓਲੋਜੀ ਦੀ ਹੈ ਜਿਹਨੇ ਬਹੁਤਿਆਂ ਨੂੰ ਉਸ ਦੇ ਵਿੱਚ ਫਸਾਇਆ ਹੋਇਆ। ਔਰ ਇਹ ਸਾਰੀ ਜਿਹੜੀ ਨਫ਼ਰਤ ਹੈ ਸਿੱਖਾਂ ਦੇ ਖਿਲਾਫ, ਪੰਜਾਬ ਨੂੰ ਇਹਨਾਂ ਨੇ ਕਦੇ ਜਿਹੜਾ ਹੈ ਉਹ ਭਾਰਤ ਦਾ ਨਾ ਹਿੱਸਾ, ਜੇ ਭਾਰਤ ਦਾ ਹਿੱਸਾ ਮੰਨਦੇ ਤਾਂ ਫਿਰ ਇਹ ਡਿਸਕ੍ਰਿਮੀਨੇਸ਼ਨ ਦੀ ਲਾਈਨ 77 ਸਾਲਾਂ ਤੋਂ ਨਾ ਹੁੰਦੀ। ਫਿਰ ਸਿੱਖਾਂ ਨੂੰ ਇਵੇਂ ਟਾਰਗੇਟ ਕਰਕੇ ਨਸਲਕੁਸ਼ੀ ਨਾ ਕੀਤੀ ਜਾਂਦੀ। ਔਰ ਫਰਕ ਇਹ ਹੈ ਇਹਨਾਂ ਨੇ ਡਰੱਗਸ ਵੀ ਕਰ ਲਿਆ ਕੇ ਦੇਖ ਲਈਆਂ। ਔਰ ਜਿਵੇਂ ਪਿਛਲੇ ਦਿਨਾਂ 'ਚ ਅਮਿਤ ਸ਼ਾਹ ਨੂੰ ਜਦੋਂ ਪੁੱਛਿਆ ਸੀ ਕਿ ਜੀ ਕੀ 2027 ਦੇ ਵਿੱਚ
बीजेपी सरकार बनाएगी पंजाब दे वो कहता है कि इस सृष्टि को ब्रह्मा ने बनाया है और इस सृष्टि को बनाने वाला ब्रह्मा भी नहीं जानता कि पंजाब में क्या होगा। ये इन्हां दी सब तो वड्डी प्रॉब्लम है। पर उन्होंने ये है भी इन द मीन टाइम तुसी हर गल दे लई पंजाब नूं ब्लेम करना जारी रखो और ये जिहड़ा लेटेस्ट आउटबस्ट है इस बद अखलाक औरत का ये शो करता है कि भाई इन्हां दा आने वाला पीरीयड जिहड़ा वो मुस्लिम हेटेड तो है ही है, सिख हेटेड भी, और जो इन्हां दा एजेंडा आने वाले पीरीयड दे विच वो इहदे चों थोड़ा बहुत ਤੁਹਾਨੂੰ ਉਸ ਦਾ ਝਲਕਾਰਾ ਮਿਲ ਜਾਂਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984 ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਅਤੇ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਹੋਣ ਜਾ ਰਹੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਸਪੋਰਟ ਵਿੱਚ ਵਿਸ਼ਾਲਕਾਰ ਰੈਲੀ 26 ਜੁਲਾਈ ਦਿਨ ਸ਼ਨੀਚਰਵਾਰ ਨੂੰ ਕੱਢੀ ਜਾ ਰਹੀ ਹੈ। ਰੈਲੀ ਦੀ ਸ਼ੁਰੂਆਤ 12 ਵਜੇ ਗੁਰਦੁਆਰਾ ਸਿੰਘ ਸਭਾ 12001 ਬੈਡਰੋਕ ਰੋਡ ਫੇਅਰਫੈਕਸ ਤੋਂ ਅਤੇ ਸਮਾਪਤੀ ਭਾਰਤੀ ਅੰਬੈਸੀ 2107 ਮੈਸਾਚਿਊਟਸ ਵਾਸ਼ਿੰਗਟਨ ਡੀਸੀ 20008 ਵਿਖੇ ਦੁਪਹਿਰ 2:30 ਵਜੇ ਹੋਵੇਗੀ। ਇਹ ਕਾਰ ਰੈਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਕਾਰ ਰੈਲੀ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਿੰਮਤ ਸਿੰਘ 6463587745, ਬਲਵਿੰਦਰ ਸਿੰਘ ਚੱਠਾ 7039663913, ਨਰਿੰਦਰ ਸਿੰਘ 571247244, ਦਵਿੰਦਰ ਸਿੰਘ ਦਿਓ 7036262561, ਸੁਰਜੀਤ ਸਿੰਘ ਕੁਲਾਰ 9174342483, ਦਲਵਿੰਦਰ ਸਿੰਘ 2406452525। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮਸ ਓਵਰ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਫੌਜ ਵੱਲੋਂ 26 ਜੁਲਾਈ ਦਾ ਦਿਨ ਵਿਜੇ ਦਿਵਸ ਵਜੋਂ ਜਿਹੜਾ ਮਨਾਇਆ ਜਾਂਦਾ ਹੈ ਔਰ ਇਸ ਨੂੰ ਕਾਰਗਿਲ ਜੰਗ ਦੀ ਜਿੱਤ ਨਾਲ ਜੋੜਿਆ ਜਾਂਦਾ ਹੈ। ਸੋ ਇਸੇ ਤਰ੍ਹਾਂ ਮੋਦੀ ਨੇ ਅਖੌਤੀ ਆਪਰੇਸ਼ਨ ਸਿੰਦੂਰ ਵਿੱਚ ਭਾਰਤ ਦੀ ਜਿੱਤ ਦਾ ਐਲਾਨ ਕਰਦਿਆਂ ਇਸ ਨੂੰ ਵਿਜੇ ਮਹੋਤਸਵ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਸੋ ਹਕੀਕਤ ਵਿੱਚ ਕਾਰਗਿਲ ਜੰਗ ਵਿੱਚ ਸੈਂਕੜਿਆਂ ਭਾਰਤੀ ਫੌਜੀ ਮਾਰੇ ਗਏ। ਇਹ ਭਾਰਤੀ ਫੌਜ ਦੀ ਹਾਰ ਸੀ ਤੇ ਅਖੌਤੀ ਆਪਰੇਸ਼ਨ ਸਿੰਦੂਰ ਵਿੱਚ ਭਾਰਤੀ 에ਅਰ ਫੋਰਸ ਬੁਰੀ ਤਰ੍ਹਾਂ ਪਿੱਟੀ। 5 ਰਫੇਲ ਜਹਾਜ਼ ਜਿਹੜੇ ਨੇ ਉਹ ਡਿੱਗੇ ਗਏ। ਜੇ ਇਸ ਨੂੰ ਵਿਜੇ ਕਹਿੰਦੇ ਹਨ ਤਾਂ ਚੰਗਾ ਹੋਵੇ ਭਾਰਤ ਦੇ ਹਾਕਮ ਜਿਹੜੇ ਨੇ ਹਾਰ ਦੀ ਡੈਫੀਨੇਸ਼ਨ ਦੱਸ ਦੇਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ?
ਦੇਖੋ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਰੇਡੀ ਭਾਰਤ ਦੇ ਉਸ ਹੋਰਾਈਜ਼ਨ ਤੇ 26 ਜੁਲਾਈ ਦਾ ਸੂਰਜ ਚੜ੍ਹ ਚੁੱਕਾ ਹੈ ਜੀ ਔਰ ਭਾਰਤ ਦੀ ਫੌਜ ਵੱਲੋਂ ਖਾਸ ਤੌਰ ਤੇ ਕਾਰਗਿਲ ਸੈਕਟਰ ਦੇ ਵਿੱਚ, ਵੈਸੇ ਤਾਂ ਭਾਰਤ ਭਰ ਦੇ ਵਿੱਚ ਹੀ ਜਿਹੜਾ 26 ਜੁਲਾਈ ਦਾ ਦਿਨ ਹੈ ਉਸ ਨੂੰ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ, ਸੈਲੀਬ੍ਰੇਟ ਕੀਤਾ ਜਾਂਦਾ ਹੈ। ਵਿਜੇ ਵਿਕਟਰੀ ਨੂੰ ਕਹਿੰਦੇ ਨੇ, ਫਤਿਹ ਨੂੰ ਕਹਿੰਦੇ ਨੇ। ਔਰ ਇਹ ਕਿਉਂਕਿ 26 ਜੁਲਾਈ 1999 ਨੂੰ ਕਾਰਗਿਲ ਜੰਗ ਦਾ ਅੰਤ ਹੋਇਆ ਔਰ ਇਹ ਸਾਰੇ 26 ਸਾਲਾਂ 'ਚ ਜੇ ਅਸੀਂ 26 ਸਾਲ ਬਾਅਦ ਦੇਖੀਏ ਤਾਂ ਹੁਣ ਜਿਵੇਂ ਤੁਸੀਂ ਕਿਹਾ ਵੀ ਮੋਦੀ ਜਦੋਂ ਕਿ ਪਾਰਲੀਮੈਂਟ ਨੂੰ ਉਹਨੇ ਫੇਸ ਨਹੀਂ ਕੀਤਾ ਮੌਨਸੂਨ ਸੈਸ਼ਨ 'ਚ, ਉੱਥੋਂ ਭੱਜਿਆ, ਪਰ ਬਾਹਰ ਮੀਡੀਆ ਨੂੰ ਅਨਾਉਂਸ ਕਰਦਿਆਂ ਕਿਹਾ ਕਿ ਜੀ ਮੈਂ ਇਹ ਅਪੀਲ ਕਰਾਂਗਾ ਕਿ ਅੰਦਰ ਆਪੋਜੀਸ਼ਨ ਔਰ ਦੂਸਰੇ ਜਿਹੜੇ ਨੇ ਉਹ ਇਸ ਸੋ ਕਾਲਡ ਆਪਰੇਸ਼ਨ ਸੰਦੂਰ ਨੂੰ ਵਿਜੇ ਮਹੋਤਸਵ ਦੇ ਤੌਰ ਤੇ, ਮਹੋਤਸਵ ਦੋ ਲਫ਼ਜ਼ਾਂ ਦਾ ਮੇਲ ਹੈ, ਮਹਾਨ ਉਤਸਵ, ਕਿ ਜੀ ਇਹ ਬਹੁਤ ਸਾਡੀ ਜਿੱਤ ਦੇ ਜਸ਼ਨ ਦਾ ਇੱਕ ਖਾਸ ਮੌਕਾ ਹੈ, ਇਸ ਨੂੰ ਜਿਹੜਾ ਹੈ ਉਹ ਵਿਜੇ ਮਹੋਤਸਵ ਦੇ ਤੌਰ ਤੇ ਮਨਾਉਣ। ਔਰ ਠੀਕ ਕਿਹਾ ਤੁਸੀਂ ਕਿ ਜੇ ਇਹਨਾਂ ਨੂੰ ਜਿੱਤ ਕਹਿੰਦੇ ਨੇ, ਵਿਜੇ ਦਿਵਸ ਕਾਰਗਿਲ ਹੈ ਤੇ ਵਿਜੇ ਮਹੋਤਸਵ ਸੋ ਕਾਲਡ ਆਪਰੇਸ਼ਨ ਸੰਦੂਰ ਹੈ, ਤਾਂ ਫਿਰ ਹਾਰ ਕਿਹਨੂੰ ਕਹਿੰਦੇ ਨੇ? ਹੁਣ ਕਾਰਗਿਲ ਦਾ ਮੈਂ ਹਮੇਸ਼ਾ ਜੇ ਤੁਸੀਂ ਕੁਝ ਪਾਕਿਸਤਾਨੀ ਜਿਹੜੇ ਐਨਾਲਿਸਟ ਨੇ ਉਹਨਾਂ ਵੱਲ ਦੇਖੋਗੇ, ਉਹ ਵੀ ਕਾਰਗਿਲ ਨੂੰ ਇੱਕ ਉਸ ਜਨਰਲ ਮੁਸ਼ਰਫ, ਕਿਉਂਕਿ ਕਾਰਗਿਲ ਜਦੋਂ ਹੁੰਦਾ ਹੈ ਇਹ ਉਹੀ ਪੀਰੀਅਡ ਸੀ ਕਿ ਅਟਲ ਬਿਹਾਰੀ ਵਾਜਪਾਈ ਨੇ ਆਪਣੀ ਬੱਸ ਡਿਪਲੋਮੇਸੀ ਕੀਤੀ, ਲਾਹੌਰ ਬੱਸ ਲੈ ਕੇ ਗਏ ਔਰ ਕਾਇਦੇ ਆਜ਼ਮ ਦੇ ਉਸ ਜਿੱਥੇ ਡੈਕਲੇਰੇਸ਼ਨ ਆਫ ਪਾਕਿਸਤਾਨ ਹੋਈ 23 ਮਾਰਚ 1940 ਨੂੰ, ਉਸ 'ਤੇ ਵੀ ਗਏ ਔਰ ਕਸ਼ਮੀਰ ਵੀ ਉਸ ਤੋਂ ਪਹਿਲਾਂ ਵਾਜਪਾਈ ਗਿਆ ਸੀ। ਕਸ਼ਮੀਰ, ਕਸ਼ਮੀਰੀ, ਕਸ਼ਮੀਰੀਅਤ, ਇਹਨਾਂ ਦੀਆਂ ਗੱਲਾਂ ਕੀਤੀਆਂ ਔਰ ਕਈ ਜਿਹੜੇ ਕਰੋਨਿਕ ਆਪਟੀਮਿਸਟ ਨੇ ਜਿਹਨਾਂ ਨੂੰ ਹਿੰਦੂਤਵਾ ਦੀ ਅੰਦਰੂਨੀ ਸੋਚ ਦੀ ਪੂਰੀ ਸਮਝ ਨਹੀਂ ਹੈ, ਉਹ ਇਹ ਸਮਝਦੇ ਨੇ ਕਿ ਜੀ ਇਹ ਇੱਕ ਬਹੁਤ ਵੱਡੀ ਓਪਰਚੁਨਿਟੀ ਸੀ, ਵਾਜਪਾਈ ਨੇ ਦੋਸਤੀ ਦਾ ਰਾਹ ਖੋਲ੍ਹਿਆ ਸੀ, ਲੇਕਿਨ ਔਰ ਉਦੋਂ ਨਵਾਜ਼ ਸ਼ਰੀਫ ਜ਼ਾਹਰ ਹੈ ਪ੍ਰਾਈਮ ਮਿਨਿਸਟਰ ਸੀ ਔਰ ਮੁਸ਼ਰਫ ਫੌਜੀ ਮੁਖੀ ਸੀ। ਉਹਨਾਂ ਨੇ ਕਿਹਾ ਜੀ ਕਿ ਮੁਸ਼ਰਫ ਨੇ ਪਿੱਠ 'ਚ ਛੁਰਾ ਘੋਂਪਿਆ ਉਹਦੇ, ਨਵਾਜ਼ ਸ਼ਰੀਫ ਦੇ ਵੀ, ਔਰ ਦੂਜੇ ਕਿ ਉਹਨੇ ਜਿਹੜਾ ਇਹ ਪਲਾਨ ਕੀਤਾ ਸੀ ਆਪਰੇਸ਼ਨ ਕਾਰਗਿਲ, ਕਾਰਗਿਲ ਦੀਆਂ ਉਹ ਪਹਾੜੀਆਂ ਜਿਹੜੀਆਂ ਜਿਨ੍ਹਾਂ ਤੋਂ ਵਿੰਟਰ ਦੇ ਵਿੱਚ ਭਾਰਤ ਫੌਜ ਕੱਢ ਲੈਂਦਾ, ਉਹਦੇ 'ਤੇ ਉਹਨਾਂ ਨੇ ਆਪਣੇ ਫੌਜੀ ਭੇਜ ਕੇ ਉਹਨਾਂ ਨੂੰ ਲੋਕਲ ਮੁਜਾਹਿਦੀਨ ਦਾ ਨਾਂ ਦੇ ਕੇ ਕੀਤਾ ਔਰ ਉੱਥੇ ਆਪਣੇ ਇੰਨੇ ਲੋਕ ਮਰਵਾ ਦਿੱਤੇ ਔਰ ਜਿਹੜੀ ਬੱਸ ਡਿਪਲੋਮੇਸੀ ਦੇ ਨਾਲ ਦੋਸਤੀ ਦਾ ਮਾਹੌਲ ਬਣਿਆ ਸੀ ਉਹ ਵੀ ਖਤਮ ਕਰ ਦਿੱਤਾ। ਹਾਲਾਂਕਿ ਔਰ ਇੱਕ ਵੱਡਾ ਤਬਕਾ ਪਾਕਿਸਤਾਨੀ ਐਨਾਲਿਸਟ ਦਾ ਇਸ ਥਿਊਰੀ ਨੂੰ ਸਪੋਰਟ ਕਰਦਾ, ਮੈਂ ਇਹਨੂੰ ਬਿਲਕੁਲ ਡਿਫਰੈਂਟਲੀ ਦੇਖਦਾ। ਮੈਂ ਸਮਝਦਾ ਵੀ ਕਾਰਗਿਲ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਨਿਊਕਲੀਅਰ ਡੈਟਰੈਂਟ, ਇਸ ਗੱਲ ਦਾ ਧਿਆਨ ਰਹੇ ਕਿ ਠੀਕ ਉਸ ਤੋਂ ਕੁਝ ਮਹੀਨੇ ਪਹਿਲਾਂ 1998 ਦੇ ਵਿੱਚ ਮਈ ਦੇ ਮਹੀਨੇ 'ਚ ਭਾਰਤ ਨੇ 5 ਨਿਊਕਲੀਅਰ ਧਮਾਕੇ ਪੋਖਰਾਨ ਦੇ ਵਿੱਚ ਕਰਕੇ ਆਪਣੇ ਆਪ ਨੂੰ ਦੂਸਰੀ ਵਾਰ ਨਿਊਕਲੀਅਰ ਪਾਵਰ 1974  'ਚ ਇੰਦਰਾ ਗਾਂਧੀ ਨੇ ਕੀਤਾ ਹੀ ਸੀ ਔਰ ਉਸ ਦੇ ਇੱਕ ਹਫ਼ਤੇ ਦੇ ਵਿੱਚ ਜਿਹੜਾ ਉਹ LK ਅਡਵਾਨੀ ਜਿਹੜਾ ਹੋਮ ਮਿਨਿਸਟਰ ਸੀ, ਉਹਨੇ ਪਾਕਿਸਤਾਨ ਨੂੰ ਕਿਹਾ ਸੀ ਵੀ ਸਾਨੂੰ ਆਜ਼ਾਦ ਕਸ਼ਮੀਰ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿ ਕੇ ਇਹਨੂੰ ਸਾਨੂੰ ਫੜਾ ਦਿਓ। ਔਰ 2 ਹਫ਼ਤੇ ਬਾਅਦ 2.5 ਹਫ਼ਤੇ ਬਾਅਦ ਉਸੇ ਮਹੀਨੇ ਮਈ ਦੇ ਐਂਡ 'ਚ ਪਾਕਿਸਤਾਨ ਨੇ 5 ਦੀ ਬਜਾਏ 6 ਨਿਊਕਲੀਅਰ ਧਮਾਕੇ ਕਰਕੇ ਦੱਸ ਦਿੱਤਾ ਸੀ ਕਿ ਪਾਕਿਸਤਾਨ ਹੁਣ ਨਿਊਕਲੀਅਰ ਪਾਵਰ ਬਣ ਗਈ ਹੈ, ਇਹ ਤੁਹਾਡਾ ਭੂਟਾਨ ਜਾਂ ਨੇਪਾਲ ਜਾਂ ਸਿੱਕਮ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਟਰਮਸ ਡਿਕਟੇਟ ਕਰੋਗੇ। ਹੁਣ 1998 ਤੋਂ ਇੱਕਦਮ ਬਾਅਦ 1999 ਦੇ ਵਿੱਚ ਜਿਹੜਾ ਕਾਰਗਿਲ ਐਕਸ਼ਨ ਹੈ, ਜਿਹਦੇ 'ਚ ਭਾਰਤ ਦੀ ਆਪਣੀ ਜਿਹੜੀ ਮੰਨਣ ਦੇ ਮੁਤਾਬਕ ਉਹਨਾਂ ਨੇ ਜਿਹੜਾ 534 ਫੌਜੀਆਂ ਦੇ ਮਰਨ ਦੀ ਗੱਲ ਕਹੀ ਸੀ। ਮੈਨੂੰ ਲੱਗਦਾ ਵੀ ਕੈਜੂਅਲਟੀਜ਼ ਬਹੁਤ ਜ਼ਿਆਦਾ ਸੀ ਕਿਉਂਕਿ ਕਾਰਗਿਲ ਦੇ ਪੀਰੀਅਡ 'ਚ ਪੰਜਾਬ ਦੇ ਪਿੰਡਾਂ 'ਚੋਂ ਤਿਰੰਗੇ 'ਚ ਲਪੇਟੀਆਂ ਡੈੱਡ ਬਾਡੀਜ਼ ਹੀ ਆਉਂਦੀਆਂ ਰਹੀਆਂ ਲਗਾਤਾਰ। ਲੇਕਿਨ ਉਸ ਵੇਰਵੇ ਜੇ ਅਸੀਂ ਨਾ ਵੀ ਜਾਈਏ, ਕਾਰਗਿਲ ਇੱਕ ਟੈਸਟ ਸੀ ਨਿਊਕਲੀਅਰ ਡੈਟਰੈਂਟ ਦਾ। ਉਸ ਤੋਂ ਪਹਿਲਾਂ 65 ਔਰ 71 ਦੀਆਂ ਜੰਗਾਂ ਦੇ ਵੇਲੇ ਜਿਉਂ ਹੀ, ਕਿਉਂਕਿ ਪਾਕਿਸਤਾਨ ਦਾ ਕਸ਼ਮੀਰ ਜਿਵੇਂ ਛੰਭ ਜੋੜੀਆਂ ਸੈਕਟਰ ਜਾਂ ਦੂਜਾ, ਉਹਨਾਂ ਦੇ ਕੋਲ ਸਟਰੋਂਗ ਜਿਹੜਾ ਜਨਰਲ ਜੋਗਰਾਫੀਆ ਉਹਨਾਂ ਦੇ ਹੱਕ 'ਚ ਜਾਂਦਾ। ਲੇਕਿਨ ਵੈਸਟਰਨ ਸੈਕਟਰ 'ਚ ਖਾਸ ਤੌਰ 'ਤੇ ਜੇ ਤੁਸੀਂ ਲਾਹੌਰ ਵੱਲੋਂ ਜਾਂ ਫਿਰੋਜ਼ਪੁਰ ਵੱਲੋਂ ਦੇਖੋ ਤਾਂ ਪਾਕਿਸਤਾਨ ਦੀ ਵਲਨਰੇਬਿਲਟੀ ਜ਼ਿਆਦਾ ਹੈ
ਸੋ ਦੋਨੋਂ ਮੌਕਿਆਂ ਤੇ 65 ਔਰ 71 ਚ ਵੈਸਟਰਨ ਬਾਰਡਰ ਉਹਨਾਂ ਨੇ ਖੋਲ੍ਹ ਦਿੱਤੇ ਸੀ ਇੰਡੀਆ ਨੇ, ਔਰ ਉਹ ਪਾਕਿਸਤਾਨ ਲਈ ਡਿਫੈਂਡ ਕਰਨੇ ਔਖੇ ਹੁੰਦੇ ਨੇ। ਲਾਹੌਰ ਬਿਲਕੁਲ ਅੰਮ੍ਰਿਤਸਰ ਦੇ ਨਾਲ ਹੈ। ਸੋ ਕਿਉਂਕਿ ਉਦੋਂ ਇੰਡੀਆ ਨੂੰ ਸੀ ਕਿ ਵੀ ਜਿਹੜੀ ਰਵਾਇਤੀ ਫੌਜੀ ਕਵਾਇਦ ਹੈ, ਭਾਰਤ ਵੈਸੇ ਵੀ 6 ਗੁਣਾ ਵੱਡਾ ਹੈ, ਫੌਜ 에ਅਰ ਫੋਰਸ ਦੂਜੇ ਤੀਜੇ, ਉਹਦੇ 'ਚ ਪਾਕਿਸਤਾਨ ਜਿਹੜਾ ਹੈ ਉਹ ਹਾਲਾਂ ਮੁਕਾਬਲਾ ਕਰਦਾ ਰਿਹਾ, ਪਰ ਭਾਰਤ ਮਚ ਮੋਰ ਸਟਰੋਂਗਰ ਹੈ ਮਿਲੀਟੈਰਲੀ ਐਂਡ ਅਦਰਵਾਈਜ਼। ਹੁਣ ਜਦੋਂ ਕਾਰਗਲ ਹੋਇਆ, ਉਹਨਾਂ ਨੇ ਭਾਰਤ ਨੇ ਵੈਸਟਰਨ ਫਰੰਟ ਨਹੀਂ ਖੋਲ੍ਹਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਵੀ ਪਾਕਿਸਤਾਨ ਨਿਊਕਲੀਅਰ ਬਣ ਚੁੱਕਾ ਹੈ, ਔਰ ਜੇ ਫੁੱਲ ਸਕੇਲ ਵਾਰ ਹੋਈ ਤੇ ਨਿਊਕਲੀਅਰ, ਜਿਵੇਂ ਟਰੰਪ ਨੇ ਕਿਹਾ ਕਿ ਵੀ ਆਉਣ ਵਾਲੇ ਦਿਨਾਂ 'ਚ ਨਿਊਕਲੀਅਰ ਹੋਣ ਜਾ ਰਹੀ ਸੀ। ਸੋ ਮੈਂ ਇਹ ਸਮਝਦਾ ਹਾਂ ਵੀ ਇਹ ਪਾਕਿਸਤਾਨ ਦੀ ਵਿਕਟਰੀ ਸੀ। ਇੱਕ ਲਿਹਾਜ਼ ਨਾਲ ਤਾਂ ਇੰਡੀਅਨ ਸਿਕਿਉਰਿਟੀ ਨੂੰ ਉਹਨਾਂ ਨੇ ਏਜੰਸੀਆਂ ਨੂੰ ਫੇਲ ਕੀਤਾ ਕਿ ਵੀ ਉਹਨਾਂ ਨੇ ਕਾਰਗਿਲ ਦੇ ਵਿੱਚ ਇੰਟਰੂਡ ਕੀਤਾ, ਔਰ ਇਹ ਸੁੱਤੇ ਹੋਏ ਸੀ, ਇਹਨਾਂ ਦੀ ਕਿੱਥੇ ਸੀ ਸੋ ਕਾਲਡ ਇੰਟੈਲੀਜੈਂਸ। ਦੂਸਰਾ, ਭਾਰਤ ਕਾਰਗਿਲ 'ਚ ਆਪਣੇ ਫੌਜੀ ਮਰਵਾਉਂਦਾ, ਕਿਉਂਕਿ ਪਾਕਿਸਤਾਨ ਕੋਲ ਐਡਵਾਂਟੇਜ ਸੀ, ਹਾਇਰ ਹਿਲਸ ਤੇ ਬੈਠੇ ਸੀ, ਫਲਾਣੀ ਹਿਲ, ਢਿਮਕੀ ਹਿਲ, ਕਿ ਨਹੀਂ ਉਦੋਂ ਨਾਂ ਆਉਂਦੇ ਰਹੇ, ਤੇ ਇਹ ਥੱਲਿਓਂ ਉੱਤੇ ਨੂੰ ਜਾਣ ਦੀ ਹੁੰਦੀ ਸੀ, ਔਰ ਬਹੁਤ ਕੈਜੂਅਲਟੀਜ਼ ਭਾਰਤੀ ਫੌਜ ਦੀਆਂ ਹੋਈਆਂ। ਹਾਲਾਂ ਬੋਫਰਸ ਗਨਸ ਜਿਹੜੀਆਂ ਰਾਜੀਵ ਗਾਂਧੀ ਨੇ ਲਈਆਂ ਸੀ, ਉਹ ਵੀ ਇਹਨਾਂ ਨੇ ਉੱਥੇ ਯੂਜ਼ ਕੀਤੀਆਂ, ਲੇਕਿਨ ਇਹਨਾਂ ਨੇ ਵੈਸਟਰਨ ਫਰੰਟ ਨਹੀਂ ਖੋਲ੍ਹਿਆ, ਕਿਉਂਕਿ ਉਹਨਾਂ ਨੂੰ ਸੀ ਵੀ ਹੁਣ ਪਾਕਿਸਤਾਨ ਦੇ ਨਾਲ ਫੁੱਲ ਸਕੇਲ ਵਾਰਸ ਜੇ ਚਲੇ ਗਏ ਤੇ ਜਿਹੜਾ ਉਹ ਨਿਊਕਲੀਅਰ ਹੋ ਜਾਏਗਾ। ਸੋ ਇਹ, ਔਰ ਇਵੈਂਚੁਅਲੀ ਉਹ ਪ੍ਰੈਜ਼ੀਡੈਂਟ ਕਲਿੰਟਨ ਸੀ, ਉਹਨੇ ਜਿਹੜਾ ਉਹ ਨਵਾਜ਼ ਸ਼ਰੀਫ ਨੂੰ ਸੱਦਿਆ ਔਰ ਵਾਜਪਾਈ ਨੂੰ ਕਿਹਾ, ਔਰ ਦੂਜਾ ਜਿਹੜੀ ਸੀਜ਼ ਫਾਇਰ ਕਰਵਾਇਆ। ਜਿਵੇਂ ਹੁਣ ਵੀ ਇੰਡੀਆ ਨੇ ਬੇਨਤੀ ਜਿਹੜਾ ਉਹ ਰਿਕੁਐਸਟ ਕੀਤੀ ਟਰੰਪ ਨੂੰ, ਜਿਵੇਂ ਕਿ ਭਾਈ ਕਰਵਾਓ, ਕਿਉਂਕਿ 4 ਰੋਜ਼ਾ ਦੇ ਵਿੱਚ ਇਹਨਾਂ ਦੇ 5 ਰੈਫੇਲ ਵੀ ਡਿੱਗੇ ਨੇ ਔਰ ਭਾਰੀ ਨੁਕਸਾਨ ਹੁੰਦਾ ਉਹਨਾਂ ਦਾ। ਉਸ ਪੀਰੀਅਡ 'ਚ ਵੀ ਕਲਿੰਟਨ ਦੇ ਪੈਰ ਹੀ ਫੜੇ ਜਾ ਕੇ ਇਹਨਾਂ ਦਾ ਇੱਥੇ ਐਂਬੈਸਡਰ ਮਿਲਦਾ ਰਿਹਾ, ਉਹਨਾਂ ਦੇ ਸੈਕਟਰੀ ਆਫ ਸਟੇਟ ਨੂੰ, ਔਰ ਇਵੈਂਚੁਅਲੀ ਜਿਹੜਾ ਹੈ ਉਹਨੇ ਕਲਿੰਟਨ ਨੇ ਪ੍ਰੀਵੇਲ ਕੀਤਾ ਨਵਾਜ਼ ਸ਼ਰੀਫ ਤੇ ਕਿ ਵੀ ਤੁਸੀਂ ਆਪਣੀ ਫੌਜ ਵਿਦਡਰਾ ਕਰੋ, ਔਰ ਇਹ ਜਿਹੜਾ, ਔਰ ਬਾਅਦ ਦੇ ਵਿੱਚ ਹਾਲਾਂ ਇਸ ਸਾਰੇ ਤੋਂ ਬਾਅਦ ਮੁਸ਼ਰਫ ਨੇ ਨਵਾਜ਼ ਸ਼ਰੀਫ ਤੋਂ ਪਾਵਰ ਵੀ ਲੈ ਲਈ ਉਸੇ ਸਾਲ ਦੇ ਵਿੱਚ ਹੀ ਫੌਜੀ ਚੀਫ ਦੇ ਤੌਰ ਤੇ। ਪਰ ਮੈਂ ਇਹ ਸਮਝਦਾ ਹਾਂ ਵੀ ਇਹ ਭਾਰਤ ਦੀ ਇੰਟੈਲੀਜੈਂਸ ਡਿਫੀਟ ਸੀ, ਉਹਨਾਂ ਦੀਆਂ ਗਰਾਊਂਡ ਫੋਰਸਿਸ ਦੀ ਡਿਫੀਟ ਸੀ, ਜਿਹਨੂੰ ਕਿ ਇਹ ਵਿਕਟਰੀ ਦੇ ਤੌਰ ਦੇ ਉੱਤੇ ਕਹਿ ਕੇ, ਜੇ ਹੁਣ ਉਹਨੂੰ ਵਿਜੇ ਦਿਵਸ ਹੀ ਤੁਸੀਂ ਕਹਿਣਾ ਤੇ ਕਹੀ ਜਾਓ, ਲੇਕਿਨ ਮੈਂ ਸਮਝਦਾ ਵੀ ਪਾਕਿਸਤਾਨ ਦਾ ਜਿਹੜਾ ਨਿਊਕਲੀਅਰ ਡੈਟਰੈਂਟ ਹੈ ਇਹ ਆਪਣੇ ਆਪ ਦੇ ਵਿੱਚ ਸਾਬਤ ਹੋਇਆ। ਹੁਣ ਅਸੀਂ ਜੇ ਕਰੰਟ ਦੀ ਗੱਲ ਕਰੀਏ, ਇਹ ਹੁਣ ਝੂਠ ਕਿਸ ਲੈਵਲ ਤੇ ਇਹਨਾਂ ਨੇ ਤਾਂ ਬੋਲਿਆ, ਅਜੀਤ ਡੋਵਲ ਨੇ ਕਿਹਾ ਜੀ ਖਿੜਕੀ ਦਾ ਸ਼ੀਸ਼ਾ ਨਹੀਂ ਟੁੱਟਾ, ਕੋਈ ਦੂਜਾ ਨਹੀਂ। ਹੁਣ ਇਹਨਾਂ ਨੇ ਫੌਜੀਆਂ ਤੋਂ, ਕਿਉਂਕਿ ਪਹਿਲਾਂ ਫੌਜੀਆਂ ਨੇ ਹੀ, ਕੋਈ ਭਾਵੇਂ ਸਿੰਗਾਪੁਰ ਬੈਠਾ ਸੀ, ਕੋਈ ਇੰਡੋਨੇਸ਼ੀਆ, ਕਿਸੇ ਨੇ ਕਿਹਾ ਜੀ ਇੰਨੇ ਜਹਾਜ਼ ਡਿੱਗੇ ਅਸੀਂ ਦੱਸ ਨਹੀਂ ਸਕਦੇ, ਨੁਕਸਾਨ ਤਾਂ ਹੁੰਦਾ ਹੀ ਹੈ, ਪਰ ਹੁਣ ਇਹ ਫੌਜੀਆਂ ਤੋਂ ਝੂਠ ਬੁਲਾ ਰਹੇ ਨੇ। ਔਰ ਇਹ ਇੱਕ ਇਹਨਾਂ ਦਾ ਜਿਹੜਾ ਇਹ 에ਅਰ ਫੋਰਸ ਦਾ ਫੰਕਸ਼ਨ ਹੋਇਆ, ਜਿਹਦੇ 'ਚ ਇੰਡੀਅਨ 에ਅਰ ਫੋਰਸ ਦਾ ਵਾਈਸ ਚੀਫ 에ਅਰ ਮਾਰਸ਼ਲ ਹੈ ਨਾਮੇਦੇਸ਼ਵਰ ਤਿਵਾੜੀ, ਉਹਨੇ ਕਿਹਾ, ਔਰ ਇਸ ਫੰਕਸ਼ਨ ਦੇ ਵਿੱਚ ਉਹਨਾਂ ਦਾ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਵੀ ਬੈਠਾ ਸੀ, ਇੰਡੀਅਨ 에ਅਰ ਫੋਰਸ ਦਾ ਚੀਫ 에ਅਰ ਮਾਰਸ਼ਲ AP ਸਿੰਘ ਵੀ ਬੈਠਾ ਸੀ, ਔਰ ਆਰਮੀ ਚੀਫ ਜਨਰਲ ਉਪੇਂਦਰ ਦਵੇਦੀ ਵੀ ਬੈਠਾ ਸੀ। ਔਰ ਉਹਦੇ 'ਚ ਇਹਨੇ ਤਿਵਾੜੀ ਨੇ ਕਿਹਾ ਲੈਸ ਦੈਨ 50 ਵੈਪਨਸ ਬ੍ਰੌਟ ਪਾਕਿਸਤਾਨ ਟੂ ਟਾਕਿੰਗ ਟੇਬਲ। ਉਹਨੇ ਕਿਹਾ ਜੀ ਅਸੀਂ 50 ਤੋਂ ਵੀ ਘੱਟ ਹਥਿਆਰ ਯੂਜ਼ ਕੀਤੇ, ਔਰ ਪਾਕਿਸਤਾਨ 4 ਦਿਨਾਂ ਦੇ ਵਿੱਚ ਉਹਨੇ ਅਮਰੀਕਾ ਨੂੰ ਅਪਰੋਚ ਕੀਤਾ, ਔਰ ਪਾਕਿਸਤਾਨ ਜਿਹੜਾ ਉਹ ਨੈਗੋਸ਼ੀਏਟਿੰਗ ਟੇਬਲ ਤੇ ਆ ਗਿਆ ਵਿਦਿਨ ਆਵਰਸ ਆਫ ਦੈਟ ਸਟ੍ਰਾਈਕ। ਉਹਨੇ ਕਿਹਾ ਜੀ he was mentioning the real role of air power in hitting 11 air bases in Pakistan on May 10th, ਕਿ ਅਸੀਂ 11 bases ਤੇ ਹਿੱਟ ਕੀਤਾ 10 ਮਈ ਨੂੰ, ਔਰ within hours of that strike Pakistan called up the US seeking an intervention and later called up India seeking a cessation of hostilities that had lasted for 4 days। ਕਿ ਜੀ ਜਦੋਂ ਅਸੀਂ 50 ਤੋਂ ਵੀ ਘੱਟ ਇਸਤੇਮਾਲ ਕੀਤੇ ਵੈਪਨ, ਔਰ ਪਾਕਿਸਤਾਨ ਜਿਹੜਾ ਉਹ ਘਬਰਾਇਆ, ਉਹਨੇ ਅਮਰੀਕਾ ਦੇ ਨੂੰ ਕੀਤਾ, ਫਿਰ ਉਹਨੇ ਜਿਹੜਾ ਉਹ ਗੱਲਬਾਤ ਦੀ ਟੇਬਲ ਤੇ ਆ ਗਿਆ। ਇਹ ਉਹਨੇ ਕਿਹਾ ਜੀ ਦੇਖੋ 에ਅਰ ਪਾਵਰ ਦੇ ਕਿੰਨੇ ਬੈਨੀਫਿਟ ਨੇ, ਇਸ ਤੋਂ ਵੱਡੀ ਸਾਡੀ ਆਪਰੇਸ਼ਨ ਸੰਦੂਰ ਦੀ ਸਕਸੈਸ ਕੀ ਹੋ ਸਕਦੀ ਹੈ ਕਿ 50 ਤੋਂ ਘੱਟ ਵੈਪਨਸ ਨੇ ਐਡਵਰਸਰੀ ਨੂੰ ਟਾਕਿੰਗ ਟੇਬਲ ਤੇ ਲੈ ਆਂਦਾ, ਜਿਹੜਾ ਜਿਸ ਸਾਡੀ ਵਿਕਟਰੀ ਨੂੰ ਜਿਹੜੀ ਹੈ ਉਹ ਸਕਾਲਰ ਵੀ ਸਟੱਡੀ ਕਰਨਗੇ। ਹੁਣ ਤੁਸੀਂ ਇਹ ਦੇਖੋ ਕਿ ਵੀ ਜਿਸ ਮੁਲਕ ਦੀ ਫੌਜ ਦੇ ਚੀਫ ਖੁਦ ਹੀ ਇਹਨਾਂ ਨੇ ਜੋ ਪਹਿਲੇ ਬਿਆਨ ਦਿੱਤੇ ਨੇ, ਔਰ ਹੁਣ ਦੇਖੋ, ਪਰ ਕਿਉਂਕਿ ਪੋਲੀਟੀਕਲੀ ਇਸ ਵੇਲੇ ਲੋਕਾਂ ਦਾ ਯਕੀਨ ਉੱਠ ਚੁੱਕਾ ਹੈ ਸਿਸਟਮ ਦੇ ਵਿੱਚ, ਬਿਲਕੁਲ
ਉਹਨਾਂ ਨੇ ਝੂਠ ਬੋਲਿਆ। ਔਰ ਹੁਣ ਉਹਨਾਂ ਨੇ ਪਹਿਲਾਂ ਤਾਂ ਜਿਹੜੀ ਪ੍ਰੋਫੈਸ਼ਨਲ ਆਰਮੀਜ਼ ਹੁੰਦੀਆਂ ਨੇ ਉਹ ਕੋਈ ਇਸ ਕਿਸਮ ਦੀਆਂ ਬਿਆਨਬਾਜ਼ੀ ਨਹੀਂ ਕਰਦੀਆਂ। ਹੁਣ ਜੇ ਅਮਰੀਕਾ 'ਚ ਵਿਤਨਾਮ ਤੋਂ ਲੈ ਕੇ ਨੈਟੋ ਤੱਕ ਹੋਇਆ ਤੇ ਇਹ ਨਹੀਂ ਹੈ, ਉਹ ਉਹਨਾਂ ਦੀ ਪੋਲੀਟੀਕਲ ਲੀਡਰਸ਼ਿਪ। ਪਹਿਲਾਂ ਤਾਂ ਇਹਨਾਂ ਨੇ ਕਿਵੇਂ ਅਜੀਤ ਡੋਵਲ ਤੋਂ ਬਾਅਦ ਜਿਹੜਾ ਫੌਜੀ ਚੀਫ ਰਾਵਤ ਤੇ ਦੂਜੇ ਜੇ ਸਿੰਘ ਔਰ ਉਹਨਾਂ ਦੇ ਮੂੰਹ ਨੂੰ ਲਹੂ ਲਾਇਆ ਕਿ ਜੀ ਉਹ ਪੋਲੀਟੀਕਲੀ ਹੀਰੋ ਬਣ ਕੇ ਉੱਭਰਦੇ ਰਹੇ। ਬਿਆਨਬਾਜ਼ੀਆਂ, ਪ੍ਰੈਸ ਕਾਨਫਰੰਸ, ਅਸੀਂ ਡਬਲ ਡਾਕਟਰੀਨ ਹੈ ਸਾਡੇ ਕੋਲ, ਅਸੀਂ 2 ਪ੍ਰੋਂਗ ਵਾਰ ਇੱਕੋ ਵੇਲੇ ਲੜ ਸਕਦੇ ਹਾਂ ਪਾਕਿਸਤਾਨ ਤੇ ਚੀਨ ਨਾਲ। ਔਰ ਹੁਣ ਜਦੋਂ ਕਿ ਕਾਰਗਿਲ ਦੇ ਵਿੱਚ ਫੌਜ ਪਿਟੀ ਇਹਨਾਂ ਦੀ, ਫੌਜੀ ਇੰਟੈਲੀਜੈਂਸ ਫੇਲ ਹੋਈ, ਹੁਣ ਦੇ ਵਿੱਚ 에ਅਰ ਫੋਰਸ ਬੁਰੀ ਤਰ੍ਹਾਂ ਪਿਟੀ ਔਰ ਜੋ ਹੋਇਆ 에ਅਰ ਫੋਰਸ ਦੇ ਨਾਲ ਉਹ ਸਾਹਮਣੇ ਹੀ ਹੈ। ਪਰ ਹੁਣ ਇਹਨਾਂ ਦੇ 에ਅਰ ਫੋਰਸ ਦੇ ਅਫਸਰਾਂ ਨੂੰ ਬਿਠਾ ਕੇ ਉਹਨਾਂ ਤੋਂ ਝੂਠ ਬਲਵਾ ਰਹੇ ਨੇ। ਔਰ ਇਹ ਜਾਣ ਲੱਗਾ ਮੋਦੀ ਉੱਥੋਂ ਦਿੱਲੀ ਤੋਂ ਭਗੌੜਾ ਹੁੰਦਿਆਂ UK ਆਉਣ ਲਈ, ਉੱਥੇ ਕਹਿ ਕੇ ਆਇਆ ਜੀ ਇਹਨੂੰ ਵਿਜੇ ਮਹੋਤਸਵ ਮਨਾਓ। ਔਰ ਇਹ ਸਾਰਾ ਅਸੀਂ ਸਮਝਦੇ ਹਾਂ ਵੀ ਉਹ ਵੀ ਕ੍ਰਸ਼ਿੰਗ ਡਿਫੀਟ ਸੀ ਕਾਰਗਿਲ ਦੀ, ਔਰ ਇਹ ਵੀ ਜਿਹੜੀ ਹੈ ਸੋ ਕਾਲਡ ਆਪਰੇਸ਼ਨ ਸੰਦੂਰ। ਪਰ ਜੇ ਤੁਸੀਂ ਕਿਸੇ ਮੁਲਕ ਦਾ, ਔਰ ਅੱਜ ਹੀ ਇੱਕ ਵੀਰ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਜੀ ਇਹ ਕਦੋਂ ਕਿਹਨਾਂ ਦਾ ਕੰਮ ਮੁੱਕੇਗਾ। ਮੈਂ ਕਿਹਾ ਜੀ ਬਿਗਨਿੰਗ ਆਫ ਐਨ ਐਂਡ, ਜਿਹਨੂੰ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਕਿ ਭਾਈ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਜਦੋਂ ਕ੍ਰੈਡੀਬਿਲਟੀ ਦੇ ਸਵਾਲ ਉੱਠਣ, ਤੁਸੀਂ ਬਿਲਕੁਲ ਝੂਠ ਦੇ ਸਹਾਰੇ ਕੋਈ ਜਿਹੜਾ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕਰੋ ਤੇ ਫਿਰ ਇਹਦਾ ਐਂਡ ਇਹੀ ਹੁੰਦਾ ਕਿ ਤੁਸੀਂ ਆਪਣੇ ਝੂਠ ਤੇ ਯਕੀਨ ਵੀ ਕਰ ਰਹੇ ਹੋ, ਲੋਕਾਂ ਨੂੰ ਵੀ ਯਕੀਨ ਕਰਵਾ ਰਹੇ ਹੋ, ਔਰ ਉਸ ਦਾ ਅਲਟੀਮੇਟਲੀ ਕਲੈਪਸ ਹੋਣਾ ਹੀ ਹੁੰਦਾ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਨੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਅਤੇ 17 ਅਗਸਤ ਨੂੰ ਵਾਸ਼ਿੰਗਟਨ DC ਵਿੱਚ ਹੋਣ ਜਾ ਰਹੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਸਪੋਰਟ ਵਿੱਚ ਵਿਸ਼ਾਲਕਾਰ ਰੈਲੀ 26 ਜੁਲਾਈ ਦਿਨ ਸ਼ਨੀਚਰਵਾਰ ਨੂੰ ਕੱਢੀ ਜਾ ਰਹੀ ਹੈ। ਰੈਲੀ ਦੀ ਸ਼ੁਰੂਆਤ 12 ਵਜੇ ਗੁਰਦੁਆਰਾ ਸਿੰਘ ਸਭਾ 12001 ਬੈਡਰੋਕ ਰੋਡ ਫੇਅਰਫੈਕਸ ਤੋਂ ਅਤੇ ਸਮਾਪਤੀ ਭਾਰਤੀ ਅੰਬੈਸੀ 2107 ਮੈਸਾਚਿਊਟਸ ਵਾਸ਼ਿੰਗਟਨ DC 20008 ਵਿਖੇ ਦੁਪਹਿਰ 2:30 ਵਜੇ ਹੋਵੇਗੀ। ਇਹ ਕਾਰ ਰੈਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਕਾਰ ਰੈਲੀ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਿੰਮਤ ਸਿੰਘ 6463587745, ਬਲਵਿੰਦਰ ਸਿੰਘ ਚੱਠਾ 7039663913, ਨਰਿੰਦਰ ਸਿੰਘ 5712472444, ਦਵਿੰਦਰ ਸਿੰਘ ਦਿਓ 7036262561, ਸੁਰਜੀਤ ਸਿੰਘ ਕੁਲਾਰ 9174342483, ਦਲਵਿੰਦਰ ਸਿੰਘ 2406452525। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਫੌਜੀ ਚੀਫ ਆਸਮ ਮਨੀਰ ਚੀਨ ਦਾ ਦੌਰਾ ਕਰ ਰਹੇ ਹਨ, ਜਦੋਂ ਕਿ ਪਾਕਿਸਤਾਨ ਦੇ ਫੋਰਨ ਮਿਨਿਸਟਰ ਇਸਾਕ ਦਾਰ ਵਾਸ਼ਿੰਗਟਨ DC ਵਿੱਚ ਹਨ। ਸੋ ਇਹ ਪਾਕਿਸਤਾਨ ਦੀ ਜ਼ਬਰਦਸਤ ਵਿਦੇਸ਼ ਨੀਤੀ ਹੈ ਔਰ ਜਿਸ ਵਿੱਚ ਉਹਨਾਂ ਨੇ ਅਮਰੀਕਾ ਤੇ ਚੀਨ ਵਿਚਕਾਰ ਇੱਕ ਬੈਲੈਂਸ ਬਣਾ ਕੇ ਰੱਖਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਜਦੋਂ ਅਸੀਂ ਭਾਰਤ ਦੀ ਵਿਦੇਸ਼ ਨੀਤੀ ਦੀ ਗੱਲ ਕਰਦੇ ਹਾਂ, ਜਿਹੜਾ ਕਿ ਟੋਟਲ ਕਲੈਪਸ ਡਿਜ਼ਾਸਟਰ ਹੋਈ ਹੈ, ਕਿ ਬਿਲਕੁਲ ਨਾਨ ਅਲਾਈਨਮੈਂਟ ਚੋਂ ਨਿਕਲ ਕੇ
ਉਹਨਾਂ ਨੇ ਅਮਰੀਕਾ ਵੱਲ ਰੁਖ ਕਰਨ ਦੇ ਨਾਂ ਥੱਲੇ ਉਸ ਕਿਸਮ ਦੀ ਜਿਹੜੀ ਦੁਬਿਧਾ ਵਾਲੀ ਲਾਈਨ ਵੀ ਰੱਖੀ। ਰੂਸ ਦੇ ਨਾਲ ਜਿਹੜੇ ਰਾਬਤੇ ਨੇ ਉਹ ਇਕੱਲੇ ਇਹੀ ਨਹੀਂ ਕਿ ਡਿਪਲੋਮੈਟਿਕ ਤੌਰ ਤੇ ਸਪੋਰਟ ਦਿੱਤੀ ਅੱਡ-ਅੱਡ ਇੰਟਰਨੈਸ਼ਨਲ ਫੋਰਮਸ ਦੇ ਉੱਤੇ, ਲੇਕਿਨ ਉਹਨਾਂ ਦਾ ਤੇਲ ਲੈ ਕੇ ਉਹਨੂੰ ਰੀਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ 'ਚ ਵੇਚ ਕੇ ਜਿਹੜੀਆਂ 3 ਸਾਲ ਤੋਂ ਸੈਂਕਸ਼ਨ ਸੀ ਯੂਕਰੇਨ ਦੇ ਉੱਤੇ ਅਗਰੈਸਰ ਹੋਣ ਕਰਕੇ ਉਹਨਾਂ ਸਾਰੀਆਂ ਨੂੰ ਜਿਹੜਾ ਇਨਇਫੈਕਟਿਵ ਕੀਤਾ। ਲੇਕਿਨ ਇਸ ਸਾਰੇ 'ਚ ਆਈਸੋਲੇਟ ਹੁੰਦਾ ਭਾਰਤ ਉਸ ਲੈਵਲ ਤੇ ਪਹੁੰਚ ਗਿਆ ਕਿ ਲੋਕਲ ਈਵਨ ਵਿਦਨ ਸਾਊਥ ਏਸ਼ੀਆ ਵੀ ਉਹ ਕੱਲਾ ਰਹਿ ਗਿਆ। ਔਰ ਇੰਟਰਨੈਸ਼ਨਲ ਪੋਲਿਟਿਕਸ ਖਾਸ ਤੌਰ ਤੇ ਜੇ ਅਸੀਂ ਪਹਿਲਗਾਮ ਦਾ ਇਹਨਾਂ ਦਾ ਫਾਲਸ ਫਲੈਗ ਆਪਰੇਸ਼ਨ ਦੇਖੀਏ, ਅਦਰ ਦੈਨ ਇਜ਼ਰਾਈਲ ਔਰ ਅਫਗਾਨਿਸਤਾਨ, ਕੋਈ ਦੁਨੀਆ ਦੇ 193 ਮੁਲਕਾਂ 'ਚੋਂ ਕੋਈ ਮੁਲਕ ਜਿਹੜਾ ਹੈ ਇਹਨਾਂ ਦੇ ਨਾਲ ਨਹੀਂ ਖਲੋਤਾ। ਇਹ ਟੋਟਲ ਡਿਜ਼ਾਸਟਰ ਹਰ ਪੱਖੋਂ। ਔਰ ਇਸ ਵੇਲੇ ਟ੍ਰੇਡ ਡੀਲ ਵੀ ਅਮਰੀਕਾ ਨਾਲ ਨਹੀਂ ਹੋਈ ਔਰ ਅਮਰੀਕਾ ਬਾਰ-ਬਾਰ ਜਿਸ ਅੰਦਾਜ਼ ਦੇ ਵਿੱਚ ਐਵਰੀਡੇ ਹਿਊਮਿਲੇਸ਼ਨ ਹੈ, 24 ਵਾਰ ਤਾਂ ਔਨ ਰੈਕਰਡ ਹੈ, ਪਰਸਨਲ ਕਨਵਰਸੇਸ਼ਨ 'ਚ ਕਿੰਨੀ ਵਾਰ ਕੀ ਹੁੰਦਾ ਹੈ ਵੱਖਰੀ ਕਹਾਣੀ ਹੈ। ਇਸ ਦੇ ਉਲਟ ਪਾਕਿਸਤਾਨ, ਜਿਸ ਨੂੰ ਭਾਰਤੀ ਮੀਡੀਆ ਵੱਲੋਂ, ਭਾਰਤੀ ਲੀਡਰਾਂ ਵੱਲੋਂ ਉਹਨਾਂ ਨੇ, ਭਾਰਤ ਦੇ ਡਿਪਲੋਮੈਟਾਂ ਨੇ ਕੋਈ ਫੋਰਮ UN ਦਾ ਹੋਏ, ਸਿਕਿਉਰਿਟੀ ਕੌਂਸਲ ਦਾ ਹੋਏ, ਕਿਸੇ ਲੈਵਲ ਦੇ ਉੱਤੇ ਕੋਈ ਮੌਕਾ ਉਹਨਾਂ ਨੇ ਨਹੀਂ ਜਾਣ ਦਿੱਤਾ ਜਿਹਦੇ 'ਚ ਪਾਕਿਸਤਾਨ ਨੂੰ ਬਦਨਾਮ ਕਰਨ ਦੇ ਲਈ ਐਪੀ ਸੈਂਟਰ ਆਫ ਟੈਰਰਿਜ਼ਮ, ਫੇਲਡ ਸਟੇਟ, ਈਵਨ ਜੇ IMF ਜਾਂ ਦੂਸਰੇ ਦੇ ਵਿੱਚ ਲੋਨ ਲਈ ਪਾਕਿਸਤਾਨ ਅਪਲਾਈ ਕਰਦਾ ਹੈ ਤੇ ਕਿਉਂਕਿ ਉਹਦੇ 'ਚ ਬਾਕੀ ਵੀ ਕੰਸਲਟੈਂਟ ਨੇ, ਭਾਰਤ ਖੁੱਲ੍ਹ ਕੇ ਜਿਹੜਾ ਹੈ ਕਦੇ ਉਹ ਫਾਈਨੈਂਸ਼ੀਅਲ ਜਿਹੜੀ ਹੈ ਉਹ ਟਾਸਕ ਫੋਰਸ ਦੇ ਨਾਂ ਥੱਲੇ ਦੂਜਾ ਕਿ ਜੀ ਇਹਨੂੰ ਗ੍ਰੇ ਏਰੀਆ 'ਚ ਰੱਖੋ, ਇਹਨੂੰ ਬਲੈਕ ਲਿਸਟ ਕਰੋ, ਉਹ ਸਾਰੇ ਦੇ ਬਾਵਜੂਦ ਮੈਂ ਸਮਝਦਾ ਵੀ ਕਈ ਵਾਰ ਇਹ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਤਬਦੀਲੀਆਂ ਕਿੱਧਰ ਨੂੰ ਲੈ ਜਾਂਦੀਆਂ ਨੇ ਕਿ ਉਹ ਭਾਰਤ ਜਿਹੜਾ ਇੱਕੋ ਵੇਲੇ ਨੌਨ ਅਲਾਈਨਮੈਂਟ ਦੇ ਨਾਂ ਥੱਲੇ ਸੋਵੀਅਤ ਯੂਨੀਅਨ ਔਰ ਅਮਰੀਕਾ ਦੋਨਾਂ ਦੇ ਨਾਲ ਤਾਲਮੇਲ ਰੱਖਣ ਵਾਲਾ ਸੀ, ਫਿਰ ਕੱਲਾ ਜੇ ਅਮਰੀਕਾ ਦੇ ਵਿਹੜੇ 'ਚ ਆਉਣ ਦੀ ਕੋਸ਼ਿਸ਼ ਕੀਤੀ ਫਿਰ ਵੀ ਬੈਕਡੋਰ, ਦੂਜਾ ਅੱਜ ਟੋਟਲੀ ਆਈਸੋਲੇਟ ਹੈ। ਦੂਸਰੇ ਪਾਸੇ ਉਹ ਪਾਕਿਸਤਾਨ ਜਿਸ ਨੂੰ ਭਾਰਤ ਨੇ 1971 'ਚ ਫੌਜੀ ਤਾਕਤ ਦੀ ਵਰਤੋਂ ਕਰਕੇ 2 ਹਿੱਸਿਆਂ 'ਚ ਤੋੜਿਆ, ਜਿਸ ਦੇ ਵਿੱਚ ਲਗਾਤਾਰਤਾ ਨਾਲ ਦਹਿਸ਼ਤਗਰਦੀ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਕੁਲਭੂਸ਼ਣ ਯਾਦਵ ਪਾਕਿਸਤਾਨ ਦੇ ਕਬਜ਼ੇ 'ਚ ਹੈ, ਜਿਹੜਾ ਇਹਨਾਂ ਦਾ ਹਾਇਰ ਲੈਵਲ ਆਫ ਸਰਵਿੰਗ ਮੈਨ ਜਿਹਨੇ ਕਿਸ ਲੈਵਲ ਤੇ ਬਲੋਚਿਸਤਾਨ ਦੇ ਵਿੱਚ ਇੰਟਰਫੇਅਰ ਕੀਤਾ। ਅਫਗਾਨਿਸਤਾਨ 'ਚ ਕਿਵੇਂ ਜਿਹੜੀ ਹੈ ਉਹ ਤਾਲਿਬਾਨ ਦੀ ਪੁਸ਼ਤਪਨਾਹੀ ਕਰਕੇ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਦੀਆਂ ਘਟਨਾਵਾਂ ਕਰਵਾਉਂਦੇ ਰਹੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦਾ ਆਪਣਾ ਇਨਰ ਕ੍ਰਾਈਸਿਸ ਵੀ, ਮਿਲਟਰੀ ਵਰਸਸ ਸਿਵਿਲੀਅਨ ਐਡਮਿਨਿਸਟ੍ਰੇਸ਼ਨ, ਉਹ ਵੀ ਟਾਈਮ ਟੂ ਟਾਈਮ ਪਾਕਿਸਤਾਨ ਦੀ ਜਿਹੜੀ ਮੰਦਹਾਲੀ ਹੈ ਉਹਦਾ ਇੱਕ ਕਾਰਨ ਬਣਦਾ ਹੈ ਕਿ ਉਹ ਜਦੋਂ ਸਟੇਬਲ ਕੋਈ ਸਿਸਟਮ ਨਹੀਂ ਹੁੰਦਾ ਤੇ ਉਸ 'ਚੋਂ ਵੀ ਪੈਦਾ ਹੁੰਦਾ। ਲੇਕਿਨ ਇਹਦੇ ਬਾਵਜੂਦ ਜੇ ਕਹਿਣਾ ਹੋਏ ਕਿ ਪਿਛਲੇ ਔਰ ਖ਼ਾਸ ਤੌਰ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਬਾਅਦ ਜਿਵੇਂ ਪਾਕਿਸਤਾਨ ਦੀ ਕਿਸਮਤ ਚਮਕੀ ਹੈ, ਕਿਉਂਕਿ ਇੱਕ ਪਾਸੇ ਤਾਂ ਉਹ ਪਾਕਿਸਤਾਨ ਜਿਹਨੂੰ IMF ਵੀ ਲੋਨ ਦੇਣ ਤੋਂ ਇਨਕਾਰੀ ਸੀ, ਫੇਲਡ ਸਟੇਟ, ਹੁਣ ਇਹ ਡਿਫਾਲਟਰ ਹੋ ਜਾਏਗਾ, ਇਹ ਪੂਰਾ ਭਾਰਤ ਜਸ਼ਨ ਮਨਾ ਰਿਹਾ ਸੀ। ਇਹਦੇ ਉਲਟ ਇਕਨੋਮਿਕਲੀ ਵੀ ਪਾਕਿਸਤਾਨ ਨੇ ਬੇਸ਼ੱਕ ਬੇਬੀ ਸਟੈਪ ਨੇ ਇਕਨੋਮੀ ਵੱਲ ਵਧਿਆ ਪਾਕਿਸਤਾਨ, ਪਰ ਸਭ ਤੋਂ ਵੱਡੀ ਗੱਲ ਉਹਨਾਂ ਦੀ ਫੋਰਨ ਪਾਲਿਸੀ ਦੀ ਕਾਮਯਾਬੀ ਕਿ ਅਮਰੀਕਾ ਔਰ ਖ਼ਾਸ ਤੌਰ ਤੇ ਟਰੰਪ ਜਿਹਨੇ ਪਹਿਲੇ ਐਡਮਿਨਿਸਟ੍ਰੇਸ਼ਨ ਵੇਲੇ ਪਾਕਿਸਤਾਨ ਨੂੰ ਡਿਚ ਕੀਤਾ, 2019 'ਚ ਜੰਮੂ ਕਸ਼ਮੀਰ ਨੂੰ ਇੰਡੀਆ ਨੇ ਹੜਪ ਕੀਤਾ, ਇੰਡੀਅਨ ਆਕੂਪਾਈਡ ਜਿਹੜਾ ਜੰਮੂ ਕਸ਼ਮੀਰ ਸੀ। ਲੇਕਿਨ ਇਹਨਾਂ 5 ਮਹੀਨਿਆਂ ਦੇ ਵਿੱਚ ਜਿੱਥੇ ਪਾਕਿਸਤਾਨ ਨੇ ਆਪਣੀ ਫੌਜੀ ਤਾਕਤ, 에ਅਰ ਫੋਰਸ ਉਹਨਾਂ ਦੀ ਔਰ ਨੇਸ਼ਨ ਜਿਵੇਂ ਯਕਜਹਿਤੀ ਨਾਲ ਖਲੋਤਾ, ਜਦੋਂ ਕਿ ਭਾਰਤ ਨੇ 22 ਅਪ੍ਰੈਲ ਨੂੰ ਫਾਲਸ ਫਲੈਗ ਆਪਰੇਸ਼ਨ ਕਰਕੇ 7 ਮਈ ਨੂੰ ਅਟੈਕ ਕੀਤਾ ਪਾਕਿਸਤਾਨ ਤੇ, ਪਰ ਪਾਕਿਸਤਾਨ ਨੇ ਜਿਹੜੀ ਕਨਵਿੰਸਿੰਗ ਵਿਕਟਰੀ ਲਈ ਉਹ ਆਪਣੇ ਆਪ ਦੇ ਵਿੱਚ ਹੀ ਲੋਕਾਂ ਲਈ ਵੀ ਮੋਰਲ ਬੂਸਟਰ ਸੀ। ਪਾਕਿਸਤਾਨ ਦਾ ਸਟੇਟਸ ਵੀ ਇਕੱਲਾ ਰੀਜਨਲ ਪਾਵਰ ਦੇ ਤੌਰ ਤੇ ਨਹੀਂ, ਉਸ ਤੋਂ ਬਾਅਦ ਤੁਸੀਂ ਦੇਖੋ ਇਸਲਾਮਿਕ ਵਰਲਡ ਦੇ ਵਿੱਚ ਪਾਕਿਸਤਾਨ ਦਾ ਰੁਤਬਾ ਬਹਾਲ ਹੋਇਆ। ਹੁਣ ਜੇ ਇੰਡੋਨੇਸ਼ੀਆ ਜਾਂ ਟਰਕੀ, ਪਾਕਿਸਤਾਨ ਔਰ ਈਰਾਨ ਔਰ ਦੂਸਰੇ ਅਲਾਇੰਸਿਸ ਦੀ ਜਾਂ ਦੂਸਰੇ ਦੀ ਗੱਲਬਾਤ ਹੋ ਰਹੀ ਹੈ ਤਾਂ ਇਹ ਉਸ ਵਿਕਟਰੀ ਦਾ ਹਿੱਸਾ ਹੈ। ਪਰ ਉਸ ਸਭ ਦੇ ਬਾਵਜੂਦ ਹਾਲਾਂ ਭਾਰਤ ਨੇ ਆਸਮ ਮੁਨੀਰ ਜਿਹੜੇ ਉਹਨਾਂ ਦੇ ਫੌਜੀ ਚੀਫ ਨੇ ਬਾਅਦ
ਇਸ ਸਾਰੇ ਟਕਰਾਅ ਤੋਂ ਬਾਅਦ ਉਹਨਾਂ ਨੂੰ ਫੀਲਡ ਮਾਰਸ਼ਲ ਦਾ ਜਿਹੜਾ ਰੁਤਬਾ ਵੀ ਦਿੱਤਾ ਗਿਆ ਤੈ ਜ਼ਿੰਦਗੀ, ਉਹਨਾਂ ਨੂੰ ਡਿਮੋਨਾਈਜ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਸਪੈਸ਼ਲ ਇਨਵੀਟੇਸ਼ਨ ਦੇ ਉੱਤੇ ਜਦੋਂ 250 ਸਾਲਾ ਪਾਕਿਸਤਾਨੀ ਫੌਜ ਦਾ ਸਥਾਪਨਾ ਦਿਵਸ, ਅਮਰੀਕਨ ਫੌਜ ਦਾ ਸਥਾਪਨਾ ਦਿਵਸ ਸੀ, ਇਨਵਾਈਟ ਕੀਤਾ ਔਰ ਸਪੈਸ਼ਲ ਲੰਚ ਦੇ ਉੱਤੇ ਇਨਵਾਈਟ ਕੀਤਾ। ਔਰ ਫਿਰ ਉਸ ਦੇ ਵਿੱਚ ਜਿਹੜੇ ਕਾਮੈਂਟ 2 ਵਾਰ ਗ੍ਰੇਟ ਮੈਨ ਐਂਡ ਇਹ ਉਹ ਕੀਤੇ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਸਕਸੈਸ। ਔਰ ਇਸ ਸਾਰੇ ਪੀਰੀਅਡ 'ਚ ਕੋਈ ਇੱਕ ਵੀ ਲਫ਼ਜ਼ ਪਾਕਿਸਤਾਨ ਦੇ ਖਿਲਾਫ, ਭਾਰਤ ਦਾ ਦਹਿਸ਼ਤਗਰਦੀ ਤੇ ਕ੍ਰਾਸ ਬਾਰਡਰ ਟੈਰਰਿਜ਼ਮ ਤੇ ਇਹ ਉਹ ਰੌਲਾ ਰੱਪਾ ਪਾ ਰਿਹਾ। ਹੁਣ ਕਿਉਂਕਿ ਪਾਕਿਸਤਾਨ ਦੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ 4 ਰੋਜ਼ਾ ਕਨਫਲਿਕਟ ਹੋਇਆ, ਇਹਦੇ 'ਚ ਆਲਮੋਸਟ 80% ਜਿਹੜੇ ਹਥਿਆਰ, ਮਿਸਲ ਔਰ ਡਰੋਨਸ ਨੇ ਉਹ ਚਾਈਨਾ ਮੇਡ ਨੇ। ਇਹ ਰਿਵਰਸਲ ਸੀ ਕਿਉਂਕਿ ਜਦੋਂ ਅਮਰੀਕਾ ਭਾਰਤ ਨੂੰ ਇੱਕ ਐਜ਼ ਏ ਬੁਲਵਾਕ ਚਾਈਨਾ ਦੇ ਖਿਲਾਫ ਵਰਤ ਰਿਹਾ ਸੀ, ਤੇ ਜ਼ਾਹਰ ਹੈ ਪਾਕਿਸਤਾਨ ਤੋਂ ਜਿਹੜਾ ਉਹਨੇ ਮੁੱਠੀ ਵੱਟ ਲਈ ਦੇਣ ਤੋਂ ਹੱਥ ਘੁੱਟ ਲਿਆ ਔਰ ਉਹਦੇ ਲਈ ਕੋਈ ਚੋਇਸ ਨਹੀਂ ਸੀ ਚੀਨ ਵੱਲ ਜਾਣ ਤੋਂ ਬਿਨਾਂ। ਲੇਕਿਨ ਇਸ ਸਾਰੇ ਪੀਰੀਅਡ 'ਚ ਜਦੋਂ ਅੱਜ ਅਸੀਂ ਇਹ ਦੇਖ ਰਹੇ ਹਾਂ ਵੀ ਇੱਕ ਪਾਸੇ ਹੁਣ ਪਾਕਿਸਤਾਨ ਦੇ ਫੌਜੀ ਮੁਖੀ ਜਿਹੜੇ ਫੀਲਡ ਮਾਰਸ਼ਲ ਨੇ ਆਸਮ ਮੁਨੀਰ, ਉਹ ਚੀਨ ਪਹੁੰਚੇ ਹੋਏ ਨੇ। ਔਰ ਜੇ ਅਸੀਂ ਪ੍ਰੋਟੋਕੋਲ ਦੇ ਚੀਨ 'ਚੋਂ ਡਿਪਟੀ ਉਹਨਾਂ ਦੇ ਪ੍ਰੈਜ਼ੀਡੈਂਟ ਨੂੰ ਵੀ ਮਿਲੇ, ਫੋਰਨ ਮਿਨਿਸਟਰ ਨੂੰ ਵੀ ਮਿਲੇ, ਫੌਜੀ ਚੀਫ ਨੂੰ ਮਿਲੇ ਹੀ ਮਿਲੇ। ਸੋ ਮਤਲਬ ਬਿਯੋਂਡ ਪ੍ਰੋਟੋਕੋਲ ਉਹਨਾਂ ਨੂੰ ਐਂਟਰਟੇਨ ਕੀਤਾ ਜਾ ਰਿਹਾ। ਔਰ ਜਿਵੇਂ ਜੋ ਤੁਸੀਂ ਸਟੇਟਮੈਂਟ ਆ ਉਹਨਾਂ ਦੀ, ਜਿਵੇਂ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਨੇ ਵੀ ਦਿੱਤੀ, ਉਹਨਾਂ ਦੇ ਮੀਡੀਆ ਨੇ ਵੀ ਕਵਰ ਕੀਤੀ ਹੈ, ਆਇਰਨ ਕਲੈਡ ਰਿਲੇਸ਼ਨਸ਼ਿਪ ਤਾਂ ਹੈ ਹੀ ਹੈ। ਲੇਕਿਨ ਜਿਸ ਲੈਵਲ ਤੇ ਈਵਨ ਚੀਨ ਦੇ ਨੇ ਤਾਰੀਫ ਕੀਤੀ ਪਾਕਿਸਤਾਨ ਦੀ ਫੌਜ ਦੀ ਔਰ ਦੋਸਤੀ ਦੀ ਔਰ ਅੱਗੇ ਵਧਣ ਦੀ, ਔਰ ਠੀਕ ਹੈ ਕੁਛ ਇਸ਼ੂਜ਼ ਵੀ ਨੇ, ਜਿਵੇਂ ਚੀਨ ਦਾ ਕੰਸਰਨ ਹੈ ਕਿ ਵੀ ਜਿਹੜੇ ਚਾਈਨੀਜ਼ ਪਰਸਨੈਲ ਉੱਥੇ ਟਾਰਗੇਟ ਹੁੰਦੇ ਨੇ ਬਲੋਚਿਸਤਾਨ, ਕਿਉਂਕਿ ਇੰਡੀਆ ਦੀ ਸਿੱਧੀ ਇੰਟਰਫੇਰੈਂਸ ਹੈ ਉੱਥੇ। ਹੋਰ ਵੀ ਤਾਕਤਾਂ ਨੇ ਪੱਛਮੀ ਜਿਨ੍ਹਾਂ ਨੂੰ ਇਹ ਭੌਂਦਾ ਨਹੀਂ ਹੈ ਕਿ ਗਵਾਦਰ ਪੋਰਟ ਫੰਕਸ਼ਨਲ ਹੋਏ, ਜਾਂ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਜਿਹੜਾ ਪਹਿਲਾ ਸਟੈਪ ਹੈ ਅੱਗੋਂ 1 ਬੈਲਟ 1 ਰੋਡ ਨੂੰ ਅੱਗੇ ਲਿਜਾਣ ਦਾ, ਉਹਦੀ ਕਾਮਯਾਬੀ ਹੋਏ। ਸੋ ਉਹ ਸਮੇਂ-ਸਮੇਂ ਚਾਈਨੀਜ਼ ਇੰਜੀਨੀਅਰਸ, ਉਹਨਾਂ ਦੇ ਵਰਕਰਸ ਉਹਨਾਂ ਨੂੰ ਟਾਰਗੇਟ ਕਰਦੇ ਨੇ ਔਰ ਇਸ ਦੇ ਉੱਤੇ ਉਹਨਾਂ ਦਾ ਕੰਸਰਨ ਵੀ ਹੈ। ਉਹ ਆਸਮ ਮੁਨੀਰ ਨੂੰ ਵੀ ਉਹਨਾਂ ਨੇ ਕਿਹਾ ਕਿ ਭਾਈ ਇਹਨੂੰ ਯਕੀਨੀ ਬਣਾਇਆ ਜਾਏ। ਪਰ ਇਸ ਪਾਰਟ ਤੋਂ ਇਲਾਵਾ ਜੇ ਦੇਖਿਆ ਜਾਏ ਤਾਂ ਇਹ ਆਪਣੇ ਆਪ ਦੇ ਵਿੱਚ ਪਾਕਿਸਤਾਨ ਦੀ ਡਿਪਲੋਮੇਸੀ ਦੀ ਇੱਕ ਸਕਸੈਸ ਹੈ ਕਿ ਆਸਮ ਮੁਨੀਰ ਚੀਨ ਦੇ ਵਿੱਚ ਪਹੁੰਚ ਕੇ ਸੁਰਖੀਆਂ ਬਣੇ ਹੋਏ ਨੇ ਮੀਡੀਆ 'ਚ। ਔਰ ਪਾਕਿਸਤਾਨ ਦੇ ਫੋਰਨ ਮਿਨਿਸਟਰ ਇਸਾਕ ਦਾਰ ਜਿਹੜੇ ਅਜੇ 2 ਹਫ਼ਤੇ ਪਹਿਲਾਂ ਚਾਈਨਾ 'ਚ ਸੀ, ਕਿਉਂਕਿ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਮੁਲਕਾਂ ਦੀ ਮੀਟਿੰਗ ਸੀ, ਉਸ ਦੇ ਵਿੱਚ ਪਾਰਟਿਸਿਪੇਸ਼ਨ ਲਈ ਗਏ। ਔਰ ਉੱਥੇ ਇਸਾਕਦਾਰ ਨੇ ਖੁੱਲ੍ਹ ਕੇ ਇਹ ਵੀ ਇਹ ਕਿਹਾ ਕਿ ਭਾਈ ਇਹ ਅਸੀਂ ਜਿਹੜਾ ਈਰਾਨ ਦੇ ਉੱਤੇ ਅਮਰੀਕਾ ਦਾ ਹਮਲਾ ਹੈ ਉਹਨੂੰ ਅਸੀਂ ਕੰਡੈਮ ਕਰਦੇ ਹਾਂ, ਇਹ ਠੀਕ ਨਹੀਂ ਹੈ ਕਿਸੇ ਮੁਲਕ ਦੀ ਸਾਵਰਨਿਟੀ ਨੂੰ ਵਾਇਲੇਟ ਕਰਨਾ। ਸੋ ਇਹ ਆਪਣੇ ਆਪ ਦੇ ਵਿੱਚ ਤੁਸੀਂ ਇਸ ਕਿਸਮ ਦੀ ਬੋਲਡ ਲਾਈਨ ਵੀ ਲੈਂਦੇ ਹੋ ਔਰ ਅਮਰੀਕਾ ਨੇ ਇਹਦੇ ਤੇ ਕੋਈ ਰਿਐਕਟ ਨਹੀਂ ਕੀਤਾ। ਔਰ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਮੁਤਾਬਕ ਆਲਰੇਡੀ ਇਸਾਕਦਾਰ ਜਿਹੜੇ ਨੇ ਉਹ ਵਾਸ਼ਿੰਗਟਨ 'ਚ ਨੇ ਔਰ ਉਹਦੇ 'ਚ ਉਹਨਾਂ ਨੇ ਮੋਸਟ ਲਾਈਕਲੀ ਜਿਹੜਾ ਉਹ US ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਦੇ ਨਾਲ ਉਹਨਾਂ ਦੀ ਮੁਲਾਕਾਤ ਵੀ ਹੋਣੀ ਹੈ ਔਰ ਉਹ ਬਾਕੀਆਂ ਦੇ ਨਾਲ ਵੀ ਮਿਲਣਗੇ। ਔਰ ਬਾਅਦ ਦੇ ਵਿੱਚ ਜਿਹੜਾ ਇਸ ਦੇ ਮੁੱਦੇ ਦੇ ਉੱਤੇ ਮੈਂ ਇਹਨੂੰ ਇੱਕ ਕਾਮਯਾਬੀ ਦੇਖਦਾ ਕਿ ਜਦੋਂ ਤੁਸੀਂ ਇੱਕੋ ਵੇਲੇ, ਕਿਉਂਕਿ ਹੁਣ ਜੇ ਬ੍ਰਿਕਸ ਦੇ ਹਵਾਲੇ ਨਾਲ ਹੈ, ਅਮਰੀਕਾ ਨੇ ਕਲੀਅਰਲੀ ਇਹਨਾਂ ਮੁਲਕਾਂ ਨੂੰ ਕਿਹਾ ਵੀ ਜਿਹੜਾ ਵੀ ਉਹਦੇ 'ਚ ਜਾ ਕੇ ਕੋਈ ਕਰਦਾ ਉਹਨੂੰ ਅਸੀਂ ਅਮਰੀਕਾ ਦੁਸ਼ਮਣ ਮੰਨਦੇ। ਪਰ ਉਹਨਾਂ ਨੇ ਪਾਕਿਸਤਾਨ ਨੂੰ ਇਹ ਲਿਵਰੇਜ ਵੀ ਦਿੱਤੀ ਹੋਈ ਹੈ। ਉਹਨਾਂ ਨੂੰ ਇਹ ਪਤਾ ਹੈ ਕਿ ਬਈ ਚਾਈਨਾ ਦੇ ਨਾਲ ਪਾਕਿਸਤਾਨ ਦੇ ਕੀ ਰਿਲੇਸ਼ਨ ਨੇ। ਉਹਨਾਂ ਬਾਰੇ ਤਾਂ ਅਕਸਰ ਹੁੰਦਾ ਹੈ ਕਿ ਜੀ ਦੋਸਤੀ ਹਿਮਾਲਿਆ ਸੇ ਉੱਚੀ ਔਰ ਸਮੁੰਦਰ ਸੇ ਗਹਿਰੀ। ਔਰ ਇਹ ਅਸੀਂ ਕਮੈਂਡ ਕਰਦੇ ਹਾਂ ਕਿ ਵੀ ਪਾਕਿਸਤਾਨ ਨੇ ਆਪਣੇ ਕਾਰਡਸ ਬਹੁਤ ਚੰਗੀ ਤਰ੍ਹਾਂ ਖੇਲੇ ਨੇ। ਆਉਣ ਵਾਲੇ ਪੀਰੀਅਡ 'ਚ ਹੋਰ ਵੀ ਹਕੀਕਤ ਸਾਹਮਣੇ ਆਏਗੀ। ਬੇਸ਼ੱਕ ਉਹ ਰੇਅਰ ਅਰਥ ਮਿਨਰਲਸ ਦੀ ਗੱਲ ਹੋਏ ਜਾਂ ਕ੍ਰਿਪਟੋ ਕਰੰਸੀ ਦੀ ਗੱਲ ਹੋਏ, ਪਾਕਿਸਤਾਨ ਕੋਆਪਰੇਟਿਵ ਵੀ ਹੈ, ਹੋਰ ਵੀ ਇਹਨਾਂ ਦੇ ਅਮਰੀਕਨ ਇੰਟਰਸਟ ਵੀ ਸਰਵ ਹੁੰਦੇ ਹੋਣਗੇ। ਲੇਕਿਨ ਐਜ਼ ਲੌਂਗ ਐਜ਼ ਪਾਕਿਸਤਾਨ ਦੀ ਸੇਫਟੀ ਸਿਕਿਉਰਿਟੀ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ 4 ਰੋਜ਼ਾ ਜੰਗ ਹੋਈ ਉਹਦੇ 'ਚ ਪਾਕਿਸਤਾਨ ਔਰ ਚਾਈਨੀਜ਼ ਕੋਆਪਰੇਸ਼ਨ ਬਹੁਤ ਜ਼ਿਆਦਾ ਸੀ, ਜਿਹੜੀ ਪਹਿਲਾਂ ਕਿਸੇ 'ਚ ਨਹੀਂ ਹੋਈ। ਔਰ ਇਸ ਵਾਰ ਜਿਵੇਂ ਇਕਵਿਪਮੈਂਟ ਵੀ ਚਾਈਨੀਜ਼, ਲੇਕਿਨ ਅਮਰੀਕਾ ਦੇ ਟਰੰਪ ਨੇ ਵੀ ਜਦੋਂ ਰਿਪੀਟਡਲੀ
ਪਾਕਿਸਤਾਨ ਦੇ ਜਨਰਲ ਦੀ ਤਾਰੀਫ ਕੀਤੀ। ਪਾਕਿਸਤਾਨ ਨੇ ਵੀ ਨੋਬਲ ਪੀਸ ਪ੍ਰਾਈਜ਼ ਦੇ ਲਈ ਉਹਨਾਂ ਦੀ ਸਿਵਲੀਅਨ ਗਵਰਨਮੈਂਟ ਨੇ ਨੋਮੀਨੇਟ ਕੀਤਾ ਟਰੰਪ ਨੂੰ, ਔਰ ਸ਼ੁਕਰੀਆ ਵੀ ਕੀਤਾ ਵੀ ਸੀਜ਼ ਫਾਇਰ ਕਰਵਾਇਆ, ਜਿਹੜਾ ਬਿਲਕੁਲ ਭਾਰਤ ਜੋ ਕੁਝ ਕਹਿ ਰਿਹਾ ਹੈ ਕਿ ਜੀ ਅਸੀਂ ਤਾਂ ਜਿਹੜਾ ਉਹ ਖੁਦ ਫੌਜੀਆਂ ਦੀ ਗੱਲ ਹੋਈ। ਸੋ ਕੁੱਲ ਮਿਲਾ ਕੇ ਇਹ ਪਾਕਿਸਤਾਨ ਦੀ ਫੋਰਨ ਪਾਲਿਸੀ ਦੀ, ਜਿਸ ਨੂੰ ਤੁਸੀਂ ਸੁਨਹਿਰੀ ਯੁੱਗ ਦੀ ਘੜੀ ਕਹਿ ਸਕਦੇ ਹੋ, ਔਰ ਹੋਪਫੁਲੀ ਇਹ ਜਿਹੜਾ ਪਾਰਟ ਹੈ ਇਹ ਜੇ ਸੱਚਮੁੱਚ ਅਮਰੀਕਾ ਨੇ ਅਸਰਟ ਕੀਤਾ ਔਰ ਜੰਮੂ ਕਸ਼ਮੀਰ ਦੇ ਮੁੱਦੇ ਤੇ ਜਿਹੜੀਆਂ ਮੀਡੀਏਸ਼ਨ ਦੀ ਗੱਲ ਹੋਈ ਤੇ ਭਾਰਤ ਦੀ ਬਾਂਹ ਮਰੋੜੀ, ਤੇ ਫਿਰ ਨਾਲ ਦੀ ਨਾਲ ਅਸੀਂ ਖਾਲਿਸਤਾਨ ਦੇ ਇਸ਼ੂ ਪ੍ਰਤੀ ਵੀ ਹੋਪਫੁਲ ਹੁੰਦੇ ਹਾਂ, ਕਿਉਂਕਿ ਇਸ ਸਾਰੇ ਕ੍ਰਾਈਸਿਸ ਦੇ ਵਿੱਚ ਸਿੱਖ ਕੌਮ ਨੇ ਜਿੱਥੇ ਜ਼ਾਹਰ ਹੈ ਇੱਕ ਪ੍ਰੋ ਪਾਕਿਸਤਾਨ ਲਾਈਨ ਵੀ ਲਈ ਫੌਜੀ ਟਕਰਾਅ ਦੇ ਦੌਰਾਨ, ਉੱਥੇ ਕੁੱਲ ਮਿਲਾ ਕੇ ਜਿਹੜੀ ਸਿੱਖ ਕੌਮ ਉਹ ਇਸ ਗੱਲ ਦੀ ਵਜ਼ਾਹਤ ਵੀ ਕਰਦੀ ਹੈ ਕਿ ਭਾਈ ਅਲਟੀਮੇਟਲੀ ਅਸੀਂ ਪਾਕਿਸਤਾਨ ਨੂੰ ਸਟੇਬਲ, ਸਟਰੋਂਗ, ਪ੍ਰੋਸਪਰਸ ਦੇਖਣਾ ਚਾਹੁੰਦੇ ਹਾਂ, ਕਿਉਂਕਿ ਇਸ ਦੇ ਨਾਲ ਸਾਡੇ ਹੱਕ ਵੀ ਮਹਿਫੂਜ਼ ਹੁੰਦੇ ਨੇ ਔਰ ਐਜ਼ ਏ ਨੇਬਰ ਖਾਲਿਸਤਾਨ ਔਰ ਪਾਕਿਸਤਾਨ ਇੱਕ ਨੇਬਰ ਦੇ ਤੌਰ ਤੇ ਵਿਚਰਨਾ ਹੈ। ਔਰ ਅਸੀਂ ਹਮੇਸ਼ਾ ਹੀ, ਮੈਂ ਤਾਂ ਇਹ ਕਹਿੰਦਾ ਕਿ ਵੀ ਪਾਕਿਸਤਾਨ ਸਾਡੇ ਲਈ ਪੁੰਨ ਧਰਤੀ ਹੈ, ਪਵਿੱਤਰ ਧਰਤੀ ਹੈ, ਪਾਕ ਧਰਤੀ ਹੈ, ਬਾਬੇ ਨਾਨਕ ਦੀ ਧਰਤੀ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਅਤੇ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਹੋਣ ਜਾ ਰਹੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਸਪੋਰਟ ਵਿੱਚ ਵਿਸ਼ਾਲਕਾਰ ਰੈਲੀ 26 ਜੁਲਾਈ ਦਿਨ ਸ਼ਨੀਚਰਵਾਰ ਨੂੰ ਕੱਢੀ ਜਾ ਰਹੀ ਹੈ। ਰੈਲੀ ਦੀ ਸ਼ੁਰੂਆਤ 12 ਵਜੇ ਗੁਰਦੁਆਰਾ ਸਿੰਘ ਸਭਾ 12001 ਬੈਡਰੋਕ ਰੋਡ ਫੇਅਰਫੈਕਸ ਤੋਂ ਅਤੇ ਸਮਾਪਤੀ ਭਾਰਤੀ ਅੰਬੈਸੀ 2107 ਮੈਸਾਚਿਊਟਸ ਵਾਸ਼ਿੰਗਟਨ ਡੀਸੀ 20008 ਵਿਖੇ ਦੁਪਹਿਰ 2:30 ਵਜੇ ਹੋਵੇਗੀ। ਇਹ ਕਾਰ ਰੈਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਕਾਰ ਰੈਲੀ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਿੰਮਤ ਸਿੰਘ 6463587745, ਬਲਵਿੰਦਰ ਸਿੰਘ ਚੱਠਾ 7039663913, ਨਰਿੰਦਰ ਸਿੰਘ 5712472444, ਦਵਿੰਦਰ ਸਿੰਘ ਦਿਓ 7036262561, ਸੁਰਜੀਤ ਸਿੰਘ ਕੁਲਾਰ 9174342483, ਦਲਵਿੰਦਰ ਸਿੰਘ 2406452525। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਇਜ਼ਰਾਈਲ ਤੇ ਗਜ਼ਾ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਵੱਲੋਂ ਗਜ਼ਾ ਵਿੱਚ ਬੇਗੁਨਾਹ ਫਲਸਤੀਨੀਆਂ ਦੇ ਕੀਤੇ ਜਾ ਰਹੇ ਕਤਲਾਂ ਵਿਚਕਾਰ ਜੜੇ ਫਲਸਤੀਨ ਮੁਲਕ ਦੀ ਆਜ਼ਾਦੀ ਦਾ ਮੁੱਦਾ ਜਿਹੜਾ ਹੈ ਫਿਰ ਗਰਮਾਇਆ ਹੋਇਆ ਹੈ ਔਰ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਨੇ ਕਿਹਾ ਹੈ ਕਿ ਉਹ ਫਲਸਤੀਨ ਨੂੰ ਇੱਕ ਮੁਲਕ ਵਜੋਂ ਮਾਨਤਾ ਦੇਣਗੇ। ਦੂਸਰੇ ਪਾਸੇ ਫਲਸਤੀਨ ਪੱਖੀ ਇੱਕ ਲਿਬਨਾਨੀ ਜੁਝਾਰੂ ਨੂੰ 40 ਸਾਲ ਬਾਅਦ ਫਰਾਂਸ ਦੀ ਜੇਲ੍ਹ 'ਚੋਂ ਰਿਹਾ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ 24 ਘੰਟੇ ਦੇ ਵਿੱਚ ਦੋ ਖਬਰਾਂ ਪ੍ਰਮੁੱਖ ਤੌਰ ਤੇ ਇਸ ਵੇਲੇ ਇੰਟਰਨੈਸ਼ਨਲ ਮੀਡੀਆ ਤੇ ਛਾਈਆਂ ਹੋਈਆਂ ਨੇ ਜੀ। ਉਹਨਾਂ 'ਚ ਇੱਕ ਤਾਂ ਇਜ਼ਰਾਈਲ ਦਾ ਲਗਾਤਾਰ ਗਜ਼ਾ ਦੇ ਵਿੱਚ ਕਤਲੇਆਮ ਔਰਤਾਂ, ਬੱਚਿਆਂ, ਬੇਗੁਨਾਹ ਬੰਦਿਆਂ ਦਾ, ਕਿਉਂਕਿ ਜਿਹੜੀ UN ਦੀ ਏਜੰਸੀ ਉੱਥੇ ਏਡ ਪਹੁੰਚਾਉਂਦੀ ਸੀ ਉਹਨੂੰ ਬੈਨ ਕਰਤਾ ਇਜ਼ਰਾਈਲ ਨੇ, ਕੱਢਤਾ ਉੱਥੋਂ। ਉਹਨਾਂ ਨੇ ਕਿਹਾ ਜੀ ਅਮਰੀਕਾ ਇਜ਼ਰਾਈਲ ਅਸੀਂ ਆਪ ਵੰਡਾਂਗੇ, ਔਰ ਜਿਹੜੇ ਲੋਕ ਉੱਥੇ ਖਲੋਤੇ ਹੁੰਦੇ ਨੇ ਉਹਨਾਂ ਦੇ ਉੱਤੇ ਉਹ ਫਾਇਰਿੰਗ ਕਰਕੇ ਬੱਚੇ ਹੋਣ, ਔਰਤਾਂ ਹੋਣ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਨੇ। ਔਰ ਇਹ ਲਗਾਤਾਰਤਾ ਨਾਲ ਐਵਰੀ ਡੇ ਨੰਬਰ ਵੇਰੀ ਕਰਦਾ, ਅੱਜ 70 ਮਾਰਤੇ, ਅੱਜ 80 ਮਾਰ ਦਿੱਤੇ।
ਇਹ ਪਾਰਟ ਆਪਣੇ ਤੌਰ ਤੇ ਚੱਲ ਰਿਹਾ ਹੈ ਔਰ ਇਸ ਨੂੰ ਲੈ ਕੇ ਜਿਹੜਾ ਹੈ ਉਹ ਕਾਫੀ ਜਿਵੇਂ 22-23 ਮੁਲਕਾਂ ਨੇ ਜਿਨ੍ਹਾਂ 'ਚ ਕੈਨੇਡਾ, ਆਸਟ੍ਰੇਲੀਆ, UK ਵੀ ਸ਼ਾਮਲ ਸੀ, ਇਜ਼ਰਾਈਲ ਨੂੰ ਕੰਡੈਮ ਵੀ ਕੀਤਾ ਔਰ ਇਹ ਆਵਾਜ਼ ਯੂਰਪ ਦੇ ਵਿੱਚ ਵੀ ਔਰ ਦੂਸਰੀਆਂ ਥਾਵਾਂ ਤੇ ਵੀ ਉੱਠ ਰਹੀ ਹੈ ਇਸ ਮੁੱਦੇ ਤੇ। ਲੇਕਿਨ ਇੱਕ ਵੱਡੀ ਡਿਵੈਲਪਮੈਂਟ ਜਿਹੜੀ ਹੋਈ ਉਹ ਸੀ ਕਿ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਨੇ ਐਲਾਨ ਕੀਤਾ ਕਿ ਅਸੀਂ ਜਿਹੜਾ ਹੈ ਉਹ ਫਲਸਤੀਨ ਨੂੰ ਐਜ਼ ਏ ਫ੍ਰੀ ਨੇਸ਼ਨ ਜਿਹੜਾ ਐਜ਼ ਏ ਨੇਸ਼ਨ ਰੈਕਗਨਾਈਜ਼ ਕਰਦੇ ਔਰ ਅਸੀਂ ਇਸ ਸੰਬੰਧੀ UN ਜਨਰਲ ਅਸੈਂਬਲੀ ਦੇ ਵਿੱਚ ਵੀ ਕਰਾਰਦਾਦ ਜਾਂ ਪ੍ਰਪੋਜ਼ਲ ਲਿਆਵਾਂਗੇ ਔਰ ਇਹ ਨਹੀਂ ਹੈ ਵੀ ਕੋਈ ਫਰਾਂਸ ਪਹਿਲਾ ਮੁਲਕ ਹੈ ਜਿਹਨੇ ਕਿਹਾ ਜੀ ਅਸੀਂ ਰੈਕਗਨਾਈਜ਼ ਕਰਦੇ ਹਾਂ। ਆਲਰੇਡੀ ਯੂਰਪ ਦੇ ਮੁਲਕਾਂ ਨੇ ਕੁਛ ਨੇ ਕੀਤਾ ਹੋਇਆ ਪਰ ਫਰਾਂਸ ਇੱਕ ਨਿਊਕਲੀਅਰ ਪਾਵਰ, ਵੀਟੋ ਵੀਲਡਿੰਗ ਪਾਵਰ ਔਰ ਆਪਣੇ ਆਪ 'ਚ ਇਸ ਦੇ ਉੱਤੇ ਜਿਹੜਾ ਕਾਫੀ ਰਿਐਕਸ਼ਨ ਵੀ ਹੋਇਆ। ਇੱਕ ਪਾਸੇ ਹਾਲਾਂ ਇਹ ਇਵੇਂ ਹੀ ਹੈ ਜਿਵੇਂ ਕਿਸੇ ਨੇ ਕਿਹਾ ਜੀ ਜੇ ਅਸੀਂ ਇਹ ਡਿਕਲੇਅਰ ਕਰ ਦਈਏ ਫਰਾਂਸ ਬ੍ਰਿਟਨ ਦੀ ਕਾਲੋਨੀ ਹੈ ਤੇ ਕੀ ਉਹਦੀ ਮਾਨਤਾ, ਯਾਨੀ ਉਹਨੂੰ ਡਿਚ ਵੀ ਕਰਨਾ ਚਾਹੁੰਦੇ ਨੇ। ਪਰ ਇਹ ਜਿਹੜੀ ਮੇਨ ਏਜੰਸੀਆਂ ਦੀ ਖਬਰ ਹੈ, ਇੰਟਰਨੈਸ਼ਨਲ ਏਜੰਸੀਆਂ ਦੀ, ਫਰਾਂਸ ਵਿਲ ਰੈਕਗਨਾਈਜ਼ ਸਟੇਟ ਆਫ ਫਲਸਤੀਨ ਮੈਕਰੋਨ ਨੇ ਕਿਹਾ ਔਰ ਇਹ ਪਹਿਲੀ ਇੰਨੀ ਪਾਵਰਫੁਲ ਯੂਰਪੀਅਨ ਕੰਟਰੀ ਹੈ ਜਿਹਦੇ 'ਚ ਜਿਹਨੇ ਇਸ ਨੂੰ ਰੈਕਗਨਾਈਜ਼ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਸਤੰਬਰ ਦੇ ਵਿੱਚ ਇਸ ਫੈਸਲੇ ਨੂੰ, ਕਿਉਂਕਿ ਸਤੰਬਰ 'ਚ UN ਜਨਰਲ ਅਸੈਂਬਲੀ ਦਾ ਸੈਸ਼ਨ ਹੁੰਦਾ ਉਹਦੇ 'ਚ ਅਸੀਂ ਲਿਆਵਾਂਗੇ ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਅਰਜੈਂਟ ਸਭ ਤੋਂ ਇਹ ਹੈ ਵੀ ਵਾਰ ਜਿਹੜੀ ਗਾਜ਼ਾ ਦੇ ਵਿੱਚ ਹੈ ਫੌਰਨ ਰੁਕਣੀ ਚਾਹੀਦੀ ਹੈ ਔਰ ਸਿਵਿਲੀਅਨ ਪਾਪੂਲੇਸ਼ਨ ਜਿਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਸ ਦੀ ਦਾ ਕਤਲੇਆਮ ਹਰ ਹਾਲਤ ਦੇ ਵਿੱਚ ਰੁਕਣਾ ਚਾਹੀਦਾ ਔਰ ਇਹ ਉਹਨਾਂ ਨੇ ਇਹ ਕਿਹਾ ਮਿਸਟਰ ਮੈਕਰੋਨ ਨੇ ਕਿ ਵੀ ਇਹ ਹਿਸਟੋਰੀਕਲ ਮੂਮੈਂਟਸ ਅਸੀਂ ਜਵਾਬਦੇਹ ਹੋਵਾਂਗੇ ਹਿਸਟਰੀ ਨੂੰ ਜੇ ਮਿਡਲ ਈਸਟ 'ਚ ਅਸੀਂ ਪੀਸ ਐਸਟੈਬਲਿਸ਼ ਨਹੀਂ ਕਰ ਸਕੇ ਔਰ ਇਸ ਹਾਲਾਤ 'ਚ ਹੀ ਮੈਂ ਇਹ ਫੈਸਲਾ ਲਿਆ ਕਿ ਫਰਾਂਸ ਸਟੇਟ ਆਫ ਫਲਸਤੀਨ ਨੂੰ ਰੈਕਗਨਾਈਜ਼ ਕਰਦੀ ਹੈ। ਇਹੀ ਇੱਕ ਤਰੀਕਾ ਜਿਹਦੇ ਥੱਲੇ ਉਸ ਖਿੱਤੇ ਦੇ ਵਿੱਚ ਅਮਨ ਹੋ ਸਕਦਾ ਹੈ। ਫਿਰ ਉਹਨਾਂ ਨੇ ਇਸ ਸੰਬੰਧੀ ਜਿਹੜਾ ਲੈਟਰ ਉਹਨਾਂ ਨੇ ਫਲਸਤੀਨ ਦੇ ਪ੍ਰੈਜ਼ੀਡੈਂਟ ਮੁਹੰਮਦ ਅਬਾਸ ਨੂੰ ਲਿਖਿਆ ਉਹ ਵੀ ਉਹਨਾਂ ਨੇ ਜਿਹੜਾ ਉਹ ਪਬਲਿਸ਼ ਕੀਤਾ ਔਰ ਹਾਲਾਂਕਿ ਇਸ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਕਿ 140 ਮੁਲਕ ਜਿਹੜੇ ਨੇ ਉਹ ਆਲਰੇਡੀ ਫਲਸਤੀਨ ਨੂੰ ਮਾਨਤਾ ਦੇ ਚੁੱਕੇ ਨੇ ਐਜ਼ ਏ ਮੁਲਕ, ਜਿਨ੍ਹਾਂ ਦੇ ਵਿੱਚ ਲਗਭਗ 1 ਦਰਜਨ ਜਿਹੜੇ ਨੇ ਉਹ ਯੂਰਪ ਦੇ ਮੁਲਕ ਵੀ ਨੇ ਔਰ ਉਹਦੇ 'ਚ ਹੁਣੇ ਫਰਾਂਸ ਵੱਲੋਂ ਇਹ ਮਾਨਤਾ ਦੇਣਾ ਆਪਣੇ ਆਪ 'ਚ ਬਹੁਤ ਅਹਿਮੀਅਤ ਰੱਖਦਾ ਕਿਉਂਕਿ ਫਰਾਂਸ 'ਚ ਲਾਰਜੈਸਟ ਜੂਇਸ਼ ਪਾਪੂਲੇਸ਼ਨ ਵੀ ਹੈ ਤੇ ਲਾਰਜੈਸਟ ਮੁਸਲਿਮ ਪਾਪੂਲੇਸ਼ਨ ਵੀ ਹੈ ਵੈਸਟਰਨ ਯੂਰਪ ਦੇ ਵਿੱਚ ਔਰ ਇਹ ਸਾਰੇ ਦੇ ਚੱਲਦਿਆਂ ਇਹ ਜਿਹੜੀ ਹੈ ਅਨਾਉਂਸਮੈਂਟ ਇਹਨੇ ਅਮਰੀਕਾ ਨੇ ਇਸ ਨੂੰ ਕੰਡੈਮ ਕੀਤਾ। ਅਮਰੀਕਾ ਦੇ ਮਾਰਕੋ ਰੂਬੀਓ ਨੇ ਕਿਹਾ ਕਿ ਜੀ ਇਹ ਪਹਿਲਾਂ ਇਹ ਤਾਂ ਹਮਾਸ ਨੂੰ ਰੈਕਗਨਾਈਜ਼ ਕਰਨਾ ਹੈ ਜੋ ਉਹ ਅਜੇ ਤੱਕ ਹੋਸਟੇਜ ਨਹੀਂ ਛੱਡੇ, ਦੂਸਰਾ ਤੀਸਰਾ ਔਰ ਇਸ ਵੇਲੇ ਉਹ ਕਿਉਂਕਿ ਇਸ ਵੇਲੇ ਜਿਹੜੀ ਮੋਮੈਂਟਮ ਹੈ ਲੋਕਾਂ ਦੇ ਵਿੱਚ ਇਹ ਬਣੀ ਹੋਈ ਹੈ ਕਿ ਇਹ ਸਾਰਾ ਜਿਹੜਾ ਹੈ ਇਹ ਰੁਕਣਾ ਚਾਹੀਦਾ ਕਿਉਂਕਿ ਰੋਜ਼ਾਨਾ ਜੋ ਚੱਲ ਰਿਹਾ ਦੇਖ ਕੇ ਜਿਹੜਾ ਉਹ ਔਰ ਵੱਡੇ ਪ੍ਰੋਟੈਸਟ ਵੀ ਇਸ ਦੇ ਉੱਤੇ ਹੋਏ ਨੇ ਔਰ US ਨੇ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਦੇ ਇਸ ਫੈਸਲੇ ਨੂੰ ਕੰਡੈਮ ਕੀਤਾ ਜਦੋਂ ਕਿ ਸਪੇਨ ਨੇ ਫਰਾਂਸ ਨੂੰ ਵੈਲਕਮ ਕੀਤਾ ਕਿ ਵੀ ਉਹਨਾਂ ਨੇ ਇਸ ਨੂੰ ਰੈਕਗਨਾਈਜ਼ ਕੀਤਾ ਔਰ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਜਿਵੇਂ ਮੈਂ ਕਿਹਾ ਵੀ ਆਲਰੇਡੀ 142 ਮੁਲਕ ਫਲਸਤੀਨ ਨੂੰ ਰੈਕਗਨਾਈਜ਼ ਕਰ ਚੁੱਕੇ ਨੇ ਔਰ ਉਹਨਾਂ ਨੇ ਕਿਹਾ ਕਿ ਫਰਾਂਸ ਦਾ ਬਣਨਾ ਜਿਹੜਾ ਇਸ ਮੁੱਦੇ ਦੇ ਉੱਤੇ ਉਹਨਾਂ ਦੀ ਲਾਈਨ ਉਹ ਬੜੀ ਮਜ਼ਬੂਤੀ ਨਾਲ ਫਲਸਤੀਨੀਆਂ ਨੂੰ ਬਲ ਦੇਗੀ। ਲੇਕਿਨ ਜਿਵੇਂ ਮੈਂ ਕਿਹਾ ਵੀ ਅਮਰੀਕਾ ਨੇ ਫੌਰਨ ਜਿਹੜਾ ਟਵੀਟ ਮਾਰਕੋ ਰੂਬੀਓ ਨੇ ਕੀਤਾ ਉਹਨੇ ਕਿਹਾ ਕਿ ਵੀ ਅਸੀਂ ਸਟਰੋਂਗਲੀ ਰਿਜੈਕਟ ਕਰਦੇ ਹਾਂ ਇਹ ਫਲਸਤੀਨੀ ਸਟੇਟ ਨੂੰ ਮਾਨਤਾ ਦੇਣ ਵਾਲਾ ਫਰਾਂਸ ਦਾ ਫੈਸਲਾ। ਇਹ ਰੈਕਲੈਸ ਡਿਸੀਜਨ ਹੈ, ਇਹ ਸਿਰਫ ਹਮਾਸ ਦੇ ਪ੍ਰੋਪੇਗੈਂਡੇ ਨੂੰ ਸਟਰੈਂਥਨ ਕਰਦਾ ਔਰ ਇਹ 7 ਅਕਤੂਬਰ ਦੇ ਜਿਹੜੇ ਵਿਕਟਮ ਨੇ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜਾ ਹੈ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਚਪੇੜ ਵੀ ਹੈ। ਹਾਲਾਂਕਿ ਸਪੇਨ ਨੇ, ਸਾਊਦੀ ਅਰੇਬੀਆ ਨੇ, ਜਾਰਡਨ ਨੇ, ਫਲਸਤੀਨ ਅਥਾਰਟੀ ਨੇ, ਇਹਨਾਂ ਸਾਰਿਆਂ ਨੇ ਫਰਾਂਸ ਨੂੰ ਵੈਲਕਮ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਹ ਗਜ਼ਾ ਵਾਰ ਰੁਕਣੀ ਚਾਹੀਦੀ ਹੈ। ਅਲਟੀਮੇਟਲੀ 2 ਸਟੇਟ ਸੋਲਿਊਸ਼ਨ ਇਹੀ ਉਸ ਦਾ ਵਾਇਬਲ ਹੱਲ ਹੈ। ਇਸ ਬਾਰੇ ਆਲਰੇਡੀ ਜਿਹੜਾ ਅਕੋਰਡ ਓਸਲੋ ਅਕੋਰਡ ਯਾਸਰ ਅਰਾਫਾਤ ਔਰ ਉਹਨਾਂ ਦੇ ਪ੍ਰਾਈਮ ਮਿਨਿਸਟਰ ਰੈਬਿਨ ਦੇ ਵਿਚਾਲੇ ਹੋਇਆ ਸੀ ਉਹ ਵੀ ਇਹੀ ਸਪਿਰਿਟ ਸੀ। ਇਹਦੇ ਬਿਨਾਂ ਜਿਹੜਾ ਕੋਈ ਹੱਲ ਨਹੀਂ ਹੋਣਾ ਔਰ ਜਿਸ ਰੈਜ਼ਿਲੀਅੰਸ ਦੇ ਨਾਲ ਫਲਸਤੀਨ ਦੇ ਲੋਕ ਗਜ਼ਾ ਦੇ ਵਿੱਚ
ਉਹ ਚਾਹੁੰਦੇ ਨੇ, ਉਹ ਤਾਂ ਮਾਰ ਇਸ ਲਈ ਰਹੇ ਨੇ ਕਿ ਲੋਕ ਭੱਜ ਭੁੱਜ ਜਾਣ ਉੱਥੇ ਲਿਆ ਕੇ, ਫਿਰ ਤੁਸੀਂ ਉਹਨੂੰ ਗਜ਼ਾ ਨੂੰ ਖਾਲੀ ਕਰਕੇ ਰਿਜ਼ੋਰਟ ਬਣਾ ਲਓ ਜਾਂ ਆਪਣੇ ਲੋਕ ਵਸਾਓ। ਲੇਕਿਨ ਉਹ ਟੂ ਦਾ ਲਾਸਟ ਮੈਨ ਜਿਹੜਾ ਹੈ ਉਹ ਬੇਸ਼ੱਕ ਪੀਸਫੁਲੀ, ਉਹਨਾਂ ਦੇ ਕੋਲ ਉੱਥੋਂ ਕੋਈ ਹਥਿਆਰ ਨਹੀਂ ਨੇ ਕਿ ਵੀ ਉਹ ਕੋਈ ਵਾਪਸੀ ਫਾਇਰਿੰਗ ਕਰ ਰਹੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਪਰ ਇਹਦੇ ਨਾਲ ਜਿਹੜੀ ਇੱਕ ਹੋਰ ਹਿਊਮਨ ਇੰਟਰਸਟ ਸਟੋਰੀ ਮੇਰੇ ਸਾਹਮਣੇ ਉਹ ਗੁਜ਼ਰੀ, ਉਹ ਵੀ ਅੱਜ ਹੀ ਹੈ ਕਿ ਫਰਾਂਸ ਦੀ ਜੇਲ੍ਹ ਦੇ ਵਿੱਚ 40 ਸਾਲ ਤੋਂ ਜਿਹੜਾ ਇੱਕ ਲੈਬਨਾਨੀ ਮੂਲ ਦਾ ਪ੍ਰੋ ਫਲਸਤੀਨ ਬੰਦਾ, ਜਿਹਨੇ 1984 ਦੇ ਵਿੱਚ ਪੈਰਿਸ ਦੇ ਵਿੱਚ ਅਮਰੀਕਾ ਦੇ ਮਿਲਟਰੀ ਅਟੈਸ਼ੀ ਚਾਰਲਸ ਰਾਬਰਟ ਰੇ ਦਾ ਕਤਲ ਕੀਤਾ ਸੀ, ਔਰ ਇਜ਼ਰਾਈਲੀ ਡਿਪਲੋਮੈਟ ਯਾਕੂਬ ਬਾਰਸਿਮਨਟੋਵ ਦਾ ਵੀ ਕਤਲ ਕੀਤਾ ਸੀ। 2 ਕਤਲਾਂ ਦੇ ਲਈ ਉਹ ਜ਼ਿੰਮੇਵਾਰ, ਔਰ ਉਹਦਾ ਨਾਂ ਜਾਰਜ ਇਬਰਾਹਿਮ ਅਬਦੁੱਲਾ, ਉਹਦੀ 74 ਸਾਲ ਦੀ ਉਮਰ ਹੈ। ਸੋ 40 ਸਾਲ ਤੋਂ ਬਾਅਦ ਉਸ ਨੂੰ ਫਰਾਂਸ ਦੀ ਚੋਂ ਜਾਣ ਦਾ ਜਿਹੜਾ ਹੈ ਉਹ ਰਿਹਾਈ ਮਿਲੀ। ਹਾਲਾਂਕਿ ਰਿਹਾਈ 1999 'ਚ ਉਹਨਾਂ ਨੇ ਕਿਹਾ ਸੀ ਫਰਾਂਸ ਨੇ ਕਿ ਵੀ ਤੂੰ ਚਲੇ ਜਾ, ਪਰ ਉਦੋਂ ਅਮਰੀਕਾ ਨੇ ਵਿਰੋਧ ਕੀਤਾ ਸੀ ਕਿਉਂਕਿ ਅਮਰੀਕਾ ਦਾ ਡਿਫੈਂਸ ਅਟੈਸ਼ੀ ਵੀ ਔਰ ਇਜ਼ਰਾਈਲੀ ਡਿਪਲੋਮੈਟ ਵੀ ਮਾਰਿਆ ਗਿਆ ਸੀ। ਔਰ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਜਦੋਂ ਅਸੀਂ ਆਪਣੇ ਜੁਝਾਰੂਆਂ ਦੀ ਗੱਲ ਕਰਦੇ ਹਾਂ, ਕੋਈ 30 ਸਾਲ, ਕੋਈ 32 ਸਾਲ, ਕੋਈ 35 ਸਾਲ, ਔਰ ਇਸੇ ਤਰ੍ਹਾਂ ਨੈਲਸਨ ਮੰਡੇਲਾ ਦੀ ਗੱਲ 27 ਸਾਲ ਦੀ ਹੁੰਦੀ ਹੈ। ਸੋ ਇਹ ਵੀ ਹਾਲਾਂਕਿ ਕੋਈ ਫਲਸਤੀਨੀ ਨਹੀਂ ਹੈ, ਲੈਬਨਾਨ ਦਾ ਹੈ, ਔਰ ਬਜ਼ੁਰਗ ਆਦਮੀ ਹੁਣ 74 ਸਾਲ ਦਾ ਹੋ ਗਿਆ, ਪਰ ਉਹਨੇ ਜਿਹੜਾ ਇਹ ਰਿਹਾਈ ਕਰਨੀ ਫਰਾਂਸ ਦੀ, ਇਹ ਵੀ ਦੱਸਦੀ ਹੈ ਕਿ ਐਨ ਰਿਹਾਈ ਉਸ ਵੇਲੇ 'ਚ ਹੋ ਰਹੀ ਹੈ ਜਦੋਂ ਕਿ ਇੱਕ ਪਾਸੇ ਫਰਾਂਸ ਨੇ ਫਲਸਤੀਨ ਨੂੰ ਐਜ਼ ਏ ਸੈਪਰੇਟ ਮੁਲਕ ਰੈਕਗਨੀਸ਼ਨ ਦਿੱਤੀ ਹੈ, ਔਰ ਇਹ ਸਾਰੇ ਦੇ ਚੱਲਦਿਆਂ ਜਦੋਂ ਹੁਣ ਇਹ 74 ਸਾਲ ਬਾਅਦ ਆਪਣੇ ਘਰ ਪਿੰਡ ਜਾਏਗਾ ਲੈਬਨਾਨ ਦੇ ਵਿੱਚ, ਔਰ ਉਹ ਸਾਰੇ ਦੇ ਵਿੱਚ ਅਪੀਲ ਕੋਰਟ ਨੇ ਉਹਦੀ ਮੰਨ ਲਈ। ਉਹਨੇ ਕਿਹਾ ਕਿ ਵੀ ਇਹ ਜਿਹੜੀ ਇਹ ਪਾਸਟ ਹੈ ਜੋ ਵੀ ਉਹਨੇ ਕੀਤਾ ਫਲਸਤੀਨੀ ਸਟਰਗਲ ਨੂੰ ਰਿਪਰੈਜ਼ੈਂਟ ਕਰਦਾ ਹੈ, ਔਰ ਫਰਾਂਸ ਦੇ ਵਿੱਚ ਵੈਸੇ ਕਿਸੇ ਨੂੰ ਵੀ ਕਦੇ 30 ਸਾਲ ਤੋਂ ਜ਼ਿਆਦਾ ਜੇਲ੍ਹ 'ਚ ਨਹੀਂ ਸੀ ਰੱਖਿਆ ਗਿਆ, ਪਰ ਇਹ ਕਿਉਂਕਿ ਅਮਰੀਕਨ ਡਿਫੈਂਸ ਅਟੈਸ਼ੀ ਔਰ ਇਜ਼ਰਾਈਲੀ ਡਿਪਲੋਮੈਟ ਨੂੰ ਮਾਰਨ ਲਈ ਜ਼ਿੰਮੇਵਾਰ ਸੀ, ਜਦੋਂ ਉਹਦੀ ਰਿਹਾਈ ਦਾ ਆਰਡਰ ਵੀ ਹੋਇਆ 1999 'ਚ, ਅਮਰੀਕਾ ਨੇ ਉਸ ਨੂੰ ਰੁਕਵਾ ਦਿੱਤਾ ਸੀ। ਪਰ ਹੁਣ ਫਰਾਂਸ ਵੱਲੋਂ ਉਹਨੂੰ ਛੱਡਣਾ ਇਹ ਵੀ ਦੱਸਦਾ ਹੈ ਕਿ ਬਈ ਫਰਾਂਸ ਈਵਨ ਅਮਰੀਕਨ ਪ੍ਰੈਸ਼ਰ ਦੇ ਬਾਵਜੂਦ ਫਲਸਤੀਨ ਦੇ ਮੁੱਦੇ ਦੇ ਉੱਤੇ ਉਹਨੇ ਆਜ਼ਾਦਾਨਾ ਫੈਸਲਾ ਲਿਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ।
ਵੀਅਰਸ ਵੈਲਕਮ ਬੈਕ ਅਗੇਨ। ਸੋ ਵੀਅਰਸ ਐਨਵਸ ਸੈਕਸ਼ਨ ਵਿੱਚ ਆਪਾਂ ਦੋ ਨਜ਼ਮਾਂ ਆਪਣੇ ਸ਼ਾਇਰਾਂ ਦੀਆਂ ਜਿਹੜੇ ਬੜੇ ਸਾਡੇ ਹੁਣ ਸੁਰਖੀਆਂ ਦੇ ਵਿੱਚ ਨੇ, ਉਹਨਾਂ ਦੀਆਂ ਨਜ਼ਮਾਂ ਕਾਫੀ ਜਿਹੜੀਆਂ ਲਾਈਕ ਕੀਤੀਆਂ ਜਾ ਰਹੀਆਂ ਨੇ ਸਾਡੇ ਵੀਅਰਸ ਵੱਲੋਂ, ਔਰ ਸਾਨੂੰ ਬਹੁਤ ਜ਼ਿਆਦਾ ਪਸੰਦ ਆਉਂਦੀਆਂ ਨੇ, ਔਰ ਸ਼ੇਅਰ ਜਦੋਂ ਆਪਾਂ ਕਰਦੇ ਹਾਂ ਸਾਨੂੰ ਬਹੁਤ ਹੀ ਵਧੀਆ ਲੱਗਦਾ। ਸੋ ਇਹਨਾਂ ਦਾ ਦੋਨਾਂ ਸ਼ਾਇਰਾਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਪਹਿਲੇ ਸਾਡੇ ਹੈਗੇ ਨੇ ਸ਼ੇਰਬਾਜ਼ ਸਿੰਘ ਜੀ ਢਿੱਲੋਂ, ਉਹਨਾਂ ਦੀ ਨਜ਼ਮ ਆਪਾਂ ਸ਼ੇਅਰ ਕਰਾਂਗੇ, ਦਾ ਰੋਰ ਮਸਟ ਰਾਈਜ਼ ਅਗੈਨ, ਔਰ ਸੰਤੋਖ ਸਿੰਘ ਭਾਊ ਜੀ ਉਹਨਾਂ ਦੀ ਜਿਹੜੀ ਨਜ਼ਮ ਹੈਗੀ ਹੈ ਫਾਂਸੀ ਦੇ ਝੂਟੇ। ਸੋ ਇਸ ਬਾਰੇ ਆਪਾਂ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਹਨਾਂ ਦੋਨਾਂ ਨਜ਼ਮਾਂ ਬਾਰੇ? ਘੜੀ ਦੀਆਂ ਸੂਈਆਂ ਬੜੀ ਤੇਜ਼ੀ ਨਾਲ ਜਾ ਰਹੀਆਂ, ਇਸ ਲਈ ਮੈਂ ਹੁਣ ਬਹੁਤੀ ਕਮੈਂਟਰੀ ਨਹੀਂ ਕਰਾਂਗਾ। ਅੱਛਾ। ਪਹਿਲੀ ਨਜ਼ਮ ਭਾਈ ਸੰਤੋਖ ਸਿੰਘ ਭਾਊ ਜੀ ਦੀ ਹੈ, ਫਾਂਸੀ ਦੇ ਝੂਟੇ। ਜੀ। ਝੂਟੇ ਲਈ ਨਹੀਂ ਇਸ਼ਕ ਦੀ ਪੀਂਘ ਵਾਲੇ, ਅਸੀਂ ਫਾਂਸੀਆਂ ਦੇ ਝੂਟੇ ਮਾਣਦੇ ਰਹੇ। ਝੂਟੇ ਲੈ ਨਹੀਂ ਇਸ਼ਕ ਦੀ ਪੀਂਘ ਵਾਲੇ, ਅਸੀਂ ਫਾਂਸੀਆਂ ਦੇ ਝੂਟੇ ਮਾਣਦੇ ਰਹੇ। ਸਿੱਖਿਆ ਨੱਚਣਾ ਖੰਡੇ ਦੀ ਧਾਰ ਉੱਤੇ, ਐਵੇਂ ਬੇਲੇ ਨਹੀਂ ਮੱਝੀਆਂ ਝਾਰਦੇ ਰਹੇ। ਇਹ ਹੀਰ ਰਾਂਝਾ ਦੀ ਇਸ਼ਕ ਮਜ਼ਾਜੀ ਆ ਨਾ, ਮੱਝਾਂ ਚਾਰਦਾ ਰਿਹਾ 12 ਸਾਲ ਹੀਰ ਦੇ ਘੋੜਵੇਂ ਦੀਆਂ। ਝੂਟੇ ਲੈ ਨਹੀਂ ਇਸ਼ਕ ਦੀ ਪੀਂਘ ਵਾਲੇ, ਅਸੀਂ ਫਾਂਸੀਆਂ ਦੇ ਝੂਟੇ ਮਾਣਦੇ ਰਹੇ। ਸਿੱਖਿਆ ਨੱਚਣਾ ਖੰਡੇ ਦੀ ਧਾਰ ਉੱਤੇ, ਐਵੇਂ ਬੇਲੇ ਨਹੀਂ ਮੱਝੀਆਂ ਚਾਰਦੇ ਰਹੇ। ਦਰਾ ਖੈਬਰ ਰਾਹੀਂ ਜਿਹੜੇ ਆਉਣ ਵਾਲੇ, ਅੱਗੇ ਜਾਬਰਾਂ ਦੇ ਛਾਤੀਆਂ ਤਾਣਦੇ ਰਹੇ। ਜਿਸ ਹਿੰਦ ਦੀ ਆਨ ਬਚਾਉਣ ਦੇ ਲਈ, ਅਸੀਂ ਖੂਨ ਦੀਆਂ ਤਾਰੀਆਂ ਲਾਉਂਦੇ ਰਹੇ। ਅਸੀਂ ਖੂਨ ਵਿੱਚ ਤਾਰੀਆਂ ਲਾਉਂਦੇ ਰਹੇ। ਅਸੀਂ ਆਪਣੇ ਜਿਸਮ ਦੀ ਢਾਲ ਚਰਬੀ, ਦੀਵੇ ਦੂਜਿਆਂ ਦੇ ਘਰਾਂ ਵਿੱਚ ਬਾਲਦੇ ਰਹੇ। ਕਤਰਾ ਕਤਰਾ ਫਿਰ ਡੋਲ ਕੇ ਖੂਨ ਵਾਲਾ, ਜ਼ੁਲਫਾਂ ਭਾਰਤ ਦੀਆਂ ਅਸੀਂ ਸਵਾਰਦੇ ਰਹੇ। ਰਾਖੀ ਕਰਦੇ ਰਹੇ ਅਸੀਂ ਬਾਰਡਰਾਂ ਦੀ, ਸਭ ਤੋਂ ਅੱਗੇ ਹੋ ਛਾਤੀਆਂ ਤਾਣਦੇ ਰਹੇ। ਫਿਰ ਸਮੇਂ ਨੇ ਆਪਣੀ ਚਾਲ ਬਦਲੀ, ਉਹੀ ਲੋਕ ਫਿਰ ਪਲਟੀਆਂ ਮਾਰਦੇ ਰਹੇ। ਫਿਰ ਉਹਨਾਂ ਹੀ ਪਿੱਠ ਵਿੱਚ ਛੁਰੇ ਮਾਰੇ, ਜਿਨ੍ਹਾਂ ਵਾਸਤੇ ਜਫਰ ਜਾਲਦੇ ਰਹੇ। ਉਹੀ ਭਾਰਤ ਵਿੱਚ ਬਣ ਗਈ ਡੈਣ ਸਾਡੀ, ਸਾਡੇ ਉੱਤੇ ਫਿਰ ਫੌਜਾਂ ਚਾੜਦੇ ਰਹੇ। ਹੁਣ ਹਵਾ ਭਾਊ ਆਜ਼ਾਦੀ ਦੀ ਵਗਣ ਲੱਗੀ, ਸਾਡੇ ਨਾਲ ਖਹਿਣ ਵਾਲੇ ਸਦਾ ਹਾਰਦੇ ਰਹੇ। ਇਹ 3 ਸਦੀਆਂ ਦਾ ਇਤਿਹਾਸ ਹੈ। ਮੁਗਲ, ਅਫਗਾਨ, ਬ੍ਰਿਟਿਸ਼ਰਸ, ਮਰਾਠੇ ਉਸ ਤੋਂ ਪਹਿਲਾਂ 18ਵੀਂ ਸਦੀ 'ਚ, ਹੁਣ ਹਿੰਦੂ ਤਵੀ 4 ਪਾਤਸ਼ਾਹੀਆਂ ਤਾਂ ਡਿਫੀਟ ਕੀਤੀਆਂ ਨੇ। ਹੁਣ ਹਿੰਦੂ ਤਵੀਆਂ ਦੀ ਵੀ ਜਿਹੜੀ ਹੈ ਉਹ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਦੂਸਰੀ ਨਜ਼ਮ ਜਿਹੜੀ ਹੈ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਹੈ। ਬਹੁਤ ਡੂੰਘੀ ਉਹਨਾਂ ਦੀ ਸੋਚ ਵੀ ਹੈ, ਉਹਨਾਂ ਦੀ ਸ਼ਬਦਾਵਲੀ ਵੀ, ਔਰ ਜਿਵੇਂ ਉਸ ਨੂੰ ਉਹ ਗੁੰਨਦੇ ਨੇ ਪੋਮ ਦੇ ਵਿੱਚ, ਨਜ਼ਮ ਦੇ ਵਿੱਚ। ਦਾ ਰੋਰ ਮਸਟ ਰਾਈਜ਼ ਅਗੇਨ, ਰੋਰ ਪਬਕਾਰ ਨੂੰ ਅਸੀਂ ਕਹਿੰਦੇ ਹਾਂ ਕਿ ਵੀ ਇਹ ਦੁਬਾਰਾ ਖੜੀ ਹੋਣੀ ਚਾਹੀਦੀ ਹੈ। In a glade where the stream hummed a lullaby tune, in a glade where the stream hummed a lullaby tune, where moonlight danced and the sun kissed at noon, a rabbit so gentle, a doe proud and kind, lived with her buck with peace in their mind। ਹੁਣ ਉਹਨਾਂ ਨੇ ਇਹ ਜਿਹੜਾ ਸਾਰਾ ਸੀਨ ਸਿਰਜਿਆ ਜੰਗਲ ਦਾ, ਜਿਸ ਜੰਗਲ ਦੇ ਦਾ ਬਾਦਸ਼ਾਹ ਸ਼ੇਰ ਹੈ, ਔਰ ਉਹਦੇ ਰਾਜ ਕਿਵੇਂ ਸਾਰੇ ਆਪੋ ਆਪਣੇ ਜਿਹੜੀ ਹੈ ਫਰੀडम ਦੇ ਨਾਲ ਰਹਿੰਦੇ ਨੇ, ਤੇ ਫਿਰ ਕਿਵੇਂ ਉਸ ਸ਼ੇਰ ਨੂੰ ਮਾਰ ਕੇ ਕੋਈ ਕਬਜ਼ਾ ਕਰ ਲੈਂਦਾ ਹੈ, ਕਿਸ ਕਿਸਮ ਦਾ ਫਿਰ ਉਹ ਚੱਲਦਾ, ਤੇ ਕਿਵੇਂ ਫਿਰ ਉਹ ਸ਼ੇਰ ਦੇ ਬੱਚੇ ਔਰ ਜੰਗਲ ਦੇ ਜਾਨਵਰ ਸਾਰਿਆਂ ਨੂੰ ਲੱਗਦਾ ਕਿ ਵੀ ਨਹੀਂ, ਇਹਨੂੰ ਅਸੀਂ ਪਲਟ ਕੇ ਅਸੀਂ ਉਹ ਵਾਪਸ ਲਿਆਉਣਾ ਹੈ ਉਸ ਰਾਜ ਨੂੰ। ਸੋ ਉਹਦੇ 'ਚ ਉਹਨਾਂ ਨੇ ਹੁਣ ਗਲੇਡ ਜਿਹੜਾ ਜੰਗਲ ਦੇ ਵਿੱਚ ਖੁੱਲ੍ਹੀ ਥਾਂ ਹੁੰਦੀ ਆ, ਓਪਨ ਸਪੇਸ ਉਹਨੂੰ ਕਹਿੰਦੇ ਨੇ। ਹਮਡ ਇੱਕ ਜਦੋਂ ਪਾਣੀ ਵਗਦਾ ਹੈ, ਉਸ ਦੀ ਜਿਹੜੀ ਕਲ 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 ਦੀ ਆਵਾਜ਼ ਹੈ, ਇੱਕ ਸੰਗੀਤ ਪੈਦਾ ਹੁੰਦਾ ਹੈ। ਔਰ ਲਲਾਬਾਈ ਇੱਕ ਇਵੇਂ ਹੀ ਹੈ ਜਿਵੇਂ ਅਸੀਂ ਲੋਰੀਆਂ ਸੁਣਾ ਕੇ ਆਪਣੇ ਬੱਚਿਆਂ ਨੂੰ ਸੁਵਾਉਂਦੇ ਬਿਲਕੁਲ, ਕਿ ਵੀ ਉਸ ਜੰਗਲ ਦੀ ਖੁੱਲ੍ਹੀ ਥਾਂ ਦੇ ਵਿੱਚ ਜਿੱਥੇ ਦਰਿਆਈ ਪਾਣੀ ਵਗਦਾ ਹੈ, ਔਰ ਜਿੱਥੇ
ਉਸ ਦੀ ਆਵਾਜ਼ ਇੱਕ ਲੋਰੀ ਵਾਂਗ ਹੈ, ਜਿੱਥੇ ਮੂਨ ਲਾਈਟ, ਚੰਦਰਮਾ ਦੀ ਚਾਨਣੀ ਔਰ ਜਿਹੜੀ ਹੈ ਉਹ ਰਾਤ ਨੂੰ ਠੰਡਕ ਦਿੰਦੀ ਹੈ। ਦਿਨ ਵੇਲੇ ਜਿਹੜਾ ਹੈ ਇਸ ਦਾ ਸਨ ਕਿਸਡ ਐਟ ਨੂਨ, ਸੂਰਜ ਪੂਰੇ ਆਪਣੇ ਜੋਬਨ ਤੇ ਚੜ੍ਹਦਾ ਹੈ। ਇੱਕ ਪਾਸੇ ਰੈਬਿਟ ਸੋ ਜੈਂਟਲ, ਇਹ ਡੋ, ਜਦੋਂ ਅਸੀਂ ਹਿਰਨੀ ਦੀ ਗੱਲ ਕਰਦੇ ਹਾਂ, ਪ੍ਰਾਊਡ ਐਂਡ ਕਾਈਂਡ, ਜਿੱਥੇ ਸਾਰੇ ਜਾਨਵਰ ਇੱਕ ਦੂਜੇ ਦੇ ਨਾਲ ਲਿਵ ਵਿਦ ਹਰ ਬਕ ਵਾਈਲ ਵਿਦ ਪੀਸ ਇਨ ਦੇਅਰ ਮਾਈਂਡ, ਆਪਣੇ ਬੱਚਿਆਂ ਨਾਲ ਉਹ ਡੋ ਹੋਏ, ਉਹ ਰੈਬਿਟ ਹੋਏ, ਸਾਰੇ ਜਾਨਵਰ ਆਪੋ ਆਪਣੇ ਜਿਹੜੇ ਨੇ ਪੀਸ 'ਚ ਰਹਿੰਦੇ ਨੇ। The kids played beneath the canopy's grace, where berries were sweet and time had no race. The forest a cradle where laughter was grown, and every heartbeat felt like home. ਜੋ ਪਹਿਲਾਂ ਉਹਨਾਂ ਨੇ ਜੰਗਲ ਦੇ ਜਾਨਵਰਾਂ ਦੀ ਗੱਲ ਕੀਤੀ ਹੈ ਕਿ ਭਾਈ ਉਹ ਕਿਵੇਂ ਗ੍ਰੇਸ ਦੇ ਨਾਲ ਜਿਹੜੇ ਨੇ ਉਹਨਾਂ ਦੇ ਔਰ ਉਹਨਾਂ ਦੇ ਬੱਚੇ ਪਲ ਰਹੇ ਨੇ। ਫਿਰ ਉਹਨਾਂ ਨੇ ਜੰਗਲ ਦੇ ਜਿਹੜੀ ਵਾਈਲਡ ਫਰੂਟਸ ਨੇ, ਬੈਰੀਜ਼ ਨੇ, ਉਹਨਾਂ ਦਾ ਜ਼ਿਕਰ ਕੀਤਾ ਹੈ ਕਿ ਭਾਈ ਉਹ ਵੀ ਭਰੀਆਂ ਹੋਈਆਂ ਨੇ ਰਸ ਦੇ ਨਾਲ। ਔਰ ਇਹ ਫੋਰੈਸਟ ਇੱਕ ਉਹ ਪੰਗੂੜੇ ਵਾਂਗ ਹੈ, ਜਿੱਥੇ ਹਮੇਸ਼ਾ ਹਾਸਾ ਠੱਠਾ ਹੈ ਔਰ ਹਰ ਜਿਹੜੀ ਹਾਰਟ ਬੀਟ ਹੈ ਉਹ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਘਰ ਦੇ ਵਿੱਚ ਸਕੂਨ ਦੇ ਨਾਲ ਰਹਿ ਰਹੇ ਹਾਂ। But shadows don't sleep in silence for long. The wolves and the dogs sang a treacherous song. They howled not in hunger, but poisoned by power, and plotted to steal the lion's tall tower. ਪਰ ਇਹ ਹੈ ਸਿੰਬੋਲਿਜ਼ਮ ਬਹੁਤ ਜ਼ਬਰਦਸਤ ਯੂਜ਼ ਕੀਤਾ ਹੈ ਕਿ ਵੀ ਕਿਵੇਂ ਜਿਹੜੇ ਵੋਲਵਸ ਨੇ, ਭੇੜੀਏ ਨੇ ਤੇ ਕੁੱਤੇ ਨੇ, ਉਹਨਾਂ ਦੇ ਅੰਦਰ ਉਹ ਗਦਾਰੀ ਦਾ ਮਾਦਾ ਜਾਗਿਆ। ਉਹਨਾਂ ਨੂੰ ਲੱਗਾ ਕਿ ਵੀ ਅਸੀਂ ਇਹ ਨਹੀਂ ਸੀ ਕਿ ਵੀ ਉਹ ਕੋਈ ਭੁੱਖ ਦੇ ਮਾਰੇ ਮੈਂ ਕਰ ਰਹੇ ਸੀ, ਪਰ ਤਾਕਤ ਹਥਿਆਣ ਦੇ ਲਈ ਉਹਨਾਂ ਨੇ ਇਹ ਕੰਸਪੀਰੇਸੀ ਕੀਤੀ ਕਿ ਕਿਵੇਂ ਤੁਸੀਂ ਸ਼ੇਰ ਦੀ ਗੁਫਾ ਤੇ ਕਬਜ਼ਾ ਕਰਨਾ ਹੈ, ਸ਼ੇਰ ਦੇ ਉਸ ਰਾਜ ਨੂੰ ਤੋੜਨਾ ਹੈ। They whispered to a man with silver and lie, come back, come, take the king, for now he must die. And the poacher arrived with his traps of steel, took the king without mercy, ignoring his squeal. ਕਿ ਵੀ ਕੰਸਪੀਰੇਸੀ ਕਰਕੇ ਉਹਨਾਂ ਨੇ ਪੋਚਰ ਸ਼ਿਕਾਰੀ ਨੂੰ ਸੱਦਿਆ ਔਰ ਉਹਨੇ ਕਿਵੇਂ ਸ਼ੇਰ ਨੂੰ ਜਿਹੜਾ ਹੈ ਉਹ ਆਪਣੇ ਕਬਜ਼ੇ 'ਚ ਲੈ ਲਿਆ। ਔਰ ਇਸ ਦੇ ਬਾਵਜੂਦ ਕਿ ਬਈ ਉਹ ਜਿਹੜਾ ਸਾਰਾ ਜੋ ਵੀ ਸਕਵੀਲ ਹੁੰਦਾ ਹੈ, ਤੁਸੀਂ ਗਿਲਾ ਸ਼ਿਕਵਾ ਵੀ ਕਰ ਰਹੇ ਹੁੰਦੇ ਹੋ, ਲੇਕਿਨ ਦੇ ਵਿਸਪਰਡ ਟੂ ਮੈਨ ਵਿਦ ਸਿਲਵਰ ਐਂਡ ਲਾਈ, ਕਮ ਟੇਕ ਦਾ ਕਿੰਗ ਫॉर ਨਾਓ ਹੀ ਮਸਟ ਡਾਈ, ਕਿ ਇਹਦਾ ਐਂਡ ਕਰੋ। ਔਰ ਉਹ ਆ ਗਿਆ ਸ਼ਿਕਾਰੀ, ਉਹਨੇ ਆਪਣਾ ਟਰੈਪ ਲੇ ਕੀਤਾ ਔਰ ਕਿੰਗ ਦੇ ਉੱਤੇ ਉਹਨੇ ਕਬਜ਼ਾ ਕਰ ਲਿਆ। ਦ ਜੰਗਲ ਸਟੂਡ ਸਟਿਲ, no roars, just fears. The stream lost their rhythm, skies wept their tears. The conspirators, clad in sheep's disguise, claimed the crown with cunning eyes. ਕਿ ਜੰਗਲ ਦੇ ਵਿੱਚ ਇੱਕ ਸਨਾਟਾ ਛਾਇਆ, ਕੋਈ ਭਬਕ ਨਹੀਂ, ਸਿਰਫ ਇੱਕ ਡਾਰੀ ਡਾਰੇ ਆਲੇ ਦੁਆਲੇ ਜਿਹੜੇ ਆਲੇ ਦੁਆਲੇ ਦੇ ਸਟਰੀਮ ਨੇ, ਉਹਨਾਂ ਨੇ ਵੀ ਆਪਣਾ ਰਿਦਮ, ਆਪਣੀ ਉਹਨਾਂ ਦੀ ਜਿਹੜੀ ਇੱਕ ਮਿਊਜ਼ਿਕ ਸੀ ਉਹ ਗਵਾਚ ਗਿਆ। ਜਿਹੜਾ ਅਸਮਾਨ ਰੋ ਰਹੇ ਨੇ ਵਿਦ ਟੀਅਰਸ। ਔਰ ਇਹ ਸਾਰੇ ਦਾ ਕੌਨਸੀਕੁਐਂਸ ਇਹ ਹੈ ਕਿ ਵੀ ਇਹ ਜਿਹੜਾ ਭੇਡ ਦੇ ਰੂਪ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਜਿਹੜਾ ਉਹ ਕਰਾਊਨ ਦੇ ਉੱਤੇ ਕਬਜ਼ਾ ਕੀਤਾ ਔਰ ਉਹਨਾਂ ਦੀਆਂ ਸ਼ਾਤਰ ਅੱਖਾਂ, ਉਹਨਾਂ ਦੀਆਂ ਘਟੀਆ ਚਾਲਾਂ ਨੇ ਉਹ ਸਾਰੇ ਜੰਗਲ ਦੇ ਆਨੰਦ ਨੂੰ ਖਰਾਬ ਕਰ ਦਿੱਤਾ। ਮੈਨੀ ਬੋਰਡ ਲੋ, ਟ੍ਰੇਡਡ ਆਨਰ ਫॉर ਬ੍ਰੈਡ, while truth lay silent and conscience dead. But wolves stay wolves, their claws reappear, they ruled with terror, fed on fear. ਬਹੁਤਿਆਂ ਨੇ ਨਤਮਸਤਕ ਹੋਣਾ ਹੀ ਠੀਕ ਸਮਝਿਆ, ਆਪਣੇ ਉਹਨਾਂ ਨੇ ਸਿਰ ਝੁਕਾਏ, ਉਹਨਾਂ ਨੇ ਬ੍ਰੈਡ ਲਈ, ਆਪਣੀ ਭੁੱਖ ਕੱਟਣ ਦੇ ਲਈ ਆਪਣੇ ਆਨਰ ਦੇ ਨਾਲ ਸਮਝੌਤਾ ਕੀਤਾ। ਸੱਚ ਇਵੇਂ ਸੀ ਜਿਵੇਂ ਚੁੱਪ ਹੋ ਗਿਆ ਹੋਏ, ਜਿਵੇਂ ਕੌਨਸ਼ੀਅਸ ਡੈਡ ਹੋ ਗਈ ਹੋਏ, ਪਰ ਭੇੜੀਏ ਹੀ ਹੁੰਦੇ ਨੇ। ਉਹਨਾਂ ਦੇ ਕਲੌਜ ਦੁਬਾਰਾ ਆ ਗਏ। ਦੇ ਰੂਲਡ ਵਿਦ ਟੈਰਰ, ਫੈਡ ਔਨ ਫੀਅਰ।
ਉਹਨਾਂ ਨੇ ਇੱਕ ਡਰ ਦੇ ਮਾਹੌਲ ਦੇ ਵਿੱਚ ਜਿਹੜਾ 4 ਚਫੇਰੇ ਡਰ ਫੈਲਾ ਕੇ ਆਪਣਾ ਉਹਨਾਂ ਨੇ ਗਲਬਾ ਬਣਾਇਆ। Then one dawn through the mist and the cold came cubs with fire, with courage untold. One king is gone, but we are his flame. We bear his blood. We claim his name. ਕਬ ਸ਼ੇਰ ਦੇ ਬੱਚੇ ਨੂੰ ਕਹਿੰਦੇ ਨੇ। ਫਿਰ ਇੱਕ ਸਵੇਰ ਉਸ ਧੁੰਦ ਚੋਂ, ਉਸ ਠੰਡ ਚੋਂ ਸ਼ੇਰ ਦੇ ਬੱਚੇ ਜਿਨ੍ਹਾਂ ਨੇ ਹੌਸਲਾ ਫੜਿਆ, ਜਿਹੜੇ ਆਏ ਔਰ ਉਹਨਾਂ ਨੇ ਕਿਹਾ ਕਿ ਵੀ ਠੀਕ ਹੈ, ਇੱਕ ਬਾਦਸ਼ਾਹ ਚਲਾ ਗਿਆ ਪਰ ਅਸੀਂ ਉਹਦਾ ਹੀ ਰੱਤ ਹੈ, ਉਹਦਾ ਹੀ ਖੂਨ ਹੈ, ਉਸ ਦਾ ਹੀ ਫਲੇਮ ਸਾਡੇ 'ਚ ਹੈ ਔਰ ਅਸੀਂ ਉਸ ਦੇ ਹੀ ਜਾਨਸ਼ੀਨ ਹੈ, ਅਸੀਂ ਵੀ ਸ਼ੇਰ ਦੇ ਬੱਚੇ हैं। Rise O jungle, the time is now. We will not kneel down. We will not allow these beasts to feast on dreams and rights. Will light again the forest lights. ਉਹਨਾਂ ਕਬਜ਼ ਨੇ, ਸ਼ੇਰ ਦੇ ਬੱਚਿਆਂ ਨੇ ਕਿਹਾ, ਉਹ ਜੰਗਲ ਦੇ ਜਾਨਵਰੋ ਉੱਠੋ, ਖਲੋਵੋ, ਹੁਣ ਵਕਤ ਆ ਗਿਆ, ਅਸੀਂ ਗੋਡੇ ਨਹੀਂ ਟੇਕਣੇ ਨੇ, ਅਸੀਂ ਇਸ ਨੂੰ ਕਬੂਲ ਨਹੀਂ ਕਰਦੇ ਕਿ ਇਹ ਜਿਹੜੇ ਬੀਸਟ ਨੇ ਉਹ ਸਾਡੇ ਸੁਪਨਿਆਂ ਨੂੰ ਖਾਣ, ਸਾਡੇ ਹੱਕਾਂ ਨੂੰ ਨਿਗਲਣ। ਅਸੀਂ ਜਿਹੜਾ ਇਸ ਜੰਗਲ ਦੇ ਵਿੱਚ ਵਾਪਸ ਚਾਨਣ ਕਰਾਂਗੇ, ਵਾਪਸ ਇਨਸਾਫ ਲਿਆਵਾਂਗੇ। Some were silenced, their hopes torn apart, yet some stood firm with lion heart, with tooth and claw, with truth and prayer. They fought through traps, through dark despair. ਕਿ ਕੁਛ ਜਿਹੜੇ ਨੇ ਉਹ ਬਿਲਕੁਲ ਚੁੱਪ ਰਹੇ, ਉਹਨਾਂ ਨੂੰ ਲੱਗਦਾ ਸੀ ਕਿ ਵੀ ਕੋਈ ਆਸ ਨਹੀਂ ਹੈ, ਲੇਕਿਨ ਕੁਛ ਜਿਹੜੇ ਨੇ ਉਹ ਮਜ਼ਬੂਤੀ ਦੇ ਨਾਲ ਖਲੋ ਗਏ ਸ਼ੇਰ ਵਰਗਾ ਦਿਲ ਕਰਕੇ ਔਰ ਉਹਨਾਂ ਨੇ ਜਿਹੜਾ ਆਪਣੇ ਆਪ ਨੂੰ ਸੰਭਾਲਿਆ, ਸੱਚ ਦਾ ਪੱਲਾ, ਪ੍ਰੇਅਰ ਜਿਹੜਾ ਅਰਦਾਸ 'ਚੋਂ ਜੁੜੇ ਔਰ ਉਹਨਾਂ ਨੇ ਕਿਹਾ ਵੀ ਉਹ ਟਰੈਪਸ ਦੇ ਅਗੇਂਸਟ ਲੜਨ ਲੱਗੇ ਔਰ ਉਸ ਸਭ ਦੇ ਬਾਵਜੂਦ ਕਿ ਚਾਰੇ ਪਾਸੇ ਡਾਰਕਨੈਸ, ਡੈਸਪੇਅਰ ਸੀ। Till one brave cub with eyes full of grace planted the flag in the rightful place, and the wind once more sang a righteous tune of stars reclaimed and a jungle in bloom. ਫਿਰ ਇੱਕ ਬਹਾਦਰ ਸ਼ੇਰ ਦੇ ਬੱਚੇ ਨੇ ਜਿਸ ਦੀਆਂ ਅੱਖਾਂ ਦੇ ਵਿੱਚ ਗ੍ਰੇਸ ਸੀ, ਉਹਨੇ ਜਿਹੜਾ ਆਪਣਾ ਝੰਡਾ ਹੈ ਠੀਕ ਥਾਂ ਤੇ ਜਾ ਕੇ ਗੱਡ ਦਿੱਤਾ। 4 ਚਫੇਰੇ ਜਿਹੜੀ ਹਵਾ ਵਗੀ ਉਸ ਦੇ ਵਿੱਚ ਇੱਕ ਚੰਗੇਪਨ ਦੀ ਟਿਊਨ ਸੀ, ਉਸ ਦੇ ਵਿੱਚ ਇੱਕ ਮਿਊਜ਼ਿਕ ਸੀ ਔਰ ਜਿਹੜਾ ਜੰਗਲ ਹੈ ਉਹ ਫਿਰ ਬਲੂਮ ਕਰਨ ਲੱਗਾ ਔਰ ਉਹਨਾਂ ਨੇ ਆਪਣੀ ਜਿੱਤ ਹਾਸਲ ਕੀਤੀ। This is not a tale of beasts alone, but echoes loud in every throne, in every land, in every race, oppressors wear a different face. ਇਹ ਸ਼ਾਇਰ ਇਹ ਸਮਝਾਉਂਦੇ ਨੇ ਕਿ ਇਹ ਮਹਿਜ਼ ਇੱਕ ਜਾਨਵਰਾਂ ਦੀ ਕਹਾਣੀ ਨਹੀਂ ਹੈ। This is not a tale of beasts alone, but echoes loud in every throne. ਹਰ ਤਖਤ ਜਿਹੜਾ ਖੋਇਆ ਜਾਂਦਾ ਹੈ ਉਸ ਨੂੰ ਵਾਪਸ ਹਾਸਲ ਕਰਨ ਦੇ ਲਈ ਇਵੇਂ ਹੀ ਕੀਤਾ ਜਾਂਦਾ ਹੈ। ਹਰ ਲੈਂਡ ਦੇ ਉੱਤੇ, ਹਰ ਰੇਸ ਦੇ ਨਾਲ ਇਹ ਵਾਪਰਦਾ ਹੈ ਕਿਉਂਕਿ ਜਿਹੜੇ ਓਪਰੈਸਰ ਜ਼ਾਲਮ ਨੇ ਉਹ ਅੱਡ-ਅੱਡ ਸ਼ਕਲਾਂ ਦੇ ਨਾਲ, ਅੱਡ-ਅੱਡ ਰੂਪਾਂ ਦੇ ਵਿੱਚ ਆਉਂਦੇ ਨੇ ਪਰ ਕਹਾਣੀ ਉਹੀ ਹੁੰਦੀ ਹੈ। ਡਰ ਪੈਦਾ ਕਰਦੇ ਨੇ, ਬਾਕੀ ਸਾਰੇ ਝੁਕ ਜਾਂਦੇ ਨੇ, ਕੋਈ ਕਿਸੇ ਖਾਤਰ, ਕੋਈ ਕਿਸੇ ਮੁਫਾਦ ਖਾਤਰ। ਬਟ know this truth as sure as dawn, no crown is gifted, it's earned and drawn. The Lord above has filled your plate with strength to rise, to change your fate. ਪਰ ਇਸ ਸੱਚ ਨੂੰ ਸਮਝੋ ਜਿਵੇਂ ਡਾਨ, ਚੜ੍ਹਦੀ ਸਵੇਰ ਵਾਂਗ, ਕਿ ਕੋਈ ਵੀ ਕਰਾਊਨ, ਤਾਜ गिफ्ट नहीं होती। को किसी को राज न दे है जो ले है निज बल से। बट नो दिस ट्रूथ एज श्योर एज डॉन, चढ़दी सवेर वांग ये हकीकत है। नो क्राउन इज गिफ्टेड, इट्स अर्नड एंड ड्रॉन। ये खोया जाता है, हासिल किया जाता है। द लॉर्ड अबव हैज़ फिल्ड योर प्लेट, रब ने तुहाडी प्लेट भरी हुई है। विद स्ट्रेंथ टू राइज टू चेंज योर फेट, कि तुहाडे चो हिम्मत दिती हुई है भी खड़े हो, अपनी किस्मत नूं बदलो। लास्ट सेंटेंस है, सो लीप लाइक ए रैबिट, स्विफ्ट एंड वाइज, लेट योर सोल
like a lion rise, speak like thunder, firm and just, for victory comes to hearts that trust. ਖਰਗੋਸ਼ ਵਾਂਗ ਸਹਿ ਵਾਂਗ ਤੇਜ਼ੀ ਵਰਤੋ, ਸੋ ਲੀਪ ਲਾਈਕ ਏ ਰੈਬਿਟ, ਸਵਿਫਟ ਐਂਡ ਵਾਈਜ਼, ਸਿਆਣਪ ਦੇ ਨਾਲ, ਤੇਜ਼ੀ ਦੇ ਨਾਲ। ਲੈਟ ਯੋਰ ਸੋਲ ਲਾਈਕ ਏ ਲਾਇਨ ਰਾਈਜ਼, ਸ਼ੇਰ ਵਾਂਗ ਆਪਣੀ ਰੂਹ ਨੂੰ ਖੜੇ ਕਰੋ। ਸਪੀਕ ਲਾਈਕ ਥੰਡਰ, ਇੱਕ ਉਸ ਥੰਡਰ ਅਸਮਾਨੀ ਉਸ ਗਰਜ ਵਾਂਗ ਬੋਲੋ। ਫਰਮ ਐਂਡ ਜਸਟ, ਮਜ਼ਬੂਤੀ ਨਾਲ, ਇਨਸਾਫ ਨਾਲ। ਫॉर ਵਿਕਟਰੀ ਕਮਸ ਟੂ ਹਾਰਟਸ ਦੈਟ ਟਰਸਟ, ਕਿ ਜਿੱਤ ਉਹਨਾਂ ਨੂੰ ਨਸੀਬ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਫੇਥ ਹੁੰਦਾ ਹੈ, ਈਮਾਨ ਹੁੰਦਾ ਹੈ। ਔਰ ਇਹੀ ਸਾਡੇ ਲਈ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਹੈ, ਕਿ ਅਸੀਂ ਤਾਂ ਉਸ ਹਰ ਵਿਕਟਰੀ ਨੂੰ ਵਾਹਿਗੁਰੂ ਨੂੰ ਹੀ ਐਟਰੀਬਿਊਟ ਕਰਦੇ ਹਾਂ। ਈਮਾਨ ਦੇ ਨਾਲ ਅਸੀਂ ਇਸੇ ਨੂੰ ਦੁਬਾਰਾ ਹਾਸਲ ਕਰਨਾ ਹੈ। ਜਿਵੇਂ ਸਾਡੇ ਬਜ਼ੁਰਗਾਂ ਨੇ 18ਵੀਂ ਸਦੀ 'ਚ 17 ਵਾਰ ਦਿੱਲੀ ਨੂੰ ਪੈਰਾਂ ਥੱਲੇ ਰੋਲਿਆ ਸੀ ਤੇ ਲਾਲ ਕਿਲ੍ਹੇ ਤੇ ਖਾਲਸਾਈ ਪਰਚਮ ਲਹਿਰਾਇਆ ਸੀ। ਉਹ ਵਕਤ ਦੂਰ ਨਹੀਂ ਹੈ ਜਦੋਂ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗਾ ਔਰ ਲਾਲ ਕਿਲ੍ਹੇ ਦੇ ਉੱਤੇ ਖਾਲਸਾਈ ਪਰਚਮ ਝੂਲੇਗਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਹਨ ਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ, ਧਰਮ ਸਿੰਘ ਜੀ, ਮੁਹੰਮਦ ਯਾਕੂਬ ਜੀ, ਔਰ ਤੁਹਾਡੀ ਤਬੀਅਤ ਬਾਰੇ ਪੁੱਛਦੇ ਨੇ ਔਰ ਕਹਿੰਦੇ ਖਾਲਿਸਤਾਨ ਲਵ ਖਾਲਿਸਤਾਨ। ਔਰ ਅਮਰਜੀਤ ਸਿੰਘ ਸੈਣੀ ਜੀ ਵੀ ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਸਾਡੇ ਰੈਗੂਲਰ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ ਹਮੇਸ਼ਾ ਤਰ੍ਹਾਂ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਬਹੁਤ ਮਿਹਰਬਾਨੀ। ਹਾਂਜੀ, ਸੁਖਜੀਵਨ ਬੱਚੂ ਜੀ ਵੀ, ਗੁਰਦੇਵ ਨੰਨੜ ਜੀ ਵੀ, ਔਰ ਇਸੇ ਤਰ੍ਹਾਂ ਜਸਵੀਰ ਸਿੰਘ ਬਰਾੜ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹੈਗੇ ਨੇ ਮਾਈਕ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਨਿਹੰਗ ਸਿੰਘ ਜੀ ਜੰਗ ਜਾਰੀ ਵੀ ਰਹੇਗੀ, ਅਸੀਂ ਜਿੱਤਾਂਗੇ ਵੀ ਜ਼ਰੂਰ। ਔਰ ਰਾਜਵਿੰਦਰ ਕੌਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਕਾਮ ਪੈਟਲ ਜੀ ਵੀ, ਔਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਕਹਿੰਦੇ ਬਣ ਕੇ ਰਹੇਗਾ ਖਾਲਿਸਤਾਨ। ਔਰ ਬਿਲਾਲ ਅਹਿਮਦ ਜੀ ਵੀ ਸਾਨੂੰ ਹਲੋ ਕਹਿੰਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਬਸਰਾ ਜੀ ਵੀ, ਔਰ ਫਿਰ ਤਰ੍ਹਾਂ ਮਿਸਰਾ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਯੂਨੀਵਰਸਲ ਰਿਸਪੈਕਟ ਜੀ ਵੀ, ਔਰ ਸੁਖਜੀਤ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਗੁਰਪ੍ਰਕਾਸ਼ ਸਿੰਘ ਜੀ ਵੀ, ਔਰ ਕ੍ਰੇਜ਼ੀ ਕੋਲਸ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਤੁਹਾਨੂੰ ਗੁਰੂ ਸਾਹਿਬ ਚੜ੍ਹਦੀ ਕਲਾ 'ਚ ਰੱਖਣ, ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਪ੍ਰਵਿੰਦਰ ਜੀ ਵੀ, ਜਗਦੀਸ਼ ਜੀ ਵੀ, ਔਰ ਇਸੇ ਤਰ੍ਹਾਂ ਸੈਯਦ ਅਮਾਰ ਜੀ ਵੀ ਕਹਿੰਦੇ ਨੇ ਸਪੇਨ ਤੋਂ ਅਰਜ਼ ਕਰ ਰਹੇ ਹਾਂ ਕਿ ਇਜ਼ਰਾਈਲ ਹਮਾਸ ਨੂੰ ਕਸੂਰਵਾਰ ਠਹਿਰਾਇਆ ਗਿਆ ਹੈ, ਔਰ ਕਿਆ ਇਜ਼ਰਾਈਲ ਨੇ ਹਮਾਸ ਤੋਂ ਖਤਮ ਕਰ ਦਿਆ ਹੈ ਔਰ ਸਿਰਫ ਸਿਵਿਲੀਅਨਸ ਨੂੰ ਹੀ ਕਹਿੰਦੇ ਨੇ ਕਰ ਰਹੇ ਨੇ। ਔਰ ਵਾਹਿਗੁਰੂ ਜੀ ਕਹਿੰਦੇ ਫਤਿਹ ਕਹਿੰਦੇ ਨੇ। ਸਈਦ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਸਪੇਨ ਤੋਂ ਦੇਖ ਰਹੇ ਹੋ। ਅਸੀਂ ਇਸ ਗਜ਼ਾ ਇਸ਼ੂ ਦੇ ਉੱਤੇ ਅੱਜ ਇੱਕ ਸੈਗਮੈਂਟ ਕੀਤਾ ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਬੇਗੁਨਾਹ ਦਾ ਕਤਲੇਆਮ, ਕਿਉਂਕਿ ਜਿੰਨੇ ਕੁ 70,000 ਦੇ ਕਰੀਬ ਇਹਨਾਂ ਨੇ ਮਾਰੇ ਨੇ ਫਲਸਤੀਨੀ, 2/3 ਉਹਨਾਂ 'ਚ ਔਰਤਾਂ ਔਰ ਬੱਚੇ ਨੇ। ਜ਼ੁਲਮ ਹੈ ਸਿੱਧਾ ਸਿੱਧਾ। ਔਰ ਫਿਰ ਇਸੇ ਤਰ੍ਹਾਂ ਜਸਪਾਲ ਸਿੰਘ ਕੈਲੇ ਜੀ ਵੀ, ਔਰ ਫਿਰ ਇਸੇ ਤਰ੍ਹਾਂ ਦੇ ਕੀ ਕਹਿੰਦੇ ਨੇ ਤਾਂ ਓਕੇ ਇੱਕ ਮਿੰਟ ਬਲਿਹਾਰ ਸਿੰਘ ਕੰਗ ਜੀ ਵੀ, ਔਰ ਫਿਰ ਇਸੇ ਤਰ੍ਹਾਂ ਵਿੰਦਰ ਕੌਰ ਜੀ ਵੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ, ਬਾਜ ਰੰਧਾਵਾ ਜੀ ਵੀ, ਔਰ ਕ੍ਰੇਜ਼ੀ ਕੋਲ ਜੀ, 6 ਵਿਲ ਬੀ ਦਾ ਵੁੱਡ, ਔਰ फिर कहते ने इको हाल है खालिस्तान। बिलाल अहमद जी कहते डॉक्टर साहब के प्रोग्राम को पाकिस्तान में बहुत पसंद किया जाता है, यूट्यूबर भी आपके प्रोग्राम पर व्लॉग करते हैं। बहुत शुक्रिया बिलाल साहब, तुसी आज लाहौर दा मौसम नहीं दस्या। हाँ जी, क्रेजी कॉल जी, 6 will be the world power as soon as खालसा comes into existence। और फिर मिश्रा सिंह जी भी फतेह बुलाते ने, सब का बहुत बहुत शुक्रिया। देखो खालिस्तान एक इखलाकी तौर पर दुनिया दे विच मॉरल वैल्यूज़, इखलाकी कदरां कीमतां, सच हक इंसाफ का झंडा बरदार होएगा, ये असी यकीन नाल कह सकते हैं। सो व्यूअर्स ਕੋਲੋਂ ਆਪਾਂ ਹੁਣ ਲੈਂਦੇ ਹਾਂ ਇਜਾਜ਼ਤ। व्यूअर्स ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜ ਲੈਣਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਸਰਾ ਗਿਆ ਦੋ ਦੇਖਦੇ ਰਹੋ TV ਰਿਪੋਰਟ ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।